ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्ज मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੈਫਿਲ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। जी डॉक्टर साहब जी आनू प्रोग्राम सचो सच विच बहुत धन्यवाद जी। डॉक्टर साहब अज 9 जुलाई 2024 25 हाड़ नानक शाही संमत 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਹਿਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਸ਼ ਵਿਦੇਸ਼ ਸਪੈਕਟਰਮ ਕੇਬਲ ਆਰਸਨ ਕੇਬਲ ਪਲਟਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ फेसबुक राही जुड़े हो तो सवाद लाइक करो तो शेयर करो और नाल ही यूट्यूब ते सबसक्राइब भी करो। ये भी दस दे कि तुसी TV84 दी ऐप नूं एंड्रॉयड एंड ऐप स्टोर ते डाउनलोड करके जो TV84 दी लाइव स्ट्रीम है इसनूं तुसी 24 आवर्स देख सकते हो। सो व्यूअर्स प्रोग्राम की शुरुआत करांगे अज दी स्पॉन्सरशिप दे वाले नाल कि अज दे प्रोग्राम सच्चो सच नूं स्पॉन्सर किया गया है न्यूयॉर्क अपस्टेट तो वीर कृपाल सिंह जोरा वालों। सो इन्हों ने बेनती की है कि सानू डेरावाद अते जाली बाबियां तो बचन की लोड़ है। पता नहीं कमी कित्थे है पर अज साडे लोग जाली पखंडियां दे पिछे बहुत लग रहे हैं। नवे नवे पखंड अते नवीआं नवीआं गल्लां सुनन देखण नूं मिलदियां हन। साडी जड़ खोगली की जा रही है। गुरु दे लड़ लगिए इस पखंड तो बचिए। सो अज दी स्पॉन्सरशिप लई असीं वीर कृपाल सिंह जोरां दा तहे दिल तो धन्नवाद करदे हां और तुहानूं भी अपील ते बेनती करदे हां कि तुसीं प्रोग्राम सच्चो सच नूं वध तो वध स्पॉन्सर करो। स्पॉन्सरशिप लई तुसीं सानूं कॉल कर सकदे साडे फोन नंबर ते 5166191984 सेम नंबर ते WhatsApp कर सकदे तुसीं सानूं ईमेल भी कर सकदे हो info@tv84.tv ते। सो व्यूअर्स पहले समय ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੌਰੇ ਦੇ ਹਵਾਲੇ ਨਾਲ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਰੂਸ ਦੌਰੇ ਉੱਪਰ ਸਭ ਦੀ ਅੱਖ ਟਿਕੀ ਹੋਈ ਸੀ। ਮਾਸ ਮਰਡਰਰ ਪੁਤਿਨ ਦੀ ਮਾਸ ਮਰਡਰਰ ਮੋਦੀ ਨੂੰ ਗਲਵਕੜੀ ਵਿੱਚ ਲੈਂਦਿਆਂ ਦੀ ਇੱਕ ਤਸਵੀਰ ਵਾਇਰਲ ਹੋਈ ਹੈ ਜਿਸ ਦੇ ਉੱਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਜ਼ੈਲੈਂਸਕੀ ਨੇ ਭਾਰਤ ਨੂੰ ਗੁੱਸੇ ਵਿੱਚ ਕੋਸਿਆ ਹੈ। ਸੋ ਮੋਦੀ ਦੇ ਇਸ ਰੂਸ ਦੌਰੇ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਐਲਬਨੀ ਜਿਹਨੂੰ ਅਪਰ ਨਿਊਯਾਰਕ ਕਿਹਾ ਜਾਂਦਾ ਹੈ ਉੱਥੋਂ ਦੇ ਵਾਸੀ ਵੀਰ ਕਿਰਪਾਲ ਸਿੰਘ ਜੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਉਹਨਾਂ ਦਾ ਸੁਨੇਹਾ ਵੀ ਉਹੀ ਹੈ ਜਿਹੜਾ ਕੱਲ੍ਹ ਅਸੀਂ ਸਰ JS ਗਰੇਵਾਲ ਕੈਲਗਰੀ ਤੋਂ ਉਹਨਾਂ ਦੇ ਬਾਰੇ ਗੱਲ ਕੀਤੀ ਸੀ ਜਿਸ ਨੂੰ ਸਾਡੇ ਬਹੁਤ ਸਾਰੇ ਵਿਊਅਰਸ ਵੱਲੋਂ ਪਸੰਦ ਕੀਤਾ ਗਿਆ ਕਿਉਂਕਿ ਇੱਕ ਸ਼੍ਰੇਣੀ ਤਾਂ ਹੈ ਜਿਨ੍ਹਾਂ ਨੂੰ ਲੱਗਦਾ ਹੈ ਕਿ ਵੀ ਜਿਹੜੇ ਟੌਪਿਕ ਨੇ ਉਹ ਕ੍ਰਿਸਪ ਜਸਟ 5-7 ਮਿੰਟ ਦੇ ਵਿੱਚ ਗੱਲ ਮੁਕਾ ਦੇਣੀ ਚਾਹੀਦੀ ਹੈ। ਪਰ ਅਸੀਂ ਜਦੋਂ ਪਿਛਲੇ ਦਿਨਾਂ 'ਚ ਸਰ ਸੁਖਜਿੰਦਰ ਸਿੰਘ ਬਾਜਵਾ ਨਾਲ ਗੱਲ ਹੋ ਰਹੀ ਸੀ ਤੇ ਉਹਨਾਂ ਨੇ ਕਿਹਾ ਕਿ ਭਾਈ ਜਿਹੜਾ ਜਦੋਂ ਅਸੀਂ ਜ਼ਿਕਰ ਕਰਦੇ ਹਾਂ ਸਾਊਂਡ ਬਾਈਟ ਇਹਨੂੰ ਵਿਊਜ਼ ਐਕਸਪ੍ਰੈਸਡ ਕਹਿਣਾ ਚਾਹੀਦਾ ਹੈ। ਤੇ ਮੈਂ ਕਿਹਾ ਜੀ ਹੁਣ ਜ਼ਮਾਨਾ ਹੀ ਇਹ ਆ ਗਿਆ ਕਿ ਵਿਊਜ਼ ਐਕਸਪ੍ਰੈਸਡ ਵਾਲੇ ਨੂੰ ਤਾਂ ਇਹ ਸਮਝਦੇ ਨੇ ਕਿ ਵੇਸਟ ਆਫ ਟਾਈਮ ਹੈ। ਬਹੁਤ ਵਾਰ ਇਹੀ ਹੁੰਦਾ ਕਿ ਜਦੋਂ ਤੁਹਾਡੇ ਸਾਹਮਣੇ ਮਾਈਕ ਕੀਤਾ ਜਾਂਦਾ ਤੇ ਸਾਊਂਡ ਬਾਈਟ ਇਸੇ ਲਈ ਹੁੰਦਾ ਕਿ ਜਿੰਨਾ ਵਕਤ ਤੁਹਾਨੂੰ ਬਾਈਟ ਲੈਂਦਿਆਂ ਲੱਗਦਾ ਇੰਨੀ ਆਵਾਜ਼ ਦੇ ਵਿੱਚ ਤੁਸੀਂ ਆਪਣੀ ਗੱਲ ਕਹੋ ਜਿਹਨੂੰ ਅੱਜ ਕੱਲ੍ਹ ਵਨ ਲਾਈਨਰਸ ਦੀ ਗੱਲ ਵੀ ਹੁੰਦੀ ਹੈ। ਪਰ ਜਦੋਂ ਤੁਸੀਂ ਕਿਸੇ ਇਸ਼ੂ ਦੀ ਡੂੰਘਾਈ ਦੇ ਵਿੱਚ ਗੱਲ ਕਰਨੀ ਹੈ ਔਰ ਉਸ ਨੂੰ ਪ੍ਰੋਪਰਲੀ ਐਨਾਲਾਈਜ਼ ਕਰਨਾ ਹੈ ਫਿਰ ਉਹ ਜਿਹੜੇ ਨੇ ਸਾਊਂਡ ਬਾਈਟ 'ਚ ਗੱਲ ਨਹੀਂ ਹੁੰਦੀ। ਪਰ ਯੂਜੂਅਲੀ ਅੱਜ ਕੱਲ੍ਹ ਜ਼ਮਾਨਾ ਸਾਊਂਡ ਬਾਈਟ ਵਨ ਲਾਈਨਰਸ ਔਰ ਟਿਕਟੌਕ ਜਿਹਦੇ 'ਚ ਤੁਸੀਂ ਉਹਨਾਂ ਦਾ ਟਾਈਮ ਸਪੈਨ ਦੇਖੋ ਕਿ ਵੀ ਕਿੰਨੇ ਦੇ ਵਿੱਚ ਕੁਛ ਵੀ ਨਹੀਂ ਹੁੰਦਾ ਉਹਦੇ 'ਚ। ਔਰ ਸ਼ਾਇਦ ਇਸੇ 'ਚੋਂ ਹੀ ਨਿਕਲ ਕੇ ਜਿਹੜੇ ਅੱਜ ਕੱਲ੍ਹ ਪੋਡਕਾਸਟ ਪੋਪੂਲਰ ਹੋ ਰਹੇ ਨੇ ਉਸ ਦਾ ਇੱਕ ਕਾਰਨ ਇਹ ਵੀ ਹੈ ਕਿਉਂਕਿ ਇੱਕ ਪੀਰੀਅਡ ਸੀ ਜਦੋਂ ਮੀਡੀਆ ਦੇ ਉੱਤੇ ਇੱਥੇ ਵੀ ਮੈਂ ਅਮਰੀਕਾ 'ਚ ਜਦੋਂ 80s ਦੇ ਵਿੱਚ ਆਇਆ ਤੇ ਮੈਂ ਦੇਖਿਆ ਕਿ ਬੜੇ ਗੰਭੀਰ ਸੈਸ਼ਨ ਹੁੰਦੇ ਸੀ। ਕੋਈ
ਗੈਂਗ ਆਫ 4 ਜਾਂ ਦੂਜੇ ਉਹ ਇੱਕ ਟੌਪਿਕ ਲਿਆਉਂਦੇ ਸੀ, ਉਹਦੇ ਅੱਡ ਐਸਪੈਕਟ ਡਿਸਕਸ ਕੀਤੇ ਜਾਂਦੇ ਸੀ। ਉਹ ਕਲਚਰ ਹੀ ਜਿਵੇਂ ਬਿਲਕੁਲ ਗਾਇਬ ਹੋ ਗਿਆ ਔਰ ਜਸਟ ਉਹਦਾ ਹੀ ਨਤੀਜਾ ਹੈ ਕਿ ਬਹੁਤ ਸਾਰੇ ਵੱਡੇ ਵੱਡੇ ਜਿਹੜੇ ਨਿਊਜ਼ਪੇਪਰ ਸੀ ਉਹ ਵੀ ਬੰਦ ਹੋ ਗਏ। ਵੱਡੇ ਵੱਡੇ ਬਿਊਰੋ ਚੀਫ ਜਿਨ੍ਹਾਂ ਨੇ ਪੂਰੀ ਐਕਸਪਰਟੀਜ਼ ਹੁੰਦੇ ਸੀ, ਹੁਣ ਤਾਂ ਬਹੁਤ ਕੁਝ AI ਦੇ ਹੀ ਹਵਾਲੇ ਕਰਤਾ। ਆਰਟੀਫਿਸ਼ੀਅਲ ਇੰਟੈਲੀਜੈਂਸ ਉਹੀ ਬਣਾ ਕੇ ਤਿਆਰ ਕਰਕੇ ਸਾਹਮਣੇ ਰੱਖ ਦਿੰਦੇ ਆ। ਔਰ ਕਈ ਵਾਰੀ ਲੰਬੀਆਂ ਲਿਖਤਾਂ ਵੀ ਜਦੋਂ ਹੁਣ ਆਉਂਦੀਆਂ ਨੇ ਤਾਂ ਮੈਨੂੰ ਇੱਕ ਸੱਜਣ ਨੇ ਕਿਹਾ ਕਿ ਜੀ ਇਹ AI ਦਾ ਕਮਾਲ ਹੈ, ਹੁਣ PhD ਜਾਂ ਦੂਜੇ ਰੱਖਣ ਦੀ ਲੋੜ ਨਹੀਂ ਹੈ ਰਿਸਰਚ ਲਈ, ਉਹ AI ਕੱਢ ਕੇ ਲਿਆਉਂਦੀ ਹੈ। ਤੇ ਮੈਂ ਕਿਹਾ ਜੀ ਹੁਣ ਫਿਰ AI ਰੂਲ ਕਰੇਗੀ ਦੁਨੀਆ ਦੇ ਵਿੱਚ, ਬੰਦੇ ਦਾ ਤਾਂ ਪੱਲੇ ਕੁਛ ਨਹੀਂ ਹੈ। ਸੋ ਅਸੀਂ ਜਦੋਂ ਕਿਸੇ ਵੀ ਆਸਪੈਕਟ ਨੂੰ ਖਾਸ ਤੌਰ ਤੇ ਪਹਿਲੇ ਸੈਗਮੈਂਟ ਦੇ ਵਿੱਚ ਡਿਸਕਸ ਕਰਦੇ ਹਾਂ ਤੇ ਉਸ ਦਾ ਮਕਸਦ ਫੂਡ ਫਾਰ ਥਾਟ ਵੀ ਹੁੰਦਾ ਹੈ। ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਹਰ ਇੱਕ ਨੂੰ ਅਸੀਂ ਸਹਿਮਤ ਕਰਨਾ ਹੁੰਦਾ ਆਪਣੇ ਨਾਲ। ਅਸੀਂ ਅੱਡ ਵਿਚਾਰਾਂ ਦੀ ਗੱਲ ਕਰਦੇ ਹਾਂ ਔਰ ਉਹਦੇ 'ਚ ਕਿਉਂਕਿ ਬੇਸ਼ੱਕ ਸਾਡਾ ਇਹ ਸ਼ੋਅ ਜ਼ਿਆਦਾ ਸਿਆਸੀ ਐਂਗਲ ਨੂੰ ਰੱਖ ਕੇ ਹੀ ਸ਼ੁਰੂਆਤ ਇਸ ਦੀ ਹੋਈ। ਅਸੀਂ ਇੱਕ ਪੀਰੀਅਡ ਦੇ ਵਿੱਚ ਇਹਦੇ 'ਚ ਲਿਟਰੇਚਰ ਔਰ ਰੂਹਾਨੀਅਤ ਦਾ ਵੀ ਕਾਫੀ ਜਿਹੜਾ ਉਹ ਐਲੀਮੈਂਟ ਦਿੰਦੇ ਸੀ, ਪਰ ਲੇਟਲੀ ਮੈਂ ਦੇਖ ਰਿਹਾ ਵੀ ਕਿਉਂਕਿ ਕੁਝ ਕੰਪਲਸ਼ਨਸ ਵੀ ਨੇ, ਤਬਦੀਲੀਆਂ ਇੰਨੀ ਤੇਜ਼ੀ ਨਾਲ ਹੋ ਰਹੀਆਂ ਔਰ ਇਹੀ ਕਾਰਨ ਹੈ ਕਿ ਅਸੀਂ ਪਹਿਲਾਂ ਸਾਡੇ ਕੋਲ ਇਹ ਸੈਗਮੈਂਟ ਹੁੰਦਾ ਹੈ ਜਿਹਦੇ 'ਚ ਅਸੀਂ ਜਿਹੜੇ ਕੁਝ ਧਾਰਮਿਕ ਇਸ਼ੂ ਜਾਂ ਸਮਾਜਿਕ ਬਿਮਾਰੀਆਂ ਜਾਂ ਸਾਡੇ ਸੱਭਿਆਚਾਰਕ ਜਿਹੜੇ ਰਹਿਣ ਸਹਿਣ ਹੈ ਜਾਂ ਰਹਿਤਲ ਬਹਿਤਲ ਜਿਹਨੂੰ ਕਹਿੰਦੇ ਨੇ ਉਸ ਦੇ ਉੱਤੇ ਵੀ ਅਸੀਂ ਕਾਮੈਂਟ ਕਰ ਜਾਂਦੇ ਹਾਂ। ਔਰ ਜਿਵੇਂ ਕੱਲ੍ਹ ਦੇ ਪ੍ਰੋਗਰਾਮ 'ਚ ਵੀ ਅਸੀਂ ਕਿਹਾ ਸੀ ਕਿ ਵੀ ਜੇ ਨਿਸ਼ਠਾ ਗੁਰੂ ਗ੍ਰੰਥ ਸਾਹਿਬ ਤੇ ਹੈ ਔਰ ਗੁਰੂ ਗ੍ਰੰਥ ਸਾਹਿਬ ਸ਼ਬਦ ਗੁਰੂ ਦੇ ਤੌਰ ਦੇ ਉੱਤੇ ਅਸੀਂ ਆਪਣੇ ਜੀਵਨ ਦੇ ਵਿੱਚ ਆਪਣਾ ਆਪਾ ਗੁਰੂ ਦੇ ਹਵਾਲੇ ਕਰਦੇ ਹਾਂ ਤਾਂ ਫਿਰ ਜਿਹੜਾ ਇੱਕ ਸਿੱਖੀ ਦੇ ਵਿੱਚ ਗੁਰੂ ਦੇ ਵਿੱਚ ਫੇਥ ਰੱਖਣ ਵਾਲਾ ਸਿੱਖ ਹੈ ਉਹ ਉਰੇ ਪਰੇ ਕਿਉਂ ਟੱਕਰਾਂ ਮਾਰੇ। ਬਿਲਕੁਲ। ਔਰ ਜਦੋਂ ਇਹ ਫਿਕਰ ਦੇ ਨਾਲ ਬਹੁਤ ਸਾਰੇ ਹਲਕਿਆਂ ਵੱਲੋਂ ਕਿ ਜੀ ਕਿਵੇਂ ਕਨਵਰਸ਼ਨਸ ਚੱਲ ਰਹੀਆਂ, ਇੱਕ ਪਾਸੇ ਨਾਸਤਿਕਤਾ ਦਾ ਦੌਰ ਹੈ, ਦੂਸਰੇ ਪਾਸੇ ਅਸੀਂ ਆਚਰਣਕ ਪੱਖ ਤੋਂ ਆਪਣੇ ਬੱਚੇ ਬੱਚੀਆਂ ਜਿਨ੍ਹਾਂ ਦੇ ਲਈ ਕੋਈ ਅਖਲਾਕ ਮਾਨੇ ਨਹੀਂ ਰੱਖਦਾ ਔਰ ਧਨ ਦੀ ਦੌੜ ਦੇ ਵਿੱਚ ਜਾਂ ਕੈਰੀਅਰ ਦੀ ਦੌੜ ਦੇ ਵਿੱਚ ਕਿਵੇਂ ਜਿਹੜਾ ਉਹ ਕਈ ਕੁਛ ਜੋ ਚੱਲ ਰਿਹਾ ਕੁਛ ਨੂੰ ਅਸੀਂ ਈਵਨ ਡਿਸਕਸ ਵੀ ਨਹੀਂ ਕਰ ਸਕਦੇ ਕਿਸੇ ਪਲੇਟਫਾਰਮ ਤੋਂ। ਸੋ ਇਹਦਾ ਇੱਕ ਵੱਡਾ ਕਾਰਨ ਇਹੀ ਹੈ ਕਿ ਭਾਈ ਜਦੋਂ ਅਸੀਂ ਜਿਹਨੂੰ ਗੁਰਬਾਣੀ ਨੇ ਯਾਦ ਦਹਾਨੀ ਕਰਵਾਈ ਕਿ ਭਾਈ ਜੇ ਅਸੀਂ ਰੱਬ ਦੇ ਨਾਲ ਜੁੜੇ ਹੋਏ ਹਾਂ, ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਦੇ ਤੇ ਫਿਰ ਬਹੁਤ ਕੁਛ ਦੁਨੀਆ ਦਾ ਪੱਧਰਾ ਵੀ ਹੋ ਜਾਂਦਾ ਹੈ। ਸਾਡੇ ਅੰਦਰ ਗੁਰੂ ਦੇ ਗਿਆਨ ਦੀ ਰੌਸ਼ਨੀ ਦੇ ਵਿੱਚ ਅਸੀਂ ਜੀਵਨ ਜਿਉਂਦੇ ਹਾਂ ਤੇ ਉਸ ਜੀਵਨ ਦੇ ਵਿੱਚ ਆਨੰਦ, ਸਹਿਜ, ਸ਼ੁਕਰ, ਇਹ ਸਾਰੇ ਗੁਣ ਜਿਹੜੇ ਨੇ ਆਪਣੇ ਆਪ ਹੀ ਆ ਜਾਂਦੇ ਨੇ। ਉਹਦੇ 'ਚ ਤੁਹਾਨੂੰ ਕੋਈ ਕੰਪਾਰਟਮੈਂਟਲਾਈਜ਼ ਕਰਕੇ ਉਹਦੀ ਟ੍ਰੇਨਿੰਗ ਕਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਸਿੱਖੀ ਵੈਲਿਊਜ਼ ਹੀ ਇਹ ਨੇ ਕਿ ਇੱਕ ਪਾਸੇ ਜਦੋਂ ਤੁਸੀਂ ਦੁਨੀਆਦਾਰੀ ਦੇ ਵਿੱਚ ਦਿਖਾਵਾ, ਸ਼ੋਅ ਆਫ ਜਿਸ ਨੂੰ ਅਸੀਂ ਕਹਿੰਦੇ ਹਾਂ, ਔਰ ਲਾਲਚ ਔਰ ਇੱਕ ਦੂਸਰੇ ਨੂੰ ਪਿੱਛੇ ਛੱਡਣ ਦੀ ਦੌੜ ਧਨ ਦੇ ਮਾਮਲੇ 'ਚ, ਦਿਖਾਵੇ ਦੇ ਮਾਮਲੇ 'ਚ, ਤੇ ਇਹ ਫਿਰ ਉਹ ਦੌੜ ਹੈ ਜਿਸ 'ਚ ਕਦੇ ਕੋਈ ਨਾ ਜਿੱਤਿਆ ਤੇ ਨਾ ਹੀ ਕਦੇ ਕੋਈ ਰੱਜਿਆ। ਔਰ ਇਹੀ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਬਿਨਾਂ ਸੰਤੋਖ ਨਹੀਂ ਕਉ ਰਾਜੈ, ਕਿ ਸੰਤੋਖ ਦੇ ਨਾਲ ਰਾਜ ਹੈ ਤੇ ਜੇ ਤੁਸੀਂ ਦੂਸਰੀ ਦੌੜ 'ਚ ਪੈ ਜਾਂਦੇ ਹੋ ਤੇ ਉਹ ਤਾਂ ਫਿਰ ਇਹੀ ਹੈ ਕਿ ਸਹਿਸ ਖਟੇ ਲੱਖ ਕੋ ਉਠ ਧਾਵੇ, ਤ੍ਰਿਪਤ ਨਾ ਆਵੇ, ਮਾਇਆ ਪਾਛੇ ਪਾਵੇ। ਔਰ ਫਿਰ ਇਸ ਕਿਸਮ ਦੀ ਅਤ੍ਰਿਪਤੀ ਦੀ ਦੁਨੀਆ ਦੇ ਵਿੱਚ ਹੀ ਤੁਹਾਨੂੰ ਜਿਹੜਾ ਕੋਈ ਵਸਤੂ ਸ਼ਾਸਤਰ ਵੱਲ ਦੌੜਦਾ ਹੈ, ਕੋਈ ਜੋਤਸ਼ੀਆਂ ਵੱਲ ਦੌੜਦਾ ਹੈ, ਕੋਈ ਤਾਂਤਰਿਕਾਂ ਵੱਲ ਦੌੜਦਾ ਹੈ, ਕੋਈ ਬਾਬਿਆਂ ਵੱਲ ਦੌੜਦਾ ਹੈ, ਕੋਈ ਹੋਰ ਜਿਹੜਾ ਇਸ ਕਿਸਮ ਦੇ ਕਰਮ ਕਾਂਡ ਔਰ ਪਖੰਡ ਕਰਦਾ ਹੈ। ਨਹੀਂ ਤਾਂ ਸਿੱਖੀ ਜੀਵਨ ਜਾਚ ਦੇ ਵਿੱਚ ਤਾਂ ਇਹਨਾਂ ਚੀਜ਼ਾਂ ਦੀ ਕੋਈ ਥਾਂ ਹੀ ਨਹੀਂ ਹੈ। ਨਹੀਂ, ਸਗਲ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ, ਕਿ ਭਾਈ ਧਰਮ ਜਾਂ ਧਾਰਨ ਕਰਨਾ ਜੇ ਇਸ ਦਾ ਮਤਲਬ ਹੈ, ਇਸ ਦੇ ਵਿੱਚ ਤਾਂ ਸ੍ਰੇਸ਼ਟਤਾ ਇਹੀ ਹੈ ਕਿ ਵੀ ਜਿਸ ਵਾਹਿਗੁਰੂ ਨੇ ਪੈਦਾ ਕੀਤਾ, ਜਿਸ ਬਾਰੇ ਅਸੀਂ ਸੁਖਮਣੀ ਸਾਹਿਬ 'ਚ ਜੈ ਪ੍ਰਸਾਦ ਬਸੇ ਸੁਖ ਮੰਦਰ, ਜੈ ਪ੍ਰਸਾਦ ਸੁਖ ਸਹਿਜੇ ਬਸਨਾ, ਔਰ ਜਿਸ ਕੇ ਪ੍ਰਸਾਦ ਅਸੀਂ ਕਿਰਪਾ ਨੂੰ ਕਹਿੰਦੇ ਕਿ ਜਿਸ ਵਾਹਿਗੁਰੂ ਨੇ ਸੋਹਣਾ ਸਰੀਰ ਦਿੱਤਾ ਹੈ, ਸੋਹਣਾ ਘਰ ਦਿੱਤਾ ਹੈ,
ਖਾਣ ਪੀਣ ਲਈ ਪਦਾਰਥ ਦਿੱਤੇ ਨੇ, ਪਹਿਨਣ ਲਈ ਕੱਪੜਾ ਦਿੱਤਾ ਹੈ, ਉਸ ਦਾ ਸ਼ੁਕਰਾਨਾ, ਉਸ ਦੇ ਸ਼ੁਕਰ ਦੇ ਵਿੱਚ ਰਹਿਣਾ। ਹੁਣ ਇਹ ਸ਼ੁਕਰ ਦਾ ਜੀਵਨ ਜਿਹੜਾ ਸਾਨੂੰ ਇਹ ਜਾਚ ਦਿੰਦਾ ਹੈ ਕਿ ਭਾਈ ਅਲਟੀਮੇਟਲੀ ਅਸੀਂ ਜਦੋਂ ਵਾਹਿਗੁਰੂ ਵੱਲ ਸ਼ੁਕਰਾਨੇ 'ਚ ਹੋਵਾਂਗੇ, ਫਿਰ ਅਸੀਂ ਪੇਰੈਂਟਸ ਵੱਲ ਵੀ ਸ਼ੁਕਰਾਨੇ ਦੇ ਵਿੱਚ ਹੋਵਾਂਗੇ ਕਿ ਭਾਈ ਸਾਨੂੰ ਦੁਨੀਆ 'ਚ ਲਿਆਉਣ ਦਾ ਕਾਰਨ ਨੇ। ਫਿਰ ਜਦੋਂ ਅਸੀਂ ਸਮਾਜਿਕ ਵਰਤਾਰੇ ਦੇ ਵਿੱਚ ਜਾਵਾਂਗੇ, ਨਫ਼ਰਤ ਦੇ ਲਈ ਕੋਈ ਥਾਂ ਹੀ ਨਹੀਂ ਹੁੰਦੀ, ਕਿਉਂਕਿ ਸਾਨੂੰ ਇਸ ਗੱਲ ਦੀ ਸਮਝ ਹੋਏਗੀ ਕਿ ਭਾਈ ਇਹ ਜਿਹੜਾ ਹੈ ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹੋ ਸਭ ਥਾਈ। ਕਿ ਵੀ ਉਹ ਰੱਬ ਖਲਕਤ ਦੇ ਵਿੱਚ ਵਸਦਾ, ਫਿਰ ਨਫ਼ਰਤ ਲਈ ਕੋਈ ਥਾਂ ਨਹੀਂ ਹੋਏਗੀ। ਜੇ ਸਾਨੂੰ ਇਹ ਹਕੀਕਤ ਸਮਝ ਆਏ ਜਾਂ ਸਮਝ ਆਏ ਕਿ ਭਾਈ ਇਹ ਜੀਵਨ ਇੱਕ ਸਰਾਂ ਵਾਂਗ ਹੈ, ਜਿਵੇਂ ਸਰਾਂ ਦੇ ਵਿੱਚ ਮੁਸਾਫਰ ਰਾਤ ਕੱਟਦਾ ਤੇ ਭਿਆਗਾ ਹੁੰਦਿਆਂ ਸਵੇਰ ਹੁੰਦਿਆਂ ਉਹ ਉੱਥੋਂ ਤੁਰ ਜਾਂਦਾ ਹੈ, ਇਵੇਂ ਹੀ ਯਾ ਕਰਜ਼ ਗੁਫਤਮ ਪੇਸ਼ ਤੋਂ ਦਰ, ਗੋਸ਼ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਐਬ ਪਰਵਰਦਗਾਰ, ਦੁਨੀਆ ਮੁਕਾਮੇ ਫਾਨੀ, ਫਾਨੀ ਹੁੰਦਾ ਜਿਹੜਾ ਖਤਮ ਹੋਣ ਵਾਲਾ, ਵੀ ਇਹ ਖਤਮ ਹੋਣ ਵਾਲਾ ਮੁਕਾਮ ਹੈ ਦੁਨੀਆ, ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਮਮ ਸਰ ਮੂਏ ਅਜ਼ਰਾਇਲ ਗ੍ਰਿਫਤੇ ਦਿਲ ਹੀਚ ਨਾਦਾਨੀ। ਕਿ ਆਪਣੇ ਮਨ ਨੂੰ ਇਹ ਕਹਿਣਾ ਕਿ ਵੀ ਦੇਖ ਤੇਰੇ ਸਿਰ ਦੇ ਉੱਤੇ ਤਾਂ ਮੌਤ ਮੰਡਰਾ ਰਹੀ ਹੈ, ਤੇਰੇ ਸਿਰ ਦੇ ਵਾਲ ਮੌਤ ਦੇ ਫਰਿਸ਼ਤੇ ਅਜ਼ਰਾਈਲ ਨੇ ਫੜੇ ਹੋਏ ਨੇ। ਜਦੋਂ ਤੁਹਾਨੂੰ ਸਿਰ ਦੇ ਉੱਤੇ ਮੌਤ ਨਜ਼ਰ ਆ ਰਹੀ ਹੋਏ ਔਰ ਇਹ ਹੋਏ ਕਿ ਵੀ ਅਲਟੀਮੇਟ ਇਹ ਟਰੂਥ ਹੈ, ਜੋ ਉਪਜੋ ਸੋ ਬਿਨਸ ਹੈ ਪਰੋ ਆਜ ਕੇ ਕਾਲ, ਜਾਂ ਜੈਸੇ ਜਲ ਮੈਂ ਬੁੱਧ ਬੁੱਧਾ, ਕਿ ਵੀ ਜਿਵੇਂ ਪਾਣੀ ਦੇ ਵਿੱਚ ਬੁਲਬੁਲੇ ਨੇ ਉੱਠਦੇ ਨੇ ਪਰ ਅਲਟੀਮੇਟਲੀ ਉਹਦੇ 'ਚ ਹੀ ਚਲੇ ਜਾਂਦੇ ਨੇ। ਇਹ ਜੀਵਨ ਬੜਾ ਬਰੀਫ ਹੈ, ਛੋਟਾ ਹੈ, ਔਰ ਜੇ ਸਾਨੂੰ ਇਹ ਜੀਵਨ ਮਿਲਿਆ ਤੇ ਇਸ ਦਾ ਕੋਈ ਮਨੋਰਥ ਹੈ, ਇਸ ਦਾ ਕੋਈ ਪਰਪਸ ਹੈ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਜਾਂ ਜਦੋਂ ਸਾਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਕਿ ਇਸ ਜੀਵਨ ਨੂੰ ਅਸੀਂ ਕਿਸੇ ਪਰਪਸ ਦੇ ਲਈ ਜਿਉਣਾ, ਤੇ ਫਿਰ ਨਾ ਫਜ਼ੂਲ ਵਿਚਾਰ ਤੁਹਾਡੇ ਮਨ ਨੂੰ ਬੌਦਰ ਕਰਦੇ ਨੇ, ਨਾ ਕੋਈ ਟੈਂਪਟੇਸ਼ਨਸ ਜਾਂ ਰੁਕਾਵਟਾਂ ਜਾਂ ਗਰੀਡ ਤੁਹਾਨੂੰ ਆ ਕੇ ਰੋਕਦੀ ਹੈ। ਤੁਸੀਂ ਉਸ ਸ਼ੁਕਰ ਦੇ ਵਿੱਚ, ਉਸ ਸਹਿਜ ਦੇ ਵਿੱਚ, ਸਹਿਜੇ ਜਾਗੇ ਸਹਿਜੇ ਸੋਏ, ਕਰਨੇ ਹਾਰ ਕਰੇ ਸੋ ਹੋਏ, ਤੁਸੀਂ ਉਸ ਸ਼ੁਕਰ ਦੇ ਵਿੱਚ ਜਿਉਂਦੇ ਹੋ। ਹੁਣ ਇਹ ਸਭ ਕੁਝ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ, ਜਿਸ ਨੇ ਵੀ ਬਾਣੀ ਦਾ ਪੱਲਾ ਫੜਿਆ, ਇਹ ਜੀਵਨ ਜਾਚ ਹੈ। ਪਰ ਅਸੀਂ ਕਿਉਂਕਿ ਮੂਲ ਨਾਲ ਜੁੜਦੇ ਨਹੀਂ ਹਾਂ, ਅਸੀਂ ਯਤਨ ਨਹੀਂ ਕਰਨਾ ਚਾਹੁੰਦੇ, ਅਸੀਂ ਬਣੇ ਬਣਾਇਆ ਚਾਹੁੰਦੇ ਹਾਂ ਵੀ ਕੋਈ ਸੁਖਮਣੀ ਸਾਹਿਬ ਦੀਆਂ ਪੁੜੀਆਂ ਦੇ ਦੇ, ਕੋਈ ਕੀਤੇ ਕਰਾਇਆ ਅਖੰਡ ਪਾਠ ਦਾ ਫਲ ਸਾਡੇ ਨਾਲ ਟਰਾਂਸਫਰ ਕਰ ਦੇ, ਜੀ ਕਿਸੇ ਦੀ ਦੁਆ ਜਿਹੜੀ ਆ ਉਹ ਸਾਡੇ ਕੰਮ ਸਾਰ ਦੇ, ਅਸੀਂ ਆਪ ਦੁਆਗੋ ਨਾ ਹੋਈਏ। ਨਹੀਂ ਤਾਂ ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਜਦੋਂ ਅਸੀਂ ਰੱਬ ਨੂੰ ਰਹੀਮ ਕਰੀਮ ਮਿਹਰਬਾਨ ਔਰ ਪਿਤਾ ਮਾਤਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਹਾਂ ਕਿਹਾ ਕਾੜਾ ਜੀਓ। ਫਿਰ ਚਿੰਤਾ ਕਾੜਾ ਕਿਸ ਗੱਲ ਦਾ? ਜਦੋਂ ਅਸੀਂ ਆਪਣੇ ਮਾਪਿਓ ਤਾਂ ਕਦੇ ਇਹ ਆਪਣੇ ਬੱਚੇ ਬੱਚੀਆਂ ਦੇ ਜਿਹੜੇ ਨੇ ਉਹ ਉਸ ਤੇ ਉਹਨਾਂ ਦੇ ਲਈ ਨੈਗੇਟਿਵਿਟੀ ਨਹੀਂ ਰੱਖਦੇ, ਉਹ ਤਾਂ ਹਮੇਸ਼ਾ ਦਿਆਲੂ ਹੁੰਦੇ ਨੇ। ਜੇ ਸਾਨੂੰ ਕਦੇ ਚਪੇੜ ਵੀ ਵੱਜਦੀ ਹੈ, ਦੁੱਖ ਦਾਰੂ ਸੁੱਖ ਰੋਗ ਪਿਆ, ਕਿ ਜਦੋਂ ਸੁੱਖ ਕਈ ਵਾਰ ਰੋਗ ਬਣ ਕੇ ਚੰਬੜ ਜਾਂਦਾ ਤੇ ਦੁੱਖ ਇੱਕ ਦਵਾ ਵਾਂਗ ਹੁੰਦਾ, ਇੱਕ ਮੈਡੀਸਨ ਵਾਂਗ ਹੁੰਦਾ। ਜਿਵੇਂ ਮਾਪਿਓ ਦੀ ਚਪੇੜ ਜਾਂ ਮਾਪਿਓ ਦਾ ਦਾਬਾ ਜਾਂ ਮਾਪਿਓ ਦਾ ਕ੍ਰੋਧ, ਉਹ ਸਾਨੂੰ ਰਾਹੇ ਰਾਸਤੇ ਰੱਖਣ ਲਈ ਹੁੰਦਾ। ਸੋ ਅਸੀਂ ਸਰ ਕਿਰਪਾਲ ਸਿੰਘ ਔਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਡੇ ਰੈਗੂਲਰ ਸਪੋਰਟਰ ਨੇ, ਵਿਊਅਰ ਤਾਂ ਹੈ ਹੀ ਨੇ, ਲੇਕਿਨ ਰੈਗੂਲਰ ਸਾਡਾ ਸਪੋਰਟ ਬੇਸ ਹੈ। ਔਰ ਅਸੀਂ ਗੁਰੂ ਚਰਨਾਂ 'ਚ ਅਰਦਾਸ ਵੀ ਕਰਦੇ ਕਿ ਭਾਈ ਗੁਰੂ ਚੜ੍ਹਦੀ ਕਲਾ ਦੇ। ਹੋਰ ਫਕੀਰਾਂ ਕੋਲ ਦੇਣ ਨੂੰ ਤਾਂ ਕੁਛ ਨਹੀਂ ਹੁੰਦਾ, ਦੁਆ ਹੀ ਹੁੰਦੀ ਹੈ। ਔਰ ਅਸੀਂ ਉਹਨਾਂ ਸਾਰੇ ਹੀ ਆਪਣੇ ਵੀਰਾਂ ਭੈਣਾਂ ਦਾ, ਜਿਨ੍ਹਾਂ ਦੀ ਮਦਦ ਦੇ ਨਾਲ ਅਸੀਂ TV 84 ਦਾ ਇਹ ਕੰਡਿਆਲਾ ਸਫ਼ਰ, ਔਖਾ ਸਫ਼ਰ
ਸੱਚੋ ਸੱਚ ਜਦੋਂ ਅਸੀਂ ਕਹਿੰਦੇ ਹਾਂ ਤੇ ਸੱਚ ਬੇਸ਼ੱਕ ਸੱਚ ਦਾ ਭਾਰ ਹੁੰਦਾ ਹੈ, ਪਰ ਸੱਚ ਦਾ ਪੱਲਾ ਫੜ ਕੇ ਜਿਉਣਾ ਵੀ ਸੌਖਾ ਨਹੀਂ ਹੈ, ਕਿਉਂਕਿ ਇਹੀ ਰਸਤਾ ਜਿਸ ਪਰ ਥਾਏ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਸੀ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣ। ਇਹ ਬਿਖਮ ਇਸ ਲਈ ਹੈ ਕਿਉਂਕਿ ਦੁਨੀਆ ਦੇ ਵਿੱਚ ਬਹੁਤਾ ਵਕਤ ਕੂੜ ਵਿਕਦਾ ਹੈ, ਕੂੜ ਦਾ ਸੌਦਾ ਜਿਹੜਾ ਉਹ ਖਰੀਦਣ ਵਾਲੇ ਵੀ ਗਾਹਕ ਨੇ, ਕੂੜ ਦਾ ਪਸਾਰ ਕਰਨ ਵਾਲੇ ਵੀ ਨੇ। ਤੇ ਜਦੋਂ ਹਕੂਮਤਾਂ ਦੇ ਨਾਲ ਮੱਥੇ ਲਾਏ ਹੋਣ, ਜਿਹੜੀਆਂ ਹਕੂਮਤਾਂ ਹੀ ਕੂੜ ਦੇ ਉੱਤੇ ਮਬਨੀ ਨੇ, ਤੇ ਫਿਰ ਸੱਚ ਦਾ ਸਫ਼ਰ ਹੋਰ ਵੀ ਔਖਾ ਹੋ ਜਾਂਦਾ ਹੈ। ਉਹ ਭਾਵੇਂ ਅਸੀਂ ਸੁਕਰਾਤ ਦੇ ਜ਼ਮਾਨੇ ਤੋਂ ਲੈ ਕੇ ਅੱਜ ਤੱਕ ਦੀ ਗੱਲ ਕਰੀਏ, ਅੱਜ ਵੀ ਜੇ ਅਸੀਂ ਦੇਖੀਏ ਤੇ ਇਹ ਸਰ ਕਪੂਰ ਸਿੰਘ ਕਿਸੇ ਫ੍ਰੈਂਚ ਜਾਂ ਕੋਈ ਹੋਰ ਫਿਲਾਸਫਰ ਨੂੰ ਹੀ ਕੋਟ ਕਰਕੇ ਕਹਿੰਦੇ ਸੀ ਕਿ ਵੀ ਦੁਨੀਆ ਦੇ ਵਿੱਚ ਹਰ ਮਨੁੱਖ ਦੀ ਕੀਮਤ ਹੈ, ਬਸ਼ਰਤੇ ਕਿ ਤੁਹਾਨੂੰ ਉਹ ਕੀਮਤ ਪਤਾ ਹੋਏ, ਉਸ ਕੀਮਤ ਦੇ ਨਾਲ ਤੁਸੀਂ ਉਹਨੂੰ ਖਰੀਦ ਸਕਦੇ ਹੋ। ਜਿਹੜੇ ਆਪਣਾ ਮੁੱਲ ਪਵਾਉਣ ਤੋਂ ਇਨਕਾਰੀ ਹੁੰਦੇ ਨੇ, ਉਹਨਾਂ ਦੇ ਸਿਰਾਂ ਦੇ ਮੁੱਲ ਰੱਖੇ ਜਾਂਦੇ ਨੇ। ਸੋ ਅਸੀਂ ਉਹ ਸਾਰੀਆਂ ਦਾਸਤਾਨਾਂ ਇਹਨਾਂ 12 ਵਰਿਆਂ ਦੇ ਵਿੱਚ ਦੁਹਰਾਉਂਦੇ ਹਾਂ। ਪਿਛਲੇ 3 ਪ੍ਰੋਗਰਾਮ ਸਾਡੇ ਭਾਈ ਸਾਹਿਬ ਭਾਈ ਗਜਿੰਦਰ ਸਿੰਘ ਦੀ ਯਾਦ ਨੂੰ ਸਮਰਪਿਤ ਰਹੇ ਕਿ ਭਾਈ ਉਹਨਾਂ ਨੇ ਕਿੰਨਾ ਬਿਖੜਾ ਪਿੰਡ 43 ਵਰੇ ਦੀ ਜਲਾਵਤਨੀ ਔਰ ਬਾਕੀ ਉਸ ਦੇ ਵਿੱਚ 14 ਵਰੇ ਦੀ ਕੈਦ ਔਰ ਲਗਭਗ 18-19 ਸਾਲ ਦੀ ਉਮਰ ਤੋਂ ਇਸ ਪਾਸੇ ਦਾ ਸਫ਼ਰ ਔਰ ਉਸ ਜੀਵਨ ਨੂੰ। ਔਰ ਬਹੁਤ ਵਾਰ ਹਾਲਾਂ ਜਦੋਂ ਮੈਂ ਇਹ ਕਹਿੰਦਾ ਵੀ ਸ਼ਹੀਦ ਦਾ ਰੁਤਬਾ ਬਹੁਤ ਵੱਡਾ ਰੁਤਬਾ ਹੈ, ਉਹ ਨੈਕਸਟ ਟੂ ਜਦੋਂ ਅਸੀਂ ਗੁਰੂ ਸਾਹਿਬਾਨ ਨੂੰ ਯਾਦ ਕਰਦੇ ਹਾਂ ਉਸ ਤੋਂ ਬਾਅਦ ਸ਼ਹੀਦਾਂ ਨੂੰ ਅਸੀਂ ਯਾਦ ਕਰਦੇ ਹਾਂ। ਕਿਸੇ ਕੌਜ਼ ਲਈ ਮਰਨਾ ਇਹ ਬਹੁਤ ਔਖਾ ਹੈ, ਪਰ ਕਈ ਵਾਰ ਮੈਂ ਦੇਖਦਾ ਹਾਂ ਵੀ ਸ਼ਹੀਦ ਤਾਂ ਇੱਕ ਜਜ਼ਬੇ, ਇੱਕ ਇਸ਼ਕ, ਇੱਕ ਜਨੂਨ ਦੇ ਥੱਲੇ ਆ ਕੇ ਤੁਰ ਜਾਂਦਾ ਹੈ, ਉਸ ਦੇ ਲਈ ਤਾਂ ਆਪਣਾ ਆਪਾ ਦੇਣਾ। ਪਰ ਸ਼ਾਇਦ ਕਿਸੇ ਕਾਜ਼ ਲਈ ਸੱਚ ਦੇ ਰਸਤੇ ਤੇ ਤੁਰਦਿਆਂ ਜਿਉਣਾ ਵੀ ਕਿਸੇ ਰੁਤਬੇ ਤੋਂ ਘੱਟ ਨਹੀਂ ਹੈ, ਕਿਉਂਕਿ ਇੱਥੇ ਤਾਂ ਤੁਹਾਨੂੰ ਪੈਰ ਪੈਰ ਤੇ ਮਰਨਾ ਪੈਂਦਾ ਹੈ। ਜਦੋਂ ਤੁਹਾਡੇ ਲਈ ਹਰ ਰਸਤਾ ਬਿਖਮ ਹੁੰਦਾ ਹੈ, ਤੁਸੀਂ ਮੁਸ਼ਕਲਾਂ ਚੋਂ ਨਿਕਲ ਰਹੇ ਹੁੰਦੇ ਹੋ, ਤੁਹਾਡੇ ਉੱਤੇ ਪੱਥਰ ਪੈ ਰਹੇ ਹੁੰਦੇ ਨੇ, ਟ੍ਰੇਟਰ ਦੇ ਫਤਵੇ ਲੱਗ ਰਹੇ ਹੁੰਦੇ ਨੇ, ਔਰ ਘਰੇਲੂ ਪਰੇਸ਼ਾਨੀਆਂ, ਬਿਮਾਰੀ, ਆਰਥਿਕ ਮੰਦਹਾਲੀ, ਕਿੰਨੇ ਚੈਲੰਜਸ ਉਹ ਸਾਰੇ ਚੋਂ। ਤੇ ਇਹ ਸਤਿਗੁਰੂ ਦੀ ਰਹਿਮਤ ਹੀ ਹੁੰਦੀ ਹੈ ਜਦੋਂ ਕਿ ਤੁਹਾਡਾ ਅਖੀਰਲਾ ਸਾਹ ਵੀ ਜਿਹੜਾ ਉਸ ਪਕਿਆਈ, ਉਸ ਪਰਪੱਕਤਾ ਦੇ ਮਾਹੌਲ 'ਚ ਨਿਕਲੇ ਜਿਸ ਰਸਤੇ ਤੇ ਤੁਸੀਂ ਤੁਰੇ ਸੀ। ਔਰ ਇਹ ਸਾਡੀ ਰੋਜ਼ ਦੀ ਕਹਾਣੀ ਵੀ ਹੁੰਦੀ ਹੈ, ਲੇਕਿਨ ਸ਼ਾਇਦ ਇਹ ਆਪਣੇ ਆਪ ਨੂੰ ਰਿਮਾਈਂਡਰ ਵੀ ਹੁੰਦਾ ਹੈ ਕਿ ਇਹ ਜਿਹੜਾ ਰਸਤਾ ਹੈ ਇਸ ਦੇ ਉੱਤੇ ਜਿਹੜਾ ਉਹ ਬਹੁਤ ਦੁਸ਼ਵਾਰ ਹੈ, ਲੇਕਿਨ ਸੱਚ ਦੇ ਰਸਤੇ ਤੇ ਤੁਰਨ ਦਾ ਇੱਕ ਆਪਣਾ ਆਨੰਦ ਵੀ ਹੈ, ਇਸ਼ਕ ਵੀ ਹੈ, ਇੱਕ ਬੇਪਰਵਾਹੀ ਵੀ ਹੈ, ਇੱਕ ਦੀਵਾਨਗੀ ਵੀ ਹੈ, ਇੱਕ ਮਤਵਾਲਾਪਨ ਵੀ ਹੈ ਜਿਹੜਾ ਕਿਸੇ ਹੋਰ ਚੋਂ ਨਸੀਬ ਨਹੀਂ ਹੁੰਦਾ। ਹੁਣ ਅਸੀਂ ਮਾਸ ਮਰਡਰਸ ਦੀ ਗੱਲ ਕਰੀਏ, ਮਾਸ ਮਰਡਰ ਇੱਕ ਜਿਹੜਾ ਕਿਸੇ ਦਾ ਕਤਲ ਕਰਦੇ ਉਹਨੂੰ ਅਸੀਂ ਮਰਡਰ ਕਹਿੰਦੇ ਹਾਂ, ਪਰ ਜਿਸ ਦੀਆਂ ਨੀਤੀਆਂ ਸੈਂਕੜਿਆਂ, ਹਜ਼ਾਰਾਂ, ਲੱਖਾਂ ਲੋਕਾਂ ਦੇ ਕਤਲ ਜਾਂ ਉਹਨਾਂ ਦੇ ਐਂਡ ਜਾਂ ਉਹਨਾਂ ਦੇ ਦੁਖਾਂਤ ਲਈ ਜ਼ਿੰਮੇਵਾਰ ਹੋਣ, ਉਹਨਾਂ ਨੂੰ ਅਸੀਂ ਮਾਸ ਮਰਡਰ ਕਹਿੰਦੇ ਹਾਂ। ਕਿ ਬੇਸ਼ੱਕ ਉਹਨਾਂ ਨੇ ਆਪਣੇ ਹੱਥ ਨਾਲ ਕਿਸੇ ਨੂੰ ਚਪੇੜ ਵੀ ਨਾ ਮਾਰੀ ਹੋਏ, ਪਰ ਉਹਨਾਂ ਦੀਆਂ ਨੀਤੀਆਂ ਦੀ ਬਦੌਲਤ ਹਜ਼ਾਰਾਂ ਨੇ ਆਪਣੀ ਜ਼ਿੰਦਗੀ ਗਵਾਈ ਹੋਈ। ਹੁਣ ਜੇ ਅਸੀਂ ਪੁਤਿਨ ਵੱਲ ਦੇਖੀਏ, ਪੁਤਿਨ ਜਿਹੜਾ ਅੱਜ ਰੂਸ ਦਾ ਪ੍ਰੈਜ਼ੀਡੈਂਟ ਹੈ, ਜਦੋਂ ਸੋਵੀਅਤ ਯੂਨੀਅਨ ਹੁੰਦਾ ਸੀ ਇਹ KGB ਦਾ ਚੀਫ ਵੀ ਰਿਹਾ, ਔਰ ਰਸ਼ੀਆ ਜਿਸ ਦੀ ਕਮਿਊਨਿਸਟ ਆਈਡੀਓਲੋਜੀ ਨੇ, ਜਿਹੜਾ 1917 ਦੇ ਵਿੱਚ ਇਸ ਨੂੰ ਰਸ਼ੀਅਨ ਇਨਕਲਾਬ ਦਾ ਨਾਂ ਦਿੱਤਾ ਜਾਂਦਾ ਹੈ, ਲੈਨਿਨ ਔਰ ਫਿਰ ਬਾਅਦ ਦੇ ਵਿੱਚ ਸਟਾਲਿਨ ਔਰ ਖਰੁਸ਼ਚੇਵ, ਉਹਨਾਂ ਸਾਰਿਆਂ ਤੋਂ ਲੈ ਕੇ ਫਿਰ ਜਦੋਂ ਤੱਕ ਜਿਹੜਾ ਹੈ ਉਹ ਉਸ ਦੇ 15 ਟੁਕੜੇ ਹੁੰਦੇ ਨੇ ਗੋਰਬਾਚੋਵ, ਔਰ ਉਸ ਪੀਰੀਅਡ ਤੋਂ ਬਾਅਦ ਫਿਰ ਯੈਲੈਂਸਕੀ ਜਿਹੜਾ ਹੈ ਯੈਤਸਨ, ਨਾਟ ਯੈਲੈਂਸਕੀ, ਯੈਤਸਨ ਰਸ਼ੀਅਨ ਪ੍ਰੈਜ਼ੀਡੈਂਟ ਬਣਦਾ। ਔਰ ਇਹ ਪੁਤਿਨ ਜਿਹੜਾ ਸੋਵੀਅਤ ਯੂਨੀਅਨ ਦੇ ਵੇਲੇ KGB ਦਾ ਹੈਡ ਸੀ, ਕਿਵੇਂ ਜਿਹੜਾ ਪਿੱਛੋਂ ਦੀ ਨਿਕਲ ਕੇ ਆ ਕੇ ਰਸ਼ੀਆ ਦਾ ਫਿਰ ਕਾਰਜਭਾਰ ਸੰਭਾਲਦਾ ਹੈ।
ਔਰ ਹੁਣ ਤਾਂ ਉਹ ਤੈ ਜੀਵਨ ਬਣਨ ਵਾਲਾ ਹੀ ਕੰਮ ਹੈ। ਸ਼ੀ ਜਿਨਪਿੰਗ ਨੇ, ਚਾਈਨਾ ਦੇ ਪ੍ਰੈਜ਼ੀਡੈਂਟ ਨੇ ਆਪਣੇ ਕਨਸਟੀਟਿਊਸ਼ਨ 'ਚ ਅਮੈਂਡਮੈਂਟ ਕਰਕੇ ਕੀਤਾ ਹੋਇਆ। ਉੱਥੇ ਸ਼ੈਮ ਇਲੈਕਸ਼ਨਸ ਹੁੰਦੀਆਂ ਨੇ ਔਰ ਉਸ ਦੇ ਥੱਲੇ ਉਹ ਪੁਤਿਨ ਜਿਹੜਾ ਉਹ ਬਣਦਾ, ਉਹਨੂੰ ਕਿਵੇਂ ਹਟਾਉਣਾ ਹੈ ਔਰ ਇਸ ਪੀਰੀਅਡ 'ਚ ਉਹਨੇ ਕਿਵੇਂ ਵਿਦਿਨ ਦਾ ਕੰਟਰੀ ਆਪਣੇ ਓਪੋਨੈਂਟਸ ਨੂੰ ਐਲੀਮੀਨੇਟ ਕੀਤਾ। ਜਿਹੜਾ ਮੇਨ ਲੀਡਰ ਆਫ ਦਾ ਆਪੋਜੀਸ਼ਨ ਸੀ, ਕੁਝ ਸਮਾਂ ਪਹਿਲਾਂ ਉਹਨੂੰ ਕੈਮੀਕਲ ਵੈਪਨ ਰਾਹੀਂ ਮਾਰਨਾ ਚਾਹਿਆ, ਫਿਰ ਵਾਪਸ ਜੇਲ੍ਹ 'ਚ ਪਹੁੰਚਾਇਆ, ਫਿਰ ਸ਼ੱਕੀ ਹਾਲਾਤ 'ਚ ਉਹਦੀ ਮੌਤ ਹੋਈ। ਵਿਦਿਨ ਕੰਟਰੀ ਤਾਂ ਉਸਨੇ ਆਪਣੀ ਗੱਦੀ ਕਾਇਮ ਰੱਖਣ ਦੇ ਲਈ ਜਿਹੜੀਆਂ ਨੇ ਹਜ਼ਾਰਾਂ ਕਿਲਿੰਗਸ ਕੀਤੀਆਂ ਹੀ ਨੇ। ਪਰ ਰੂਸ ਦੀ ਨੇ ਜਿਹੜਾ ਲਗਭਗ 2.5 ਸਾਲ ਪਹਿਲਾਂ ਫਰਵਰੀ 2022 ਦੇ ਵਿੱਚ ਜਿਹੜਾ ਯੂਕਰੇਨ ਦੇ ਉੱਤੇ ਹੈ, ਉਸ ਤੋਂ ਪਹਿਲਾਂ ਬੈਲਾਰੂਸ ਨਾਲ ਕੀ ਕੀਤਾ, ਉਸ ਤੋਂ ਵੀ ਪਹਿਲਾਂ ਕ੍ਰੀਮੀਆ ਦੇ ਵਿੱਚ ਕੀ ਕੀਤਾ, ਉਹ ਇੱਕ ਵੱਖਰੀ ਕਹਾਣੀ ਹੈ। ਪਰ ਉਹਦੇ 'ਚ ਇਸ ਲੈਵਲ ਦੇ ਜਿਹੜੇ ਨੇ ਜਾਨੀ ਨੁਕਸਾਨ ਨਹੀਂ ਹੋਏ। ਹਾਲਾਂ ਉਹਨੇ ਇੰਟਰਨੈਸ਼ਨਲ ਲਾਅ ਵਾਇਓਲੇਟ ਕੀਤਾ, UN ਚਾਰਟਰ ਵਾਇਓਲੇਟ ਕੀਤਾ। ਔਰ ਫਰਵਰੀ 2022 ਦੇ ਵਿੱਚ ਜਦੋਂ ਫੁੱਲ ਸਕੇਲ ਰਸ਼ੀਆ ਨੇ ਯੂਕਰੇਨ ਦੇ ਉੱਤੇ ਧਾਵਾ ਬੋਲਿਆ, ਸੋ ਜ਼ਾਹਰ ਹੈ ਉਹ ਵਾਇਓਲੇਸ਼ਨ ਸੀ ਸੋਵਰਨਿਟੀ ਦੇ ਵੀ, ਯੂਕਰੇਨ ਦੇ ਇੰਟਰਨੈਸ਼ਨਲ ਲਾਅ ਦੇ ਵੀ। ਪਰ ਇਹਨਾਂ ਲਗਭਗ 2.5 ਵਰਿਆਂ ਦੇ ਵਿੱਚ ਫਰਵਰੀ ਤੋਂ ਬਾਅਦ ਅਸੀਂ ਜੇ ਹੁਣ ਜੁਲਾਈ ਤੱਕ ਕਾਊਂਟ ਕਰਦੇ ਹਾਂ, ਲੱਖਾਂ ਲੋਕ ਮਾਰੇ ਜਾ ਚੁੱਕੇ ਨੇ ਦੋਵੇਂ ਪਾਸੇ, ਰਸ਼ੀਆ ਦੇ ਆਪਣੇ ਵੀ। ਔਰ ਜਦੋਂ ਅਸੀਂ ਹੁਣ ਦੇਖਦੇ ਹਾਂ ਕਿ ਰਸ਼ੀਆ ਨੇ ਇਸ ਗੱਲ ਨੂੰ ਧਿਆਨ 'ਚ ਰੱਖਦੇ ਹਾਂ ਕਿ ਵੀ ਜਦੋਂ ਬਹੁਤ ਸਾਰੇ ਜਿਹੜੇ ਉਹ ਕਾਫਨ ਆਉਂਦੇ ਨੇ, ਮੁਰਦੇ ਆਉਂਦੇ ਨੇ, ਤੇ ਉਹ ਮੁਲਕ 'ਚ ਇਹ ਨਾ ਹੋਏ ਵੀ ਇਸ ਜੰਗ ਨੂੰ ਬੰਦ ਕਰੋ, ਕਿਵੇਂ ਮਰਸਨਰੀ ਜਿਹੜੇ ਨੇ ਉਹ ਆਪਣੇ ਲਈ ਲੜਨ ਲਈ ਭਰਤੀ ਕੀਤੇ, ਜਿਨ੍ਹਾਂ ਦੇ ਵਿੱਚ ਚੈਚਨੀਅਨ ਵੀ ਨੇ, ਮਿਡਲ ਈਸਟਰਨ ਵੀ ਕੁਝ ਹੋਰ ਨੇ, ਔਰ ਈਵਨ ਇੰਡੀਅਨ ਵੀ। ਹੁਣ ਜਦੋਂ ਅਸੀਂ ਮੋਦੀ ਦੀ ਵਿਜ਼ਿਟ ਦੀ ਗੱਲ ਕਰਾਂਗੇ ਕਿ ਜਿਹੜੀ ਟੇਬਲ ਦੇ ਉੱਤੇ ਡਿਸਕਸ਼ਨਸ ਹੋਈ, ਹਾਲਾਂ ਕਿਹਾ ਤੇ ਸੈਂਕੜਿਆਂ ਜਾ ਰਿਹਾ ਹੈ ਵੀ ਜਿਹੜੇ ਇੰਡੀਅਨ ਰਸ਼ੀਆ ਵੱਲੋਂ ਯੂਕਰੇਨ ਦੇ ਵਿੱਚ ਲੜ ਰਹੇ ਨੇ, ਪਰ ਇਹ ਗਿਣਤੀ ਥਾਊਜ਼ੈਂਡਸ ਵੀ ਹੋ ਸਕਦੀ ਹੈ ਜਿਸ ਲੈਵਲ ਦੇ ਉੱਤੇ ਇਹ ਸਾਰੀ ਗੱਲ ਤੁਰੀ ਹੋਈ ਹੈ। ਸੋ ਦੂਸਰੇ ਪਾਸੇ ਜੇ ਰਸ਼ੀਅਨ ਖੁਦ ਉਹਨਾਂ ਦੀਆਂ ਕੈਜੂਅਲਟੀਜ਼ ਨੇ ਤਾਂ ਉਹਨਾਂ ਨੇ ਕਿੰਨੇ ਯੂਕਰੇਨੀਅਨ ਮਾਰੇ ਨੇ, ਉਹ ਗਿਣਤੀ ਵੀ ਲੱਖਾਂ 'ਚ ਹੈ, ਕਿਉਂਕਿ ਇਹਦੇ 'ਚ ਜਿਹੜਾ ਸੋਰਸ ਆਫ ਨਿਊਜ਼ ਹੈ ਦੋਨੋਂ ਹੀ ਖੈਮਿਆਂ ਤੋਂ ਹੈ। ਇਸ ਲਈ ਅਸੀਂ ਵਿਦ ਵੈਰਾਸਿਟੀ ਜਾਂ ਵਿਦ ਕਨਫਰਮੇਸ਼ਨ ਨਹੀਂ ਕਹਿ ਸਕਦੇ ਕਿ ਕਿੱਥੇ, ਪਰ ਇਹ ਲੱਖਾਂ 'ਚ ਗਿਣਤੀ ਹੈ। ਔਰ ਉਹਦੇ 'ਚ ਜਿਵੇਂ ਜੋ ਕੁਛ ਨੈਤਨਯਾਹੂ ਗਜ਼ਾ ਦੇ ਵਿੱਚ ਕਰ ਰਿਹਾ, ਜਿਹਦੇ 'ਚ ਜਿਹੜੀਆਂ 2/3 ਮੌਤਾਂ ਨੇ ਉਹ ਬੱਚਿਆਂ ਔਰ ਔਰਤਾਂ ਦੀਆਂ ਨੇ। ਔਰ ਯੂਕਰੇਨ ਦੇ ਵਿੱਚ ਜਿਵੇਂ ਇਸ ਵੇਲੇ ਲਗਾਤਾਰ ਮਿਸਾਈਲਾਂ ਦਾ ਮੀਂਹ ਜਿਹੜਾ ਉਹ ਵਰਾਇਆ ਜਾ ਰਿਹਾ ਪੁਤਿਨ ਵੱਲੋਂ, ਈਵਨ ਇਹ ਮਾਸ ਮਰਡਰ ਮੋਦੀ ਜੀ ਦੀ ਅਸੀਂ ਗੱਲ ਕਰਾਂਗੇ, ਜਿਸ ਦੀ ਸ਼ੁਰੂਆਤ ਹੀ ਹਜ਼ਾਰਾਂ ਮੁਸਲਮਾਨਾਂ ਦੇ ਖੂਨ ਨਾਲ ਤਿਲਕ ਲਾ ਕੇ ਇਹ ਹਿੰਦੂ ਹਿਰਦੇ ਸਮਰਾਟ ਬਣਿਆ 2002 'ਚ। ਇਹ ਮਾਸ ਮਰਡਰ ਜਿਹੜਾ ਜਿਸ ਦੇ ਉੱਤੇ 12 ਸਾਲ ਪਾਬੰਦੀ ਰਹੀ, ਉਹ US ਸਰਫ ਦੀਆਂ ਰਿਪੋਰਟਾਂ ਸੀ, ਅਮਰੀਕਾ ਜਾਂ ਕੈਨੇਡਾ ਜਾਂ UK 'ਚ ਕਿ ਇਹਨਾਂ ਮੁਲਕਾਂ 'ਚ ਆ ਨਹੀਂ ਸੀ ਸਕਦਾ। ਸੋ ਉੱਥੇ ਤਾਂ ਇਹ ਮਾਸ ਮਰਡਰ ਸੀ। ਫਿਰ 2014 ਜਦੋਂ ਪ੍ਰਾਈਮ ਮਿਨਿਸਟਰ ਬਣਿਆ ਔਰ ਹੁਣ ਤੀਸਰੀ ਵਾਰ ਪ੍ਰਾਈਮ ਮਿਨਿਸਟਰ ਬਣਨ ਤੋਂ ਬਾਅਦ ਇਸ ਨੇ ਐਤਕੀ ਕੋਈ ਆਪਣਾ ਪਹਿਲੀ ਵਿਜ਼ਿਟ ਦੇ ਲਈ ਕੋਈ ਨੇਬਰਿੰਗ ਮੁਲਕ ਨਹੀਂ ਚੁਣਿਆ, ਜਾਂ ਕੋਈ ਅਮਰੀਕਾ ਨਹੀਂ ਚੁਣਿਆ, ਜਾਂ ਯੂਰਪੀਅਨ ਮੁਲਕ ਨਹੀਂ ਚੁਣਿਆ। ਸਿੱਧਾ ਦੌੜਦਾ ਜਿਹੜਾ ਉਹ ਪੁਤਿਨ ਦੀ ਕੱਛ 'ਚ ਵੜਿਆ। 8 ਜੁਲਾਈ 9 ਜੁਲਾਈ 2 ਦਿਨ ਦਾ ਉਸ ਦਾ ਰਾਊਟ, ਔਰ ਦੁਨੀਆ ਦੀਆਂ ਨਜ਼ਰਾਂ ਲੱਗੀਆਂ ਹੋਈਆਂ ਸੀ, ਕਿਉਂਕਿ ਇੱਕ ਪਾਸੇ ਮਾਸ ਮਰਡਰ ਦੇ ਤੌਰ ਤੇ ਪੁਤਿਨ, ਜਿਸ ਦੇ ਖਿਲਾਫ UN ਦੀਆਂ ਸੈਂਕਸ਼ਨਸ ਨੇ, ਅਮਰੀਕਾ ਦੀਆਂ, ਨੈਟੋ ਦੀਆਂ ਸੈਂਕਸ਼ਨਸ ਨੇ, ਪਾਬੰਦੀਆਂ ਨੇ, ਔਰ ਪੁਤਿਨ ਦੇ ਖਿਲਾਫ ਵਾਰੰਟ ਵੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਵੱਲੋਂ ਜਾਰੀ ਹੋਏ ਨੇ। ਇਸ ਲਈ ਉਹ ਸਿਰਫ ਉਸ ਮੁਲਕ 'ਚ ਹੀ ਜਾਂਦਾ ਹੈ ਜਿੱਥੇ ਉਹਨੂੰ ਪਤਾ ਹੈ ਕਿ ਉਸ ਦੀ ਜਿਹੜੀ ਹੈ ਵਿਜ਼ਿਟ ਉਹ ਸੁਰੱਖਿਅਤ ਹੋਏਗਾ। ਔਰ ਦੂਸਰੇ ਪਾਸੇ ਮੋਦੀ ਜਿਹੜਾ ਪਹਿਲਾਂ ਹੀ ਮਾਸ ਮਰਡਰ ਸੀ, ਗੁਜਰਾਤ ਦਾ ਬੁੱਚੜ ਆਫ ਗੁਜਰਾਤ ਦੇ ਤੌਰ ਤੇ ਉਹਨੂੰ ਜਾਣਿਆ ਜਾਂਦਾ ਹੈ, ਉਸ ਨੇ ਜੋ ਪਿਛਲੇ ਪੀਰੀਅਡ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ, ਜਿਹਦੇ ਥੱਲੇ ਭਾਈ ਅਵਤਾਰ ਸਿੰਘ ਖੰਡਾ ਦਾ ਭਾਰਤੀ ਏਜੰਸੀਆਂ UK ਦੇ ਵਿੱਚ ਕੈਮੀਕਲ ਵੈਪਨਸ ਨਾਲ ਐਂਡ ਕਰਦੀਆਂ ਨੇ, ਭਾਈ ਪਰਮਜੀਤ ਸਿੰਘ ਪੰਜਵੜ ਸਮੇਤ, ਜਦੋਂ ਹੁਣ ਅਸੀਂ ਈਵਨ ਸਾਰਾ ਐਡਮ ਜਿਹੜੀ CIA ਲਈ ਕੰਮ ਕਰਦੀ ਆਲਾ ਆਫੀਸ਼ੀਅਲ ਸੀ, ਉਸ ਦਾ ਜਿਹੜਾ ਇੰਟਰਵਿਊ 3 ਘੰਟੇ ਦਾ ਜਿਹੜਾ ਸ਼ਿਆਨ ਸ਼ੋਅ ਦੇ ਵਿੱਚ ਆਇਆ,
ਜਿਸ 'ਚ ਉਹਨੇ ਕਿਹਾ ਕਿ ਇੰਡੀਅਨ ਏਜੰਸੀਆਂ ਨੇ $10 ਮਿਲੀਅਨ ਮੁੱਲਾ ਯਾਕੂਬ ਨੂੰ, ਜਿਹੜਾ ਆਈਸਿਸ ਖੁਰਾਸਾਨੀ ਜਿਸ ਦਾ ਪਿਛੋਕੜ ਤਾਲਿਬਾਨ ਦੇ ਨਾਲ ਜੁੜਦਾ ਜਾ ਕੇ, ਉਹਨਾਂ ਨੂੰ ਦੇ ਕੇ ਟਰਾਂਸਨੈਸ਼ਨਲ ਰਿਪਰੈਸ਼ਨ ਥੱਲੇ ਕਸ਼ਮੀਰੀ ਔਰ ਸਿੱਖ ਮਿਲੀਟੈਂਟਸ ਦਾ ਪਾਕਿਸਤਾਨ ਦੇ ਵਿੱਚ ਖਾਤਮਾ ਕੀਤਾ ਜਾਂ ਕਰਾਉਣ ਦੇ ਲਈ ਜਿਹੜਾ ਉਹਨਾਂ ਨੂੰ ਡਰਟੀ ਠੇਕਾ ਦਿੱਤਾ। ਔਰ ਬਾਹਰ ਅਸੀਂ ਦੇਖਦੇ ਹਾਂ ਕਿ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਦਾ ਜਿਹੜਾ 18 ਜੂਨ ਨੂੰ 2023 ਨੂੰ ਕੋਲਡ ਬਲੱਡਡ ਮਰਡਰ, ਔਰ ਫਿਰ ਜੂਨ ਦੇ ਵਿੱਚ ਨਿਊਯਾਰਕ ਕੋਰਟ ਦੇ ਵਿੱਚ ਗੁਰਪਤਵੰਤ ਸਿੰਘ ਪੰਨੂ ਮਰਡਰ ਪਲਾਟ ਦੀ ਇੰਡਾਈਕਮੈਂਟ। ਸੋ ਇਹਦੇ 'ਚ ਕੋਈ ਦੋ ਸ਼ੱਕ ਨਹੀਂ ਹੈ ਕਿ ਇਸ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹਨਾਂ ਦੋਨਾਂ ਦੇ ਹੱਥ ਹੀ ਜਿਹੜੇ ਨੇ ਉਹ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ। ਅੱਜ ਵੀ ਇਹਨਾਂ ਦੋਨਾਂ ਨੇ ਇੰਟਰਨੈਸ਼ਨਲ ਲਾਅ ਫਲਾਊਟ ਕੀਤਾ ਹੈ, UN ਚਾਰਟਰ ਫਲਾਊਟ ਕੀਤਾ ਹੈ, ਔਰ ਮੁਲਕਾਂ ਦੀ ਸੋਵਰਨਿਟੀ ਜਿਹੜੀ ਹੈ ਉਹ ਫਲਾਊਟ ਕੀਤੀ ਹੈ। ਔਰ ਈਵਨ ਦੂਸਰੇ ਮੁਲਕਾਂ ਦੀ ਸੋਵਰਨਿਟੀ, ਜੇ ਅਮਰੀਕਾ 'ਚ ਆ ਕੇ ਮਰਡਰ ਕਰਨ ਦੀ ਲਾਈਨ, ਤੇ ਇਹ ਜਦੋਂ ਇਸ ਲੈਵਲ ਦੇ ਦੋ ਮਰਡਰ ਆਪਸ 'ਚ ਗਲ ਮਿਲਣ ਤੇ ਫਿਰ ਬਹੁਤਿਆਂ ਨੂੰ ਜਿਹੜੇ ਹਿਸਟਰੀ ਦੇ ਵਿਦਿਆਰਥੀ ਨੇ ਜਾਂ ਇੰਟਰਨੈਸ਼ਨਲ ਪੋਲਿਟਿਕਸ ਦੇ ਵਿੱਚ ਦਿਲਚਸਪੀ ਰੱਖਦੇ ਨੇ, ਉਹਨਾਂ ਨੂੰ ਇਹ ਮਿਲਨ ਜਿਹੜਾ ਦੋ ਬੁੱਚੜਾਂ ਦਾ ਮਿਲਣ ਹੈ ਉਹ ਇਵੇਂ ਹੀ ਹੈ ਜਿਵੇਂ ਹਿਟਲਰ ਔਰ ਮੁਸੋਲਿਨੀ, ਇੱਕ ਫਾਸ਼ਿਜ਼ਮ ਦਾ ਪਿਓ ਇਟਲੀ ਦੇ ਵਿੱਚ, ਇੱਕ ਨਾਜ਼ੀਜ਼ਮ ਦਾ ਪਿਓ ਹਿਟਲਰ, ਉਹ ਦੋਨੋਂ ਆਪਸ 'ਚ ਗੜ ਲੱਗ ਰਹੇ ਹੋਣ। ਸੋ ਇਸ ਦੇ ਉੱਤੇ ਬਿਲਕੁਲ, ਕਿਉਂਕਿ ਮੋਦੀ ਦੀ ਵਿਜ਼ਿਟ, ਉਹਦੀ ਟਾਈਮਿੰਗ, ਜਦੋਂ ਇੱਕ ਪਾਸੇ ਅਮਰੀਕਾ ਦੇ ਵਿੱਚ ਨੈਟੋ ਮੁਲਕਾਂ ਦੀ ਜਿਹੜੀ ਹੈ ਉਹ ਕਨਕਲੇਵ ਇਸੇ ਹੀ ਯੂਕਰੇਨ ਦੇ ਮੁੱਦੇ ਦੇ ਉੱਤੇ ਜਿਹੜਾ ਸੀਰੀਅਸ ਪੜਾਅ 'ਚ ਹੈ, ਔਰ ਜਦੋਂ ਈਵਨ ਮੋਦੀ ਮਾਸਕੋ ਦੇ ਵਿੱਚ ਸੀ, ਜਿਵੇਂ ਮਾਸ ਮਰਡਰ ਪੁਤਿਨ ਨੇ ਜਿਹੜਾ ਉਹ ਮਿਸਲਸ ਦਾ ਮੀਂਹ ਵਰਾਇਆ, ਜਿਸ ਦਾ ਸ਼ਿਕਾਰ ਈਵਨ ਕੈਂਸਰ ਹਸਪੀਟਲ, ਬੱਚਿਆਂ ਦਾ ਹਸਪੀਟਲ, ਆਮ ਲੋਕ ਦਰਜਨਾਂ ਮਾਰੇ ਗਏ। ਔਰ ਉਹਦੀ ਟਾਈਮਿੰਗ ਨੂੰ ਦੇਖਦੇ ਔਰ ਬਿਲਕੁਲ ਠੀਕ ਜ਼ੈਲੈਂਸਕੀ ਜਿਹੜਾ ਯੂਕਰੇਨ ਦਾ ਪ੍ਰੈਜ਼ੀਡੈਂਟ ਹੈ, ਜਿਹੜਾ ਪਿੱਛੇ ਜੇ ਇੱਕ ਇੰਟਰਨੈਸ਼ਨਲ ਮੀਟ ਦੇ ਦੌਰਾਨ ਜਿਹੜੀ ਹੈ ਉਹ ਸਾਈਡ ਲਾਈਨ ਮੁਲਾਕਾਤ ਵੀ ਮੋਦੀ ਨਾਲ ਹੋਈ, ਤੇ ਉਹਨੇ ਕਿਹਾ ਕਿ ਭਾਈ ਤੁਸੀਂ ਰਸ਼ੀਆ ਦੇ ਨੇੜੇ ਹੋ, ਇਹਨੂੰ ਐਂਡ ਕਰੋ ਇਸ। ਉਹਨੇ ਵੀ ਕਿਹਾ ਹਾਂ ਅਸੀਂ ਬੈਟਲ ਯੁੱਧ ਦੇ ਖਿਲਾਫ ਆ, ਕੁਝ ਕਰਾਂਗੇ। ਔਰ ਇਹ ਜਿਹੜੀ ਬਿਲਕੁਲ ਜਿਹਨੂੰ ਤੁਸੀਂ ਕਹਿੰਦੇ ਝੰਜੋੜਨ ਵਾਲੀ ਤਸਵੀਰ ਕਿ ਕਿਵੇਂ ਮੋਦੀ ਔਰ ਪੁਤਿਨ ਜਿਹੜਾ ਹੈ ਉਹ ਇੱਕ ਦੂਜੇ ਦੇ ਗਲ ਮਿਲਦੇ ਨੇ, ਇਕੱਲੇ ਗਲ ਹੀ ਨਹੀਂ ਮਿਲਦੇ, ਫਿਰ ਉਹਨੂੰ ਪੁਤਿਨ ਆਪਣੇ ਡਾਚਾ ਜਿਹਨੂੰ ਕਹਿੰਦੇ ਨੇ, ਜਿਵੇਂ ਫਾਰਮ ਹਾਊਸ ਅੱਜ ਕੱਲ੍ਹ ਬਣਾਏ ਹੋਏ ਨੇ ਇੰਡੀਆ ਦੇ ਰਿਚ ਪੋਲੀਟੀਸ਼ੀਅਨਸ ਨੇ, ਪ੍ਰਾਈਵੇਟ ਤੁਹਾਡੀ ਥਾਂ, ਉੱਥੇ ਜਾ ਕੇ ਜਿਵੇਂ ਉਸ ਦੇ ਨਾਲ ਉਹ ਗੁਫ਼ਤਗੂ ਕਰਦਾ। ਫਿਰ ਇਹੀ ਨਹੀਂ, ਮੋਦੀ ਨੂੰ ਉਹਨਾਂ ਨੇ ਰਸ਼ੀਆ ਨੇ ਜਿਹੜਾ ਉਹਨਾਂ ਦਾ ਹਾਈਐਸਟ ਸਿਵਲੀਅਨ ਅਵਾਰਡ ਹੈ, ਜਿਸ ਨੂੰ ਇਹ ਆਰਡਰ ਆਫ ਸੇਂਟ ਐਂਡਰਿਊ ਦਾ ਅਪੋਸਟਲ, ਇਹ ਸੇਂਟ ਐਂਡਰਿਊ ਜਿਹੜੇ ਨੇ ਪੀਟਰ ਦੇ ਨਾਂ ਦੇ ਥੱਲੇ, ਇਹ 1698 ਦੇ ਵਿੱਚ ਇਹ ਰਸ਼ੀਅਨ ਜ਼ਾਰ ਪੀਟਰ ਨੇ ਇਸ ਨੂੰ ਜਿਹੜਾ ਹੈ ਉਹ ਐਸਟੈਬਲਿਸ਼ ਕੀਤਾ ਸੀ, ਇਸ ਅਵਾਰਡ ਨੂੰ। ਔਰ ਜ਼ਾਹਰ ਹੈ ਕਿ ਰਸ਼ੀਆ ਦੇ ਵਿੱਚ ਜਿਹੜੀ ਕ੍ਰਿਸਚੈਨਿਟੀ ਹੈ ਉਹ ਇੱਕ ਜ਼ਮਾਨੇ ਦੇ ਵਿੱਚ ਰਸ਼ੀਅਨ ਆਰਥੋਡਾਕਸ ਚਰਚ, ਇੱਕ ਲੰਬੀ ਕਹਾਣੀ ਹੈ ਇਹਨਾਂ ਦੀ ਕਿ ਸੀਰੀਅਨ ਚਰਚ ਕੀ ਹੈ, ਰਸ਼ੀਅਨ ਆਰਥੋਡਾਕਸ ਕੀ ਹੈ, ਕੈਥੋਲਿਸਿਜ਼ਮ ਕੀ ਹੈ, ਔਰ ਬਾਅਦ ਦੇ ਵਿੱਚ ਮਾਰਟਨ ਲੂਥਰ ਦੇ ਥੱਲੇ ਜਿਹੜਾ ਪ੍ਰੋਟੈਸਟੈਂਟ ਚਰਚ ਬਣੇ ਕੀ ਹੈ, ਉਹਦੇ 'ਚ ਮੈਂ ਵੇਰਵੇ 'ਚ ਨਹੀਂ ਜਾਵਾਂਗਾ। ਪਰ ਮੈਂ ਕਿਹਾ ਵੀ ਦੇਖੋ, ਇਹ ਕਮਿਊਨਿਸਟ, ਇਹ ਪੁਤਿਨ ਜਿਹਦੇ ਆਪਣੇ ਹੱਥ ਹਜ਼ਾਰਾਂ ਬੇਗੁਨਾਹ ਦੇ ਖੂਨ ਨਾਲ ਰੰਗੇ ਹੋਏ ਨੇ, ਜਿਸ ਕਮਿਊਨਿਜ਼ਮ ਨੇ ਸੋਵੀਅਤ ਯੂਨੀਅਨ ਦੇ ਅੰਦਰ ਜਦੋਂ ਇਹਨਾਂ ਦਾ ਬੋਲਬਾਲਾ ਸੀ, ਇਹਨਾਂ ਨੇ ਚਰਚ ਢਾਏ, ਮਸੀਤਾਂ ਢਾਈਆਂ, ਬੁੱਧਿਜ਼ਮ ਦਾ ਖਾਤਮਾ ਕੀਤਾ, ਲੱਖਾਂ ਜਿਹੜੇ ਨੇ ਉਹ ਧਰਮ ਦੇ ਨਾਂ ਧਰਮ ਦੇ ਉੱਤੇ ਪਾਬੰਦੀ ਲਾਈ, ਲੇਕਿਨ ਆਪਣੇ ਆਪ ਨੂੰ ਸਟਿਲ ਇਹ ਇਸ ਕਿਸਮ ਦਾ ਹੀ ਇਹ ਮਰਡਰ ਔਰ ਇਹ ਸੇਂਟ ਐਂਡਰਿਊ ਦੇ ਨਾਂ ਨੂੰ ਇਸਤੇਮਾਲ ਕਰਕੇ ਐਸਟੈਬਲਿਸ਼ ਕੀਤਾ ਅਵਾਰਡ ਵੀ ਮੋਦੀ ਦੇ ਗਲ 'ਚ ਉਹ ਮਾਲਾ ਜਿਹੀ ਪਾ ਦਿੱਤੀ ਹੈ। ਤੇ ਮੈਨੂੰ ਉਹਦੀ ਉਹ ਮਾਲਾ ਭਾਵੇਂ ਲੱਗਦੀ ਤਾਂ ਕਈਆਂ ਨੂੰ ਰੀਠਿਆਂ ਦੀ ਮਾਲਾ ਵਾਂਗ ਹੈ, ਪਰ ਮੈਨੂੰ ਉਹ ਇੱਕ ਮਰਡਰ ਉਂਗਲੀ ਮਾਰ ਯਾਦ ਆਇਆ, ਜਿਹਦਾ ਬੁੱਧ ਦੇ ਨਾਲ ਐਨਕਾਊਂਟਰ ਹੁੰਦਾ। ਔਰ ਉਂਗਲੀ ਮਾਰ ਬਾਰੇ ਜਿਹੜਾ ਇੱਕ ਕਾਤਲ ਸੀ, ਇਹ ਸੀ ਕਿ ਵੀ ਉਹ ਮਰਡਰ ਕਰਦਾ ਸੀ ਤੇ ਜਿਹਨੂੰ ਮਾਰਦਾ ਸੀ ਉਹਦੀ ਉਂਗਲ ਕੱਟ ਕੇ
ਤੇ ਉਹਨੇ ਮਾਲਾ ਬਣਾਈ ਹੋਈ ਸੀ, ਉਹ ਮਾਲਾ 'ਚ ਪਰੋ ਲੈਂਦਾ ਸੀ ਤੇ ਉਹਦਾ ਨਾਂ ਹੀ ਉਂਗਲੀ ਮਾਰ ਸੀ। ਔਰ ਬੁੱਧ ਦੇ ਨਾਲ ਉਹਦਾ ਐਨਕਾਊਂਟਰ ਹੁੰਦਾ ਔਰ ਉਸ ਦਾ ਜਿਹੜੀ ਹੈ ਉਹਦੇ 'ਚ ਤਬਦੀਲੀ ਹੁੰਦੀ ਹੈ। ਤੇ ਮੈਂ ਜਦੋਂ ਉਸ ਮਾਲਾ ਨੂੰ ਧਿਆਨ ਨਾਲ, ਮੈਂ ਕਿਹਾ ਪਹਿਲਾਂ ਤਾਂ ਉਹਨਾਂ ਦੋਨੋਂ ਮਰਡਰਸ ਇਹਨਾਂ ਦੇ ਹੱਥਾਂ 'ਚੋਂ ਮੈਨੂੰ ਬਲੱਡ ਡਿਪ ਕਰਦਾ ਨਜ਼ਰ ਆਉਂਦਾ। ਫਿਰ ਮੈਂ ਕਿਹਾ ਵੀ ਇਹ ਉਂਗਲੀ ਮਾਰ ਹੈ, ਇਹਦੀ ਸ਼ਕਲ ਤੁਸੀਂ ਦੇਖੋ ਮਾਲਾ 'ਚੋਂ, ਜਿਵੇਂ ਉਹ ਪਾ ਕੇ ਕਿ ਵੀ ਇੱਕ ਮਰਡਰਰ ਜਿਹੜਾ ਉਹ ਦੂਜੇ ਦੇ ਗਲ 'ਚ ਪਾ ਰਿਹਾ। ਚੰਗਾ ਹੁੰਦਾ ਕਿ ਮੋਦੀ ਵੀ ਆਪਣੀ ਕੋਈ ਨਾ ਕੋਈ ਜਿਹੜੀ ਸ਼ਿਵਲਿੰਗ ਵਾਲੀ ਮਾਲਾ ਨਾਲ ਲੈ ਜਾਂਦਾ ਜਾਂ ਦੂਜਾ ਤੇ ਉਹਦੇ ਗਲ 'ਚ ਪਾ ਦਿੰਦਾ ਕਿ ਭਾਈ ਇੱਕ ਉਂਗਲੀ ਮਾਰ ਦੂਸਰੇ ਉਂਗਲੀ ਮਾਰ ਨੂੰ ਵਡਿਆ ਰਿਹਾ। ਔਰ ਇਸ ਦੇ ਉੱਤੇ ਬਿਲਕੁਲ ਮਿਸਟਰ ਜ਼ੈਲੈਂਸਕੀ ਯੂਕਰੇਨੀਅਨ ਪ੍ਰੈਜ਼ੀਡੈਂਟ ਨੇ ਜਿਹੜਾ ਟਵੀਟ ਕੀਤਾ, ਜਿਹਨੇ ਬੜੀ ਤਕਲੀਫ ਦਿੱਤੀ ਅੱਜ ਇੰਡੀਆ ਦੇ ਬਹੁਤ ਸਾਰੇ ਟਾਕ ਸ਼ੋ ਇਹਦੇ ਤੇ ਕਿ ਜ਼ੈਲੈਂਸਕੀ ਦੀ ਇਸ ਟਿੱਪਣੀ ਦਾ ਕਿ ਵੀ ਇਹ ਬਹੁਤ ਬਰੂਟਲ ਹੈ। ਔਰ ਦੂਜਾ ਉਹਦੇ 'ਚ ਜ਼ੈਲੈਂਸਕੀ ਨੇ ਕਿਹਾ in Ukraine today 37 people were killed, 3 of whom were children and 170 were injured, including 30 children as a result of Russia's brutal missile strike। कि आज यूक्रेन 37 लोग मरे जिन्हें 3 बच्चे सी, 170 ਜ਼ਖਮੀ ਹੋਏ ਜਿਨ੍ਹਾਂ 13 ਬੱਚੇ ਨੇ। ਇਹ ਰਸ਼ੀਆ ਨੇ ਜਿਹੜਾ ਜ਼ਾਲਮਾਨਾ ਮਿਸਲ ਅਟੈਕ ਸਿਵਿਲੀਅਨਸ ਦੇ ਉੱਤੇ ਯੂਕਰੇਨ ਦੇ ਵਿੱਚ ਕੀਤਾ। ਇਹ ਰਸ਼ੀਅਨ ਮਿਸਲ ਸਟਰਕ ਦਾ ਲਾਰਜੈਸਟ ਚਿਲਡਰਨਸ ਹਸਪੀਟਲ ਇਨ ਯੂਕਰੇਨ, ਟਾਰਗੇਟਿੰਗ ਯੰਗ ਕੈਂਸਰ ਪੇਸ਼ੈਂਟਸ, ਮੈਨੀ ਵਰ ਬਰੀਡ ਅੰਡਰ ਦਾ ਰਬਲ। ਕਿ ਰਸ਼ੀਅਨ ਮਿਸਲ ਸਟ੍ਰਾਈਕ ਜਿਹੜੀ ਕਿ ਯੂਕਰੇਨ ਦਾ ਜਿਹੜਾ ਸਭ ਤੋਂ ਵੱਡਾ ਬੱਚਿਆਂ ਦਾ ਕੈਂਸਰ ਨਾਲ ਪੀੜਤ ਬੱਚਿਆਂ ਦਾ ਹਸਪੀਟਲ, ਉਸ ਦੇ ਉੱਤੇ ਇਹ ਮਿਸਾਈਲ ਡਿੱਗੀ ਜਿਸ ਦੇ ਵਿੱਚ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਜਿਉਂਦੇ ਹੀ ਮਲਬੇ ਦੇ ਵਿੱਚ ਦਬ ਗਏ। ਇਟ ਇਜ਼ ਅ ਹਿਊਜ ਡਿਸਅਪਾਇੰਟਮੈਂਟ ਐਂਡ ਅ ਡਿਵੈਸਟੇਟਿੰਗ ਬਲੋ ਟੂ ਪੀਸ ਐਫਰਟਸ ਟੂ ਸੀ the leader of the world's largest democracy hug the world's most bloody criminal in Moscow on Saturday। ਹੁਣ ਇਹਨੇ ਜ਼ੈਲੈਂਸਕੀ ਨੇ ਕਿਹਾ ਕਿ ਇਸ ਤੋਂ ਵੱਡੀ ਹੋਰ ਕੀ ਨਿਰਾਸ਼ਤਾ ਹੋ ਸਕਦੀ ਹੈ ਔਰ ਦੁਨੀਆ ਦੇ ਵਿੱਚ ਅਮਨ ਦੇ ਜਿਹੜੀਆਂ ਸੰਭਾਵਨਾਵਾਂ ਨੇ ਉਹਨਾਂ ਨੂੰ ਇਸ ਤੋਂ ਵੱਡਾ ਹੋਰ ਕੀ ਧੱਕਾ ਲੱਗ ਸਕਦਾ ਹੈ ਕਿ ਆਪਣੇ ਆਪ ਨੂੰ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਦਾ ਮੁਖੀ ਕਹਾਣ ਵਾਲਾ ਨੇਤਾ ਉਸ ਬਲੱਡੀ ਕ੍ਰਿਮੀਨਲ ਨੂੰ ਹੱਗ ਕਰ ਰਿਹਾ ਹੈ, ਉਸ ਨੂੰ ਜੱਫੀ 'ਚ ਲੈ ਰਿਹਾ ਹੈ ਉਸ ਦਿਨ ਜਦੋਂ ਇਹ ਯੂਕਰੇਨ ਦੇ ਉੱਤੇ ਵਾਪਰਿਆ। ਹੁਣ ਇਹ ਬਹੁਤ ਜ਼ੋਰਦਾਰ ਟਿੱਪਣੀ ਹੈ ਔਰ ਇਸ ਦੇ ਉੱਤੇ ਈਵਨ ਬਹੁਤ ਸਾਰੇ ਆਰਟੀਕਲ ਜਿਹੜੇ ਨੇ ਸਾਰੀਆਂ ਮੈਗਜ਼ੀਨਸ ਦੇ ਵਿੱਚ ਵੀ ਆਏ। ਅਸੀਂ ਕਿਉਂਕਿ ਇਹਦੇ ਤੇ ਇੱਕ ਇੰਡੀਪੈਂਡੈਂਟ ਸੈਗਮੈਂਟ ਵੀ ਕਿ ਅਮਰੀਕਾ ਦੇ ਲਈ ਹੁਣ ਵਕਤ ਆ ਗਿਆ ਕਿ ਵੀ ਉਹ ਆਪਣੀ ਨੀਤੀ ਨੂੰ ਬਦਲੇ, ਉਸ ਦੇ ਉੱਤੇ ਵੀ ਅਸੀਂ ਗੱਲ ਕਰਾਂਗੇ। ਪਰ ਜਿਹੜਾ ਈਵਨ ਇਸ ਦੇ ਉੱਤੇ ਮਿਸਟਰ ਡੈਰੇਕ ਗ੍ਰੋਸਮੈਨ ਜਿਹੜੇ ਸੀਨੀਅਰ ਡਿਫੈਂਸ ਐਨਾਲਿਸਟ ਹੈ ਰੈਂਡ ਕਾਰਪੋਰੇਸ਼ਨ 'ਚ, ਉਸ ਦਾ ਵੀ ਹੈ ਕਿ ਰਸ਼ੀਆ ਇਜ਼ ਏ ਸਟ੍ਰੈਟੇਜਿਕ ਸਪੋਇਲਰ ਇਨ ਦਾ ਇੰਡੋ ਪੈਸੀਫਿਕ, ਕਿ ਵੀ ਇਹ ਇੱਕ ਵੱਡਾ ਸਪੋਇਲਰ ਹੈ। ਔਰ ਇਸ ਦੇ ਨਾਲ ਜਿਹੜਾ PM ਮੋਦੀ ਰਿਸੀਵਸ ਰਸ਼ੀਆਜ਼ ਪ੍ਰੈਸਟੀਜੀਅਸ ਸਿਵਲ ਆਨਰ ਆਰਡਰ ਆਫ ਸੇਂਟ ਐਂਡਰਿਊਸ ਦਾ ਅਪੋਸਟਲ, ਇਹ ਇੰਡੀਅਨ ਮੀਡੀਆ ਕਵਰ ਕਰ ਰਿਹਾ। ਇੰਡੀਆ ਰਸ਼ੀਆ ਕਾਲ ਫਾਰ ਜ਼ੀਰੋ ਟੋਲਰੈਂਸ ਟੂ ਟੈਰਰਿਜ਼ਮ। ਹੁਣ ਇਹ ਵੀ ਫਨੀ ਨਹੀਂ ਹੈ, ਇਹ ਦੁਖਦਾਈ ਹੈ ਕਿ 2 ਕਾਤਲ ਮਾਸ ਮਰਡਰਰ ਮਿਲਦੇ ਨੇ ਔਰ ਮਿਲ ਕੇ ਫਿਰ ਉਹ ਸੁਨੇਹਾ ਦਿੰਦੇ ਨੇ ਕਿ ਜੀ ਇਹ ਦਹਿਸ਼ਤਗਰਦੀ ਜਿਹੜੀ ਹੈ ਇਹਦੇ ਲਈ ਬਿਲਕੁਲ ਟੋਲਰੈਂਸ ਨਹੀਂ ਹੋਣੀ ਚਾਹੀਦੀ। ਇਹਨਾਂ ਨੂੰ ਜਿਹੜੇ ਵੱਡੇ ਦਹਿਸ਼ਤਗਰਦ ਨੇ ਇਹ ਖੁਦ ਨੂੰ ਜਿਹੜੇ ਕਰਨ ਵਾਲੇ ਨੇ ਇਹ ਇਵੇਂ ਹੀ ਹੈ ਜਿਵੇਂ ਕਾਤਲ ਜਿਹੜਾ ਹੈ ਉਹ ਕਹਿ ਰਿਹਾ ਹੈ ਵੀ ਕਤਲ ਕਰਨਾ ਬਹੁਤ ਮਾੜਾ ਹੈ। ਸੋ ਇਹੀ ਇਹਨਾਂ ਦਾ ਪਾਰਟ ਹੈ। ਔਰ ਦੂਸਰੇ ਪਾਸੇ ਜਿਹੜਾ ਰਸ਼ੀਆ ਆਫਰਸ ਕੰਪਨਸੇਸ਼ਨ ਐਂਡ ਸਿਟੀਜ਼ਨਸ਼ਿਪ ਟੂ ਕਿਨ ਆਫ ਇੰਡੀਅਨਸ ਕਿਲਡ ਇਨ ਯੂਕਰੇਨ ਵਾਰ, ਕਿਉਂਕਿ ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਕਿ ਇੰਡੀਅਨ ਪਾਰਲੀਮੈਂਟ 'ਚ ਇਸ ਦੇ ਉੱਤੇ ਕਾਫੀ ਰੌਲਾ ਉੱਠਿਆ ਕਿ ਕਿਵੇਂ ਕਿੰਨੇ ਜਿਹੜੇ ਨੇ ਭਾਰਤੀ ਉਹ ਸਰਵ ਕਰ ਰਹੇ ਨੇ, ਉਹ 'ਚ ਸਿੱਖ ਔਰ ਮੁਸਲਮਾਨ ਜ਼ਿਆਦਾ ਇਹਨਾਂ ਨੇ ਏਜੰਟਾਂ ਰਾਹੀਂ, ਔਰ ਇਹ ਵੀ ਇੰਡੀਅਨ ਗਵਰਨਮੈਂਟ ਦੀ ਪਾਲਿਸੀ ਦਾ ਹਿੱਸਾ ਸੀ ਕਿ ਵੀ ਇਹਨਾਂ ਨੇ ਉਹਨਾਂ ਨੂੰ ਮਰਸਨਰੀ ਪ੍ਰੋਵਾਈਡ ਕੀਤੇ। ਤੇ ਹੁਣ ਉਹ ਰਸ਼ੀਆ ਕਹਿੰਦਾ ਜੀ ਜਿਹੜੇ ਮਾਰੇ ਗਏ ਨੇ ਅਸੀਂ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਸਿਟੀਜ਼ਨਸ਼ਿਪ ਦੇ ਦਿੰਦੇ ਹਾਂ ਰਸ਼ੀਆ ਦੀ, ਔਰ ਉਹਨਾਂ ਨੂੰ ਅਸੀਂ ਮੋਨੀਟਰੀ ਕੰਪਨਸੇਸ਼ਨ ਵੀ ਦੇ ਦਿੰਦੇ।
ਇਸੇ ਤਰ੍ਹਾਂ ਜਿਹੜੀ ਇੱਕ ਸਟੋਰੀ ਜਿਸ ਦੇ ਵਿੱਚ ਮੋਦੀ ਨੂੰ ਇਸ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਮੋਦੀ ਬੀਅਰ ਹਾਗਸ ਪੁਤਿਨ ਇਨ ਮਾਸਕੋ ਮਾਰਕਿੰਗ ਡੀਪ ਟਾਈਜ਼ ਬਿਟਵੀਨ ਰਸ਼ੀਆ ਐਂਡ ਇੰਡੀਆ despite Washington's efforts to woo Prime Minister Modi and isolate President Vladimir Putin, the visit shows continuing close relations between the countries. मतलब ये है कि भी इन्नी इन्वेस्टमेंट अमरीका ने की इंडिया ते पिछले 24 सालों च ਇਹਦੇ ਬਾਵਜੂਦ ਜਿਹਨੂੰ ਕਹਿੰਦੇ ਆ ਕਿ ਵੀ ਭਾਰਤ ਨੇ ਉਹਨੂੰ ਅਮਰੀਕਾ ਨੂੰ ਠੈਂਗਾ ਦਿਖਾਇਆ ਹੈ ਨਹੀਂ ਔਰ ਇਸੇ ਤਰ੍ਹਾਂ ਪੁਤਿਨ accepts Prime Minister Modi's request to release Indian military recruits on Russia-Ukraine war front. ਔਰ ਉਹਦੇ ਚੋਂ ਹਿੰਦੂ ਅਖਬਾਰ ਕ੍ਰੈਡਿਟ ਲੈ ਰਿਹਾ ਸੁਹਾਸਿਨੀ ਹੈਦਰ ਦੀ ਸਟੋਰੀ ਹੈ ਕਿ ਜੀ ਅਸੀਂ ਸਭ ਤੋਂ ਪਹਿਲਾਂ ਇਹ ਸਟੋਰੀ ਬ੍ਰੇਕ ਕੀਤੀ ਸੀ ਕਿ ਕਿਵੇਂ ਇੰਡੀਅਨਸ ਜਿਹੜੇ ਨੇ ਉਹ ਰਸ਼ੀਅਨ ਆਰਮੀ 'ਚ ਜਿਹੜੇ ਨੇ ਉਹ ਸਰਵ ਕਰ ਰਹੇ ਨੇ ਔਰ ਇਹ ਸਾਰੇ ਦੇ ਚੱਲਦਿਆਂ ਅਸੀਂ ਇਹੀ ਕਹਿਣਾ ਚਾਹਾਂਗੇ ਕਿ ਭਾਈ ਇਹ ਇੱਕ ਵੱਡੀ ਤਰਾਸਦੀ ਹੈ ਪਰ ਚਲੋ ਇਹ ਹੈ ਵੀ ਭਲਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋਂ ਛੁੱਟੀ ਜੇ ਅਮਰੀਕਾ ਔਰ ਵੈਸਟਰਨ ਕੰਟਰੀਜ਼ ਨੂੰ ਇਹ ਸਮਝ ਆ ਜਾਏ ਕਿ ਇਹ ਲਾਰਜੈਸਟ ਡੈਮੋਕ੍ਰੇਸੀ ਜਾਂ ਜਮਹੂਰੀਅਤ ਦੇ ਨਾਂ ਥੱਲੇ ਇਹ ਉਹੀ ਜਿਹੜੀ ਸਟੇਟ ਜੇ ਜਰਮਨੀ ਨਾਜ਼ੀ ਸਟੇਟ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਹਿਟਲਰ ਵੀ ਤਾਂ ਵੋਟਾਂ ਦੇ ਨਾਲ ਬਣਿਆ ਸੀ ਨਾਜ਼ੀ ਪਾਰਟੀ ਨੇ ਵੋਟਾਂ ਨਾਲ ਹੀ ਪਾਵਰ ਲਈ ਸੀ ਔਰ ਇਹ ਇਨਫੈਕਟ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ ਉਹ ਕਮਿਊਨਿਜ਼ਮ ਦੇ ਥੱਲੇ ਪੁਤਿਨ ਹੋਏ ਜਾਂ ਜਮਹੂਰੀਅਤ ਦੇ ਥੱਲੇ ਮੋਦੀ ਹੋਏ ਇਹ ਮਾਸ ਮਰਡਰ ਨੇ ਇਹ ਨਾਜ਼ੀ ਫਾਸ਼ੀ ਰੁਚੀਆਂ ਵਾਲੇ ਮੁਲਕ ਨੇ ਔਰ ਅਮਰੀਕਾ ਔਰ ਵੈਸਟ ਨੂੰ ਇਹ ਦੇਖਣਾ ਹੋਏਗਾ ਕਿ ਕੀ ਉਹਨਾਂ ਨੇ ਸਟਿਲ ਇਹਨਾਂ ਨੂੰ ਸੱਪਾਂ ਨੂੰ ਦੁੱਧ ਪਿਉਣਾ ਕਿ ਇਹਨਾਂ ਦੇ ਨਾਲ ਉਹੀ ਕਰਨਾ ਹੈ ਜੋ ਕਿ ਇਹ डिजर्व करते हैं जी रासा थोड़ा बहुत बहुत शुक्रिया सो अथन ब्रेक व्यूअर्स तो सन इसी तरह बने रहना मिलते हैं आफ्टर दिस शॉर्ट ब्रेक यूके इटली जनेवा ਆਸਟਰੀਆ ਆਸਟ੍ਰੇਲੀਆ ਟੋਰਾਂਟੋ ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446 This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ ਕੀ ਤੁਸੀਂ ਰੋਜ਼ਾਨਾ ਕੰਮ व्यूअर्स वेलकम बैक ऑन प्रोग्राम सो व्यूअर्स गलबात करन जा रहे हैं कि मोदी ने एक बार फिर ਭਾਰਤ ਨੂੰ ਰੂਸ ਵੱਲ ਧੱਕ ਦਿੱਤਾ ਹੈ ਲਗਭਗ 24 ਸਾਲ ਪਹਿਲਾਂ ਜੋ ਅਮਰੀਕਾ ਨੇ ਭਾਰਤ ਨਾਲ ਵਿਸ਼ੇਸ਼ ਸਬੰਧ ਕਾਇਮ ਕਰਨ ਦੀ ਨੀਤੀ ਅਪਣਾਈ ਸੀ ਸੋ व्यूअर्स ਯੂੰ ਜਾਪਦਾ ਹੈ ਕਿ ਮੁਕੰਮਲ ਤੌਰ ਤੇ ਫੇਲ ਹੋਈ ਹੈ ਹੁਣ ਸਮਾਂ ਆ ਗਿਆ ਹੈ ਕਿ ਅਮਰੀਕਾ ਭਾਰਤ ਨੂੰ ਰੋਗ ਸਟੇਟ ਐਲਾਨੇ ਅਤੇ ਉਸ ਨਾਲ ਉਹੀ ਵਿਹਾਰ ਕਰੇ ਜੋ ਕਿ ਅਮਰੀਕਾ ਰੂਸ ਨਾਲ ਕਰ ਰਿਹਾ ਹੈ ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ ਇਹ ਵੀ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੀ ਹੈ ਕਿ ਵੀ ਟੂ ਬੈਟ ਔਨ ਅ ਰੋਂਗ ਹੋਰਸ ਇਹ ਜਿਹਨਾਂ ਜ਼ਮਾਨਿਆਂ 'ਚ ਈਵਨ ਅੰਗਰੇਜ਼ ਉਹਨਾਂ ਨੇ ਤੁਸੀਂ ਕੈਲਕਟਾ ਦਿੱਲੀ ਜਾਂ ਈਵਨ ਪਾਕਿਸਤਾਨ ਦੇ ਵੀ ਵੱਡੇ ਸ਼ਾਇਦ ਕਰਾਚੀ 'ਚ ਰੇਸ ਕੋਰਸ ਮੈਦਾਨ ਹੁੰਦੇ ਸੀ ਔਰ ਰੇਸ ਕੋਰਸ ਇੱਕ ਵੱਖਰਾ ਇਹ ਵੀ ਜੂਆ ਜਾਂ ਗੈਂਬਲਿੰਗ ਦਾ ਇੱਕ ਤਰੀਕਾ ਹੈ ਕਿਸੇ ਘੋੜੇ ਦੇ ਉੱਤੇ ਕਿ ਕਿਹੜਾ ਫਾਸਟ ਦੌੜਦਾ ਤੇ ਕੀ ਹੈ ਉਹਦੇ ਤੇ ਤੁਸੀਂ ਸ਼ਰਤ ਲਾਉਂਦੇ ਹੋ ਬੈਟ ਲਾਉਂਦੇ ਹੋ ਉਹਦੇ 'ਚੋਂ ਆਇਆ ਔਰ ਇਹ ਇੱਕ ਆਪਣੇ ਆਪ ਦੇ ਵਿੱਚ ਇਸ ਦੀ ਇੱਕ ਜਿਹੜੀ ਹੈ ਉਹ ਜਵਾਰੀਆਂ ਦੇ ਲਈ ਵੀ ਔਰ ਦੂਜਿਆਂ ਲਈ ਵੀ ਲੇਕਿਨ ਇਸ 'ਚੋਂ ਫਿਰ ਇਹ ਵੀ ਨਿਕਲਦਾ ਸੀ ਕਿ ਵੀ ਤੁਸੀਂ ਘੋੜਿਆਂ ਦੀ ਬਰੀਡਿੰਗ ਚੰਗੀ ਨਸਲ ਔਰ ਉਸ ਦੇ ਉੱਤੇ ਉਹਨਾਂ ਦਾ ਰਿਆਜ਼ ਦੂਜਾ ਤੀਜਾ ਸੋ ਇਹ ਉਹਦੀ ਪ੍ਰੋਗਰੈਸ ਵੀ ਸੀ ਬਟ ਹੈ ਲੈ ਦੇ ਕੇ ਇੱਕ ਗੈਂਬਲਿੰਗ ਹੀ ਸੀ ਬੈਟਿੰਗ ਇਸ ਨੂੰ ਕਹਿੰਦੇ ਸੀ ਤੇ ਇਹਦੇ ਚੋਂ ਅੰਗਰੇਜ਼ੀ ਐਕਸਪ੍ਰੈਸ਼ਨ ਵੀ ਆਈ ਟੂ ਬੈਟ ਔਨ ਅ ਰੋਂਗ ਹੋਰਸ ਕਿ ਵੀ ਜੇ ਤੁਸੀਂ ਮੋਟੀ ਲਾਇਆ ਪੈਸਾ ਚੰਗੀ ਨਸਲ ਦੇ ਘੋੜੇ ਤੇ ਲਾਉਂਦੇ ਜਿਹੜਾ ਤੁਹਾਨੂੰ ਘੱਟੋ ਘੱਟ ਜਿੱਤ ਕੇ ਤਾਂ ਦਿਖਾਉਂਦਾ ਨਹੀਂ ਤਾਂ ਤੁਹਾਡੇ ਪੈਸੇ ਡੁੱਬੇ ਹੁਣ ਅਸੀਂ ਜ਼ਿਕਰ ਕਰਕੇ ਹਟੇ ਹਾਂ ਕਿ ਵੀ ਦੋ ਮਾਸ ਮਰਡਰਰ ਜਿਹੜੇ ਨੇ ਉਹ ਇੱਕ ਦੂਜੇ ਦੇ ਗਲ ਮਿਲੇ ਔਰ ਗੰਗਾ ਜਮਨਾ ਦਾ ਸੰਗਮ ਹੋਇਆ ਔਰ ਮੈਂ ਗੰਗਾ ਜਮਨਾ ਦਾ
ਸੰਗਮ ਇਸ ਲਈ ਕਹਿ ਰਿਹਾ ਕਿਉਂਕਿ ਮੋਦੀ ਨੇ ਜਿਹੜੇ ਹੁਣ ਬਹੁਤ ਸਾਰੇ ਇੰਡੀਅਨ ਸਟੂਡੈਂਟ ਵੀ ਮਾਸਕੋ ਦੇ ਵਿੱਚ ਔਰ ਦੂਸਰਿਆਂ ਦੇ ਵਿੱਚ ਮੈਡੀਕਲ ਸਟੱਡੀ ਲਈ ਜ਼ਿਆਦਾ ਜਾਂਦੇ ਨੇ, ਨੌਕਰੀਆਂ ਵੀ ਕਰਨ ਲੱਗ ਗਏ ਨੇ, ਹੋਰ ਵੀ ਕਈ ਕਿਸਮ ਦੇ ਕਿੱਤਿਆਂ 'ਚ ਨੇ। ਅੱਛਾ। ਔਰ ਉਹਨਾਂ ਨੂੰ ਵੀ ਇਹਨੇ ਮੋਦੀ ਨੇ ਇੱਕ ਇਕੱਠ ਦੇ ਵਿੱਚ ਸੰਬੋਧਨ ਕੀਤਾ ਔਰ ਉੱਥੇ ਬੜੇ ਫਖਰ ਦੇ ਨਾਲ ਮੋਦੀ ਨੇ ਜਿਹੜਾ ਇੱਕ ਬੜੀ ਪਪੂਲਰ ਫਿਲਮ, ਸ਼ਾਇਦ ਮੇਰਾ ਨਾਮ ਜੋਕਰ ਸੀ ਕਿ ਕੋਈ ਹੋਰ ਫਿਲਮ ਨਾ, ਸ਼ਾਇਦ ਗੰਗਾ ਜਮਨਾ ਕਿ ਕੀ ਸੀਗੀ, ਪਰ ਇਹਦੇ 'ਚ ਮੋਦੀ ਨੇ ਵੀ ਉਹਨੂੰ ਰਾਜ ਕਪੂਰ ਦਾ ਇੱਕ ਸੌਂਗ ਜਿਹੜਾ ਉਹਨਾਂ ਜ਼ਮਾਨਿਆਂ 'ਚ ਬੜਾ ਪਪੂਲਰ, ਔਰ ਰਸ਼ੀਆ 'ਚ ਵੀ ਇਸ ਨੂੰ, ਕਿਉਂਕਿ ਰਸ਼ੀਅਨ ਬੜੇ دیਵਾਨੇ ਸੀ ਰਾਜ ਕਪੂਰ ਤੇ ਜਦੋਂ ਫਿਲਮ ਇੰਡਸਟਰੀ ਦੇ ਵਿੱਚ ਉਹ ਸੀ, ਬਿਲਕੁਲ, ਤੇ ਉਹਦੇ 'ਚ ਉਹਦਾ ਇੱਕ ਸੌਂਗ ਸੀ ਕਿ ਮੇਰਾ ਜੂਤਾ ਹੈ ਜਾਪਾਨੀ, ਮੇਰੀ ਪੈਂਟ ਇੰਗਲਿਸਤਾਨੀ, ਸਿਰ पे ਲਾਲ ਟੋਪੀ ਰੂਸੀ, ਫਿਰ ਵੀ ਦਿਲ ਹੈ ਹਿੰਦੁਸਤਾਨੀ। ਸੋ ਇਹ ਮੋਦੀ ਗਾ ਰਿਹਾ ਹੈ ਉੱਥੇ, ਉਹਨੂੰ ਕਹਿ ਰਿਹਾ ਹੈ ਕਿ ਸਿਰ पे ਲਾਲ ਟੋਪੀ ਰੂਸੀ, ਫਿਰ ਵੀ ਦਿਲ ਹੈ ਹਿੰਦੁਸਤਾਨੀ। ਸੋ ਇਹ ਦੱਸ ਰਿਹਾ ਹੈ ਕਿ ਵੀ ਅਸੀਂ ਇੱਕੋ ਹੀ ਨਸਲ ਹੈ, ਕਿ ਵੀ ਇਹ ਅਸੀਂ ਜਿਹੜਾ ਹੈ ਦੋਨਾਂ ਦਾ ਉਹ। ਔਰ ਮੈਂ ਜਦੋਂ ਹੁਣੇ ਕਿਹਾ ਕਿ ਵੀ ਗੰਗਾ ਜਮਨਾ ਵੀ ਹੋਏਗਾ, ਮੈਂ ਕਿਹਾ ਫਿਰ ਤਾਂ ਪੋਤੇ ਨੂੰ ਇਹ ਵੀ ਕਹਿੰਦਾ ਹੈ ਕਿ ਤੇਰੇ ਦਿਲ ਕੀ ਗੰਗਾ ਔਰ ਮੇਰੇ ਦਿਲ ਕੀ ਜਮਨਾ का ਸੰਗਮ ਹੋਗਾ ਕਿ ਨਹੀਂ, ਜੋ ਵੀ ਹੈ ਸੋ ਹੋ ਗਿਆ ਸੰਗਮ। ਹੁਣ ਅਮਰੀਕਾ ਨੂੰ ਵੀ ਦੇਖੋ, ਅਮਰੀਕਾ ਦੀ ਜੇ ਤੁਸੀਂ ਪੋਸਟ ਵਰਲਡ ਵਾਰ ਦੋ ਪਾਵਰ ਸੈਂਟਰ ਬਣ ਕੇ ਉਭਰੇ, ਇੱਕ ਅਮਰੀਕਾ ਔਰ ਵੈਸਟ ਸੀ। ਵੈਸਟ ਦੇ ਵਿੱਚ ਵੀ ਕਿਉਂਕਿ ਯੂਰਪ ਡਿਵਾਈਡ ਹੋਇਆ, ਅੱਧਾ ਇੱਕ ਵੱਡਾ ਹਿੱਸਾ ਯੂਰਪ ਦਾ ਰਸ਼ੀਆ ਨੇ ਆਕੂਪਾਈ ਕੀਤਾ ਸੀ, ਜਿਨ੍ਹਾਂ ਦੇ ਵਿੱਚ ਈਸਟ ਜਰਮਨ ਡਿਵਾਈਡ ਕਰਤਾ, ਹੰਗਰੀ, ਚੈਕੋਸਲੋਵਾਕੀਆ ਔਰ ਉਸ ਦੇ ਨਾਲ ਪੋਲੈਂਡ, ਇਹ ਸਾਰੇ ਜਿਹੜੇ ਨੇ ਰਸ਼ੀਆ ਦੇ ਈਸਟ ਦਾ ਜਿਹੜਾ ਯੂਰਪ ਸੀ ਰਸ਼ੀਆ ਦੇ ਕੰਟਰੋਲ ਚਲਾ ਗਿਆ। ਉੱਥੇ ਵੀ ਕਮਿਊਨਿਜ਼ਮ, ਉੱਥੇ ਹੀ ਦੂਸਰਾ ਸਾਰਾ ਰਿਹਾ। ਵੈਸਟਰਨ ਯੂਰਪ ਜ਼ਾਹਰ ਹੈ ਅਮਰੀਕਾ ਦੇ, ਔਰ ਅਮਰੀਕਾ ਨੇ ਰਸ਼ੀਆ ਨੂੰ ਅੱਗੋਂ ਡੱਕਣ ਲਈ ਵੀ ਬਾਕੀ ਯੂਰਪ 'ਚ ਹੀ ਨਾ ਆ ਬੜੇ, ਨੈਟੋ ਖੜੀ ਕੀਤੀ। ਔਰ ਇਸ ਇਹ ਜਿਹੜੀ ਦੋ ਧਰੁਵੀਕਰਨ ਸੀ ਦੋ ਤਾਕਤਾਂ ਦਾ, ਜਿਸ ਨੂੰ ਕੋਲਡ ਵਾਰ ਕਹਿੰਦੇ ਨੇ, ਕੋਲਡ ਵਾਰ ਈਰਾ, ਠੰਡੀ ਜੰਗ ਦਾ ਪੀਰੀਅਡ। ਔਰ ਸੋਵੀਅਤ ਯੂਨੀਅਨ ਦਾ ਜਾਂ ਇਹ ਕੋਲਡ ਵਾਰ, ਫਿਰ ਦੁਨੀਆ 'ਚ ਕਿੰਨੀਆਂ ਪ੍ਰੋਕਸੀ ਵਾਰਸ, ਵਿਅਤਨਾਮ, ਕੋਰੀਆ, ਸਾਊਥ ਅਮਰੀਕਾ ਦੇ ਵਿੱਚ ਤੁਸੀਂ ਇਕਵਾਡੋਰ ਤੋਂ ਲੈ ਕੇ ਚਿਲੀ ਔਰ ਕਿਊਬਾ, ਇਹਨਾਂ ਸਾਰਿਆਂ ਦੇ ਵਿੱਚ, ਕੰਬੋਡੀਆ, ਕੋਰੀਆ ਔਰ ਕੋਰੀਅਨ ਔਰ ਵਾਰ ਦੇ ਵਿੱਚ ਤਾਂ ਤੁਸੀਂ ਕਿਤੇ ਵਾਸ਼ਿੰਗਟਨ DC ਜਾਓ, ਜਿਹੜੇ ਵਾਰ ਮੈਮੋਰੀਅਲ ਨੇ, ਇੱਕ ਪਾਸੇ ਵਿਅਤਨਾਮ ਵਾਰ ਮੈਮੋਰੀਅਲ, ਉਹ ਵੀ ਸਾਰੀ ਪ੍ਰੋਕਸੀ ਵਾਰਸ। ਪਰ ਇਸ ਸਾਰੇ ਦਾ ਐਂਡ ਹੋਇਆ 1999 ਦੇ ਵਿੱਚ, ਜਦੋਂ ਸੋਵੀਅਤ ਯੂਨੀਅਨ ਦੇ 15 ਟੁਕੜੇ ਹੋਏ ਔਰ ਅੱਡ 15 ਮੁਲਕ ਨਿਕਲੇ। ਫਿਰ ਯੂਗੋਸਲਾਵੀਆ 'ਚੋਂ 7-8 ਮੁਲਕ ਨਿਕਲੇ, ਕਿਉਂਕਿ ਯੂਗੋਸਲਾਵੀਆ ਦਾ ਵੀ ਜਿਹੜਾ ਮਾਰਸ਼ਲ ਟੀਟੋ ਸੀ, ਉਹਦੀ ਲੀਨਿੰਗ ਟੁਵਰਡਸ ਕਮਿਊਨਿਜ਼ਮ ਹੀ ਸੀ, ਹਾਲਾਂ ਖੁੱਲ੍ਹ ਕੇ ਕਮਿਊਨਿਸਟ ਨਹੀਂ ਸੀ। ਤੇ ਇੰਡੀਆ ਨੇ ਉਸ ਪੀਰੀਅਡ ਦੇ ਵਿੱਚ ਭਾਵੇਂ ਚੋਗਾ ਤਾਂ ਨੌਨ ਅਲਾਈਨਮੈਂਟ ਦਾ ਪਾਇਆ, 100+ ਮੁਲਕ ਜਿਹੜੇ ਸੀ ਜੀ, ਨਾ ਅਸੀਂ ਇੱਧਰ ਆਣਾ ਉੱਧਰ ਹੈ, ਪਰ ਤੁਸੀਂ ਅੱਜ ਵੀ ਯੂਨਾਈਟਿਡ ਨੇਸ਼ਨਸ ਦਾ ਰਿਕਾਰਡ ਕੱਢ ਕੇ ਦੇਖ ਲਓ ਕਿ ਔਰ ਮੈਂ ਇੱਥੋਂ ਦੇ ਜਦੋਂ ਮੈਨੂੰ ਕੋਈ ਕਹਿਣ ਦਾ ਇਹਨਾਂ ਨੂੰ ਪਾਲਿਸੀ ਮੇਕਰਸ ਨੂੰ ਮੌਕਾ ਮਿਲਦਾ ਤਾਂ ਮੈਂ ਕੋਟ ਕਰਦਾ ਕਿ ਵੀ ਚੈੱਕ ਦਾ ਰੈਕਰਡ, India has voted more times against the United States than USSR, ਜਿਹੜਾ ਉਹਦਾ official name ਸੀ ਸੋਵੀਅਤ ਯੂਨੀਅਨ ਦਾ, then USSR, ਕੱਢ ਕੇ ਦੇਖ ਲਓ। ਪਰ 1999-90 ਤੋਂ ਬਾਅਦ ਥੋੜੀ ਬਹੁਤ ਜਿਹੜੀ ਲੀਨਿੰਗ ਇੰਡੀਆ ਦੀ ਹੋਈ, ਪਰ ਜਿਹੜੀ ਔਰ ਇਸੇ ਤਰ੍ਹਾਂ ਇੰਡੀਆ ਔਰ ਪਾਕਿਸਤਾਨ, ਔਰ ਇਸ ਸਾਰੇ ਦੌਰ 'ਚ ਪਾਕਿਸਤਾਨ ਜਿਹੜਾ ਅਮਰੀਕਾ ਦੇ ਖੈਮੇ 'ਚ ਸੀ, ਵੈਸਟਰਨ ਖੈਮੇ 'ਚ ਸੀ, ਭਾਵੇਂ ਉਹ ਨੈਟੋ, ਕਿਉਂਕਿ ਨੈਟੋ ਤਾਂ ਹੈ ਹੀ ਯੂਰਪੀਅਨ ਮੁਲਕਾਂ ਦੀ ਬਾਡੀ ਸੀ, ਉਹਦਾ ਹਿੱਸਾ ਨਹੀਂ ਸੀ, ਪਰ ਬਗਦਾਦ ਪੈਕਟ ਦੇ ਥੱਲੇ ਜਿਹੜਾ ਇਨੀਸ਼ੀਅਲ ਈਅਰਸ ਦੇ ਵਿੱਚ ਹੀ ਹੋਇਆ। ਔਰ ਇਸ ਲੈਵਲ ਦਾ ਸੀ ਕਿ ਵੀ ਜਦੋਂ ਅਯੂਬ ਖਾਨ ਜਾਂ ਦੂਸਰਾ ਆ ਕੇ ਇੱਥੇ ਉਤਰਦਾ ਸੀ ਅਮਰੀਕਾ ਦਾ ਪ੍ਰੈਜ਼ੀਡੈਂਟ ਆਪਣੀ ਵਾਈਫ ਨੂੰ ਲੈ ਕੇ ਰਿਸੀਵ ਕਰਨ ਜਾਂਦਾ ਸੀ। ਔਰ ਥਰੂ ਆਊਟ ਕੱਲਾ ਇਹੀ ਨਹੀਂ ਵੀ ਪਾਕਿਸਤਾਨ ਨੇ ਅਮਰੀਕਾ ਦਾ ਜਾਂ ਇਸ ਖੈਮੇ ਦਾ ਸਾਥ ਦਿੱਤਾ। ਜਦੋਂ ਸੋਵੀਅਤ ਯੂਨੀਅਨ ਦੇ ਖਿਲਾਫ ਜਿਸ ਜੰਗ ਨੇ ਫਾਈਨਲੀ ਸੋਵੀਅਤ ਯੂਨੀਅਨ ਨੂੰ ਤੋੜਿਆ 1979 ਤੋਂ 1999 ਤੱਕ, ਜਦੋਂ ਸੋਵੀਅਤ ਫੌਜਾਂ ਆ ਕੇ ਅਫਗਾਨਿਸਤਾਨ 'ਚ ਬੈਠ ਗਈਆਂ ਤੇ ਪਾਕਿਸਤਾਨ ਉਹ ਫੀਲਡ ਬਣਿਆ ਜਿਹਦੇ ਥੱਲੇ CIA ਔਰ ਪਾਕਿਸਤਾਨ ਦੀ ISI ਔਰ ਮੁਜਾਹਿਦੀਨ ਔਰ ਉਹ ਸਾਰਾ ਜਿਹੜਾ ਧਰਮ ਨੂੰ ਲਿਆ ਕੇ ਜੰਗ ਦੇ ਵਿੱਚ, ਤਾਂ ਅਮਰੀਕਨ ਹੋਲੀ ਵਾਰੀਅਰ ਕਹਿੰਦੇ ਸੀ ਉਹਨਾਂ ਦਿਨਾਂ ਨੂੰ, ਔਰ ਉਹਨੇ ਹੀ ਅਲਟੀਮੇਟਲੀ ਇਹਨਾਂ ਦੀ ਕਮਿਊਨਿਸਟਾਂ ਦਾ ਲੱਕ ਤੋੜਿਆ ਔਰ ਇਵੈਂਚੁਅਲੀ
ਜਦੋਂ ਤੱਕ ਉਹ ਜੰਗ ਸੋਵੀਅਤ ਯੂਨੀਅਨ ਦੀਆਂ ਫੌਜਾਂ ਵਾਪਸ ਮੁੜੀਆਂ, ਇਕਨੋਮਿਕਲੀ ਸਸਟੇਨ ਨਹੀਂ ਸੀ ਕਰ ਸਕਦੇ, ਉਹਦੇ 15 ਟੁਕੜੇ ਹੋਏ। ਲੇਕਿਨ ਤੁਸੀਂ ਅਮਰੀਕਾ ਦੀਆਂ ਕਈ ਵਾਰੀ ਗਲਤ ਨੀਤੀਆਂ, ਕਿਉਂਕਿ ਸਾਡਾ ਮੁਲਕ ਹੈ, ਸਾਡਾ ਫਰਜ਼ ਵੀ ਬਣਦਾ ਸੀ ਕਹੀਏ ਕਿ ਬਈ 9/11 ਤੱਕ ਪਹੁੰਚਦੇ ਆ, ਹਾਲਾਂ ਇਹ ਜਾਣਦਿਆਂ ਹੋਇਆਂ ਵੀ ਕਿ ਭਾਈ ਇੰਡੀਆ ਨੇ ਬਿਲਕੁਲ ਇਹ ਪ੍ਰੋ ਰਸ਼ੀਆ ਸੋਵੀਅਤ ਯੂਨੀਅਨ ਹੀ ਇਹਨਾਂ ਦਾ ਰੋਲ ਰਿਹਾ ਹੈ। 1971 ਦੇ ਵਿੱਚ ਪੈਕਟ ਵੀ ਕੀਤਾ ਸੋਵੀਅਤ ਯੂਨੀਅਨ ਨਾਲ, ਪਾਕਿਸਤਾਨ ਨੂੰ 2 ਹਿੱਸਿਆਂ 'ਚ ਤੋੜਿਆ। ਪਾਕਿਸਤਾਨ ਵਾਲੇ ਡੀਕਦੇ ਰਹੇ ਕਿ ਅਮਰੀਕਾ ਦਾ 7th ਫਲੀਟ ਕਦੋਂ ਪਹੁੰਚਦਾ ਹੈ ਤੇ ਉਹਨਾਂ ਦੀ ਬੰਦ ਖਲਾਸੀ ਹੁੰਦੀ ਹੈ, ਪਰ ਕਿਹਨੇ ਪਹੁੰਚਣਾ ਸੀ। ਲੇਕਿਨ ਇਸ ਸਭ ਦੇ ਬਾਵਜੂਦ ਪਾਕਿਸਤਾਨ ਦੀਆਂ ਲਾਇਲਟੀਜ਼ ਰਹੀਆਂ ਅਮਰੀਕਾ ਨਾਲ। ਹਾਲਾਂ ਉਹਨਾਂ ਦੇ ਆਪਣੀਆਂ ਫੇਲਿਅਰਸ ਵੀ ਨੇ ਕਿ ਭਾਈ ਕਿਵੇਂ ਜੇ ਇੱਕ ਵਾਰੀ ਦਹਿਸ਼ਤਗਰਦੀ ਆ ਕੇ ਵੜ ਗਈ, ਫਿਰ ਦਹਿਸ਼ਤਗਰਦੀ 'ਚੋਂ ਉਹ ਆਪ ਵੀ ਕਿਵੇਂ ਵਿਕਟਮ ਬਣੇ। ਪਰ 9/11 ਤੋਂ ਬਾਅਦ ਜਿਹੜੀ ਅਮਰੀਕਾ ਦੀ ਨੀਤੀ ਹੈ ਉਹ ਬਦਲੀ। ਹਾਲਾਂ 1998 'ਚ ਜਦੋਂ ਇੰਡੀਆ ਔਰ ਪਾਕਿਸਤਾਨ ਦੋਨਾਂ ਨੇ ਨਿਊਕਲੀਅਰ ਧਮਾਕੇ ਕੀਤੇ, ਪ੍ਰੈਸਲਰ ਅਮੈਂਡਮੈਂਟ ਜਿਹੜੀ ਅਮਰੀਕਾ ਦਾ ਸੈਨੇਟਰ ਸੀ ਪ੍ਰੈਸਲਰ, ਜਿਹਦੇ ਥੱਲੇ ਕੋਈ ਵੀ ਟੈਕਨੋਲੋਜੀਕਲ ਔਰ ਕੋਈ ਵੀ ਤਕਨੀਕ ਉਹਨਾਂ ਮੁਲਕਾਂ ਨੂੰ ਨਹੀਂ ਦਿੱਤੀ ਜਾ ਸਕਦੀ, ਜਿਹਦੇ ਤੇ ਪ੍ਰੈਸਲਰ ਅਮੈਂਡਮੈਂਟ ਦੀਆਂ ਜਿਹੜੀਆਂ ਰੁਕਾਵਟਾਂ ਨੇ ਉਹ ਲਾਗੂ ਹੋ ਜਾਂਦੀਆਂ ਸੀ। ਲੇਕਿਨ 9/11 ਤੋਂ ਬਾਅਦ ਉਦੋਂ ਜੂਨੀਅਰ ਬੁਸ਼ ਪ੍ਰੈਜ਼ੀਡੈਂਟ ਸੀ, ਪਾਲਿਸੀ ਬਦਲੀ, ਔਰ ਜਿਹਨੂੰ ਡੀ-ਹਾਈਫਨੇਟਿਡ ਪਾਲਿਸੀ ਕਹਿੰਦੇ ਨੇ ਕਿ ਬਿਫੋਰ ਅਮਰੀਕਾ ਬੈਲੈਂਸ ਰੱਖਦਾ ਸੀ, ਭਾਵੇਂ ਪਾਕਿਸਤਾਨ ਨੂੰ ਹਥਿਆਰ ਵੇਚਦਾ ਸੀ, ਇੰਡੀਆ ਪ੍ਰੋਟੈਸਟ ਕਰਦਾ ਸੀ, ਉਹਨਾਂ ਨੂੰ ਵੀ ਮਾੜੇ ਮੋਟੇ ਦੇ ਦਿੰਦਾ ਸੀ ਕਿ ਜੀ ਦੋਨਾਂ ਦੀ ਨੀਤੀ। ਔਰ ਪਹਿਲੀ ਵਾਰ ਸੀ ਕਿ ਪੋਸਟ 9/11 ਡੀ-ਹਾਈਫਨੇਟ ਕੀਤੀ ਪਾਲਿਸੀ। ਬਿਲਕੁਲ ਜੂਨੀਅਰ ਬੁਸ਼ ਨੇ ਐਕਸਟਰਾ ਮਾਈਲ ਜਾ ਕੇ ਇੰਡੀਆ ਨੂੰ ਨਿਊਕਲੀਅਰ ਸਪਲਾਇਰ ਗਰੁੱਪ ਚੋਂ ਜਿਹੜਾ ਆਫ ਦਾ ਹੁੱਕ ਕਰਵਾਇਆ ਤਾਂ ਕਿ ਅਮਰੀਕਾ ਇੰਡੀਆ ਦੇ ਨਾਲ ਨਿਊਕਲੀਅਰ ਡੀਲ ਸਾਈਨ ਕਰ ਸਕੇ, ਜਿਹਨੂੰ ਇੰਡੋ US ਨਿਊਕਲੀਅਰ TT ਕਹਿੰਦੇ ਨੇ। ਮਨਮੋਹਨ ਸਿੰਘ 2004 ਚ ਪ੍ਰਾਈਮ ਮਿਨਿਸਟਰ ਬਣਿਆ, ਔਰ ਉਹ ਜਿਹੜੇ 10 ਸਾਲ ਸੀ ਮਨਮੋਹਨ ਸਿੰਘ ਦੇ ਪੀਰੀਅਡ ਦੇ 2004 ਤੋਂ 2014 ਤੱਕ, ਉਦੋਂ ਇੰਡੀਆ ਔਰ US ਫਿਰ ਇੱਕ ਦੂਜੇ ਦੇ ਨੇੜੇ ਆਉਣ ਦੀ ਲਾਈਨ ਦੇ ਥੱਲੇ, ਇਹ ਕਹਿ ਲਓ ਵੀ 24 ਸਾਲ ਪਹਿਲਾਂ ਅਮਰੀਕਾ ਨੇ ਦੇ ਬੈਟਡ ਔਨ ਏ ਰੌਂਗ ਹੋਰਸ ਇੰਡੀਆ ਤੇ, ਕਿ ਜੀ ਉਹਨਾਂ ਨੂੰ ਲੱਗਾ ਕਿ ਹੁਣ ਚਾਈਨਾ ਇੱਕ ਵੱਡਾ ਇਕਨੋਮਿਕਲ ਔਰ ਮਿਲਟਰੀ ਚੈਲੰਜ ਬਣ ਰਿਹਾ, ਇੰਡੀਆ ਇੱਕ ਬੁੱਲ ਵਾਕ ਹੋਏਗਾ ਚਾਈਨਾ ਦੇ ਅਗੇਂਸਟ। ਔਰ ਇਹਨਾਂ ਨੇ ਸਿਸਟੇਮੈਟਿਕਲੀ ਫਿਰ ਪਾਕਿਸਤਾਨ ਨੂੰ ਤਾਂ ਡੰਪ ਕੀਤਾ ਹੀ ਕੀਤਾ, ਜੋ ਉਹਦਾ ਅੱਜ ਹਾਲ ਕੀਤਾ ਹੋਇਆ ਉਹ ਸਾਹਮਣੇ। ਲੇਕਿਨ ਇੰਡੀਆ ਦੇ ਉੱਤੇ ਇੰਨਾ ਕੁ ਵੇਟ ਸੁੱਟਿਆ ਕਿ ਇੰਡੋ US ਨਿਊਕਲੀਅਰ ਡੀਲ ਹੀ ਨਹੀਂ, ਫਿਰ ਅਸੀਂ ਕੁਆਡ ਦੇਖਦੇ ਹਾਂ, ਆਸਟ੍ਰੇਲੀਆ, ਜਾਪਾਨ, ਇੰਡੀਆ ਔਰ US, ਉਹਦੇ ਉਹ ਐਗਰੀਮੈਂਟ। ਔਰ ਇਸ ਸਭ ਦੇ ਚੱਲਦਿਆਂ ਹੌਲੀ 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 ਇਸ ਹੱਦ ਤੱਕ ਕਿ ਜੀ ਉਹਨਾਂ ਨੇ ਈਵਨ ਜਿਹੜੀ ਕੋਈ ਟੈਕਨੋਲੋਜੀ ਤਾਂ ਟਰਾਂਸਫਰ ਕੀਤੀ, ਈਵਨ ਇੰਡੋ ਪੈਸੀਫਿਕ ਨੀਤੀ ਦੇ ਵਿੱਚ ਜਿਹੜੀ ਹੈ ਸ਼ੇਅਰਿੰਗ ਆਫ ਦਾ ਇੰਟੈਲੀਜੈਂਸ ਵੀ ਸ਼ੁਰੂ ਹੋਈ। ਹਾਲਾਂ ਉਦੋਂ ਵੀ ਇੱਕ ਦੋ ਐਸੀਆਂ ਵਾਰਨਿੰਗਸ ਇਹਨਾਂ ਨੂੰ ਸੀ ਕਿ ਵੀ ਇੰਡੀਆ ਦਾ ਸਾਰਾ ਇਹ ਰਸ਼ੀਆ ਦੇ ਨਾਲ ਹੀ ਜੁੜਿਆ ਹੋਇਆ, ਔਰ ਇਹ ਜਿਹੜਾ ਈਵਨ ਇਹਨਾਂ ਨੂੰ ਕੋਈ ਇੰਟੈਲੀਜੈਂਸ ਬਰੀਫਿੰਗ ਦੇਣ ਦਾ ਮਤਲਬ ਹੈ ਵੀ ਰਸ਼ੀਆ ਤੱਕ ਪਹੁੰਚਾਉਣਾ। ਪਰ ਜਿਹੜੀ ਨੀਤੀ ਜੂਨੀਅਰ ਬੁਸ਼ ਦੇ ਵੇਲੇ ਐਸਟੈਬਲਿਸ਼ ਹੋਈ, ਉਹੀ ਓਬਾਮਾ ਨੇ ਕੰਟੀਨਿਊ ਕੀਤੀ, ਉਹੀ ਟਰੰਪ ਨੇ ਕੀਤੀ, ਔਰ ਉਹੀ ਬਾਈਡਨ ਦੇ ਆਉਂਦਿਆਂ ਤੱਕ ਤਾਂ ਬਾਈਡਨ ਦੇ ਤਾਂ 100+ ਇੰਡੀਅਨ ਓਰੀਜਨ ਦੇ ਬੰਦੇ ਵਾੜੇ ਹੋਏ ਨੇ, ਹੋਮਲੈਂਡ ਸਿਕਿਉਰਿਟੀ ਤੋਂ ਲੈ ਕੇ ਫੋਰਨ ਪਾਲਿਸੀ ਤੱਕ। ਔਰ ਉਹਨਾਂ ਦਾ ਹੌਸਲਾ ਇੰਨਾ ਵਧਿਆ, ਉਹਨਾਂ ਨੂੰ ਲੱਗਾ ਕਿ ਵੀ ਇਹ ਤਾਂ, ਔਰ ਕਿਸ ਹੱਦ ਤੱਕ ਇੰਡੀਆ ਦੀ ਇੰਟਰਫੇਰੈਂਸ ਈਵਨ ਵਿਦਨ ਦਾ ਅਮਰੀਕਨ ਸਿਸਟਮ ਹੋਈ। ਹੁਣ ਅੱਜ ਹੀ ਰਾਇਟਰ ਦੀ ਇੱਕ ਰਿਪੋਰਟਰ ਜਿਹੜੀ ਕਿ ਬੜੀ ਡੀਟੇਲ ਸਟੋਰੀ ਕਰ ਰਹੀ ਹੈ, ਉਹਦੇ 'ਚ ਮਲਟੀਪਲ ਆਥਰਸ ਨੇ, ਉਹਦੇ ਨਾਲ ਮੇਰਾ ਬਰੀਫ ਇੰਟਰਵਿਊ ਸੀ ਡਿਊਰਿੰਗ ਦਾ ਡੇ, ਤੇ ਬਹੁਤ ਸਾਰੇ ਇਸ਼ੂ ਡਿਸਕਸ ਹੋ ਰਹੇ ਸੀ। ਹਾਲਾਂ ਹੈ ਤਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਦੁਆਲੇ ਹੀ ਘੁੰਮ ਰਹੇ ਸੀ। ਤਾਂ ਉਹਨੇ ਮੈਨੂੰ ਪੁੱਛਿਆ ਕਿ ਵੀ ਡੂ ਯੂ ਥਿੰਕ ਕਿ ਵੀ ਇੰਡੀਆ ਇਜ਼ ਇੰਟਰਫੀਅਰਿੰਗ ਇਨ ਦਾ ਇਲੈਕਟਰਲ ਫੰਡਿੰਗ ਐਂਡ ਆਲ ਆਫ ਪੀਪਲ ਹੀਅਰ। ਉਹਨਾਂ ਨੂੰ ਜਿਹੜਾ, ਮੈਂ ਕਿਹਾ ਜੀ ਇਹ ਕਿਹੜੀ ਨਵੀਂ ਗੱਲ ਹੈ, ਇਹ ਜਿਹੜੇ ਸਾਰੇ ਖੜੇ ਕੀਤੇ, ਤੁਲਸੀ ਗੈਫਰਡ ਜਿਹੜੀ ਗੋਰੀ ਜਿਹਨੇ ਕਿ ਜੀ ਹਿੰਦੂ ਕਨਵਰਟ ਹੋ ਗਈ ਹੈ, ਉਹਨੇ ਗੀਤਾ ਤੇ ਸਹੁੰ ਚੁੱਕੀ ਹੈ, ਔਰ ਉਹ RSS ਨਾਗਪੁਰ ਹੈੱਡਕੁਆਰਟਰ 'ਚ ਮੋਹਨ ਭਾਗਵਤ ਨਾਲ ਖਲੋਂਦੀ ਹੈ। ਥਾਣੇਦਾਰ ਜਿਹੜਾ ਹਿੰਦੂ ਕਾਕਸ ਬਣਾਉਣ ਦੀ ਗੱਲ ਕਰਦਾ ਹੈ, ਇਹ ਕਿਹਨਾਂ ਦਾ ਉਮੀਦਵਾਰ ਹੈ। ਔਰ ਇਕੱਲਾ ਇਹੀ ਨਹੀਂ, ਮੈਂ ਕਿਹਾ ਗੋ ਟੂ ਦਾ ਓਲਡ ਫਾਈਲਸ, ਈਵਨ ਬਿਫੋਰ ਲਲਿਤ ਗਾਦੀਆ ਕੇਸ, ਇੱਕ ਜਿਹੜਾ ਪੋਪੂਲਰ ਬਾਲਟੀਮੋਰ ਏਰੀਆ ਦਾ ਸੀ, ਕਿ ਹਾਊ ਇੰਡੀਅਨ ਐਮਬੈਸੀ ਵਾਜ਼ ਫੰਡਿੰਗ ਦੈਮ। ਮੈਂ ਕਿਹਾ ਜੀ ਕੈਨੇਡਾ 'ਚ ਤਾਂ ਪ੍ਰੂਵ ਹੋ ਗਿਆ ਕਿ ਉੱਥੇ 2019 ਔਰ 2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ
ਇਹਨਾਂ ਨੇ ਜਿਹੜਾ ਇੰਟਰਫੀਅਰ ਕੀਤਾ ਹੈ ਡਾਇਰੈਕਟਲੀ ਈਵਨ ਕੰਜ਼ਰਵੇਟਿਵ ਦਾ ਲੀਡਰ ਦੀ ਚੋਣ 'ਚ ਵੀ, ਔਰ ਅਮਰੀਕਾ 'ਚ ਵੀ ਇਹ ਜਿਹੜਾ ਅਲਟੀਮੇਟਲੀ ਇਟ ਸ਼ੁੱਡ ਬੀ ਇਨਵੈਸਟੀਗੇਟਡ ਕਿ ਇੰਡੀਅਨ ਸਿਸਟਮ ਨੇ ਕਿ ਜੇ ਟਰਾਂਸਨੈਸ਼ਨਲ ਰਿਪਰੈਸ਼ਨ ਕਰ ਸਕਦੇ ਨੇ ਤਾਂ ਥਰੂ ਮਨੀ ਇਹਨਾਂ ਨੇ ਔਰ RSS ਰਾਹੀਂ ਕਿੰਨੀ ਇੰਟਰਫੇਰੈਂਸ ਕੀਤੀ ਹੋਈ ਹੈ। ਲੇਕਿਨ ਅਸੀਂ ਹੁਣ ਉਸ ਮੁਕਾਮ ਤੇ ਪਹੁੰਚ ਗਏ ਹਾਂ ਕਿ ਜਦੋਂ ਬੀਅਰ ਹੱਗ ਮੋਦੀ ਔਰ ਪੁਤਿਨ ਦੀ ਹੋ ਰਹੀ ਹੈ ਔਰ ਯੂਕਰੇਨ ਦੇ ਉੱਤੇ ਮਿਸਾਈਲਾਂ ਦਾ ਮੀਂਹ ਵਰ ਰਿਹਾ ਹੈ ਔਰ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਦੇ ਸਪੋਕਸਪਰਸਨ ਜਿਹੜੇ ਨੇ ਮਿਸਟਰ ਮੈਥਿਊ ਮਿਲਰ, ਉਹ ਜਦੋਂ ਮੀਡੀਆ ਦਾ ਸਾਹਮਣਾ ਕਰ ਰਹੇ ਨੇ ਤੇ ਜਦੋਂ ਇਹ ਸਵਾਲ ਆਇਆ ਕਿ ਭਾਈ ਇਹ ਜਿਹੜਾ ਕੀ ਚੱਲ ਰਿਹਾ ਜਨਾਬੇ ਆਲਾ ਔਰ ਅਮਰੀਕਾ ਕੀ ਹੈ, ਤਾਂ ਮੈਂ ਮੈਥਿਊ ਮਿਲਰ ਨੇ ਕੀ ਕਿਹਾ, ਉਹ ਇੰਡੀਆ ਦੀ ਆਪਣੀ PTI ਨੇ ਇਸ ਨੂੰ ਬਰੀਫ ਕੀਤਾ। ਉਹਦੇ 'ਚ ਉਹ ਮਿਸਟਰ ਮੈਥਿਊ ਮਿਲਰ ਕਹਿੰਦੇ ਨੇ ਇੰਡੀਆ ਇਜ਼ ਅ ਸਟ੍ਰੈਟੇਜਿਕ ਪਾਰਟਨਰ with whom we engage in a full and frank dialogue and that includes our concerns about their relationship with Russia। ਕਿ ਜੀ ਸਾਡਾ ਉਹ ਉਸ ਖਿੱਤੇ ਦਾ ਹਿੱਸੇਦਾਰ ਹੈ ਇੰਡੀਆ, ਅਸੀਂ ਪੂਰਾ ਉਹਨਾਂ ਨਾਲ ਖੁੱਲ੍ਹ ਕੇ ਗੱਲ ਕਰਦੇ ਔਰ ਅਸੀਂ ਉਹਦੇ 'ਚ ਆਲਰੇਡੀ ਆਪਣਾ ਇਹ ਕੰਸਰਨ ਸ਼ੋ ਕਰ ਚੁੱਕੇ ਹਾਂ ਜੋ ਇੰਡੀਆ ਰਸ਼ੀਆ ਰਿਲੇਸ਼ਨਸ਼ਿਪ ਹੈ। We did just see Modi, like Hungarian Prime Minister Viktor Orban, meet with Ukrainian President Zelensky ਕਿ ਵੀ ਜਿਵੇਂ ਮੈਂ ਕਿਹਾ ਵੀ ਸਾਈਡਲਾਈਨ ਤੇ ਮਿਲੇ ਸੀ, ਜਿਵੇਂ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਵੀ ਮਿਲਿਆ। We thought that was an important step to take ਕਿਉਂਕਿ ਹੰਗਰੀ ਵਾਲਾ ਵੀ ਟੁਵਰਡਸ ਰਸ਼ੀਆ ਝੁਕਿਆ ਹੋਇਆ ਕਿ ਜੀ ਇਹ ਬਹੁਤ important step ਹੈ। And we would urge India, as we do any country when it engages with Russia, to make clear that any resolution to the conflict in Ukraine needs to be one that respects the UN Charter, that respects Ukraine's territorial integrity, Ukraine's sovereignty, Miller said at a press briefing। ਉਹਨੇ ਕਿਹਾ ਜੀ ਅਸੀਂ ਹੰਗੇਰੀਅਨ ਪ੍ਰੈਜ਼ੀਡੈਂਟ ਨੂੰ ਵੀ ਇਹੀ ਕਿਹਾ, ਅਸੀਂ ਮੋਦੀ ਨੂੰ ਵੀ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਜਦੋਂ ਤੁਸੀਂ ਰਸ਼ੀਆ ਦੇ ਨਾਲ ਇੰਗੇਜ ਕਰਦੇ ਹੋ ਔਰ ਕੋਈ ਵੀ ਜਿਹੜਾ ਯੂਕਰੇਨ ਦੇ ਸੋਲੂਸ਼ਨ ਦੀ ਗੱਲ ਹੁੰਦੀ ਹੈ ਤੇ ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ UN ਚਾਰਟਰ ਦਾ ਨੂੰ ਰਿਸਪੈਕਟ ਕੀਤਾ ਜਾਏ, ਯੂਕਰੇਨ ਦੀ ਟੈਰੀਟੋਰੀਅਲ ਇੰਟੈਗ੍ਰਿਟੀ ਨੂੰ ਕੀਤਾ ਜਾਏ ਔਰ ਯੂਕਰੇਨ ਦੀ ਪ੍ਰਭੂਸੱਤਾ ਨੂੰ ਕੀਤਾ ਜਾਏ। ਫਿਰ ਉਹਨੇ ਕਿਹਾ I look to Prime Minister Modi's public remarks to see what he talked about। ਸੋ ਇਹਦਾ ਮਤਲਬ ਇਹ ਹੈ ਵੀ ਅਮਰੀਕਾ ਨੇ ਇੰਡੀਆ ਨੂੰ ਮੈਸੇਜ ਤਾਂ ਦਿੱਤਾ ਕਿ ਵੀ ਅਸੀਂ ਤੁਹਾਡੇ ਸਿਰ ਦੇ ਵਿੱਚ ਕਿਹੜੀ ਜੂਨ ਚੱਲ ਰਹੀ ਹੈ ਉਸ ਨੂੰ ਵੀ ਸੈਟੇਲਾਈਟ ਰਾਹੀਂ ਦੇਖ ਰਹੇ ਹਾਂ, ਵੀ ਵੀ ਆਰ ਮੋਨੀਟਰਿੰਗ ਐਵਰੀਥਿੰਗ। ਉਹਨੇ ਕਿਹਾ ਕਿ I look to Prime Minister Modi's public remarks to see what he talked about, but as I said, we made quite clear directly with India our concerns about their relationship with Russia। ਇਹ ਹੁਣ ਦੁਬਾਰਾ ਅਸੀਂ ਬਿਲਕੁਲ ਉਹਨਾਂ ਨੂੰ ਕਿਹਾ ਹੈ ਵੀ ਅਸੀਂ ਇਸ ਦੇ ਉੱਤੇ ਅੱਖ ਰੱਖੀ ਹੋਈ ਹੈ। So we would hope India and any other country when they engage with Russia would make clear that Russia should respect the UN Charter, should respect Ukraine's sovereignty and territorial integrity, he said in response to another question। ਹੁਣ ਇਹ ਤਾਂ ਲਫ਼ਜ਼ ਤਾਂ ਬੜੇ ਮਜ਼ਬੂਤ ਨੇ ਕਿ ਜੀ ਅਸੀਂ ਉਹ ਇਹਨਾਂ ਦੇ ਮੋਦੀ ਦੇ ਸਿਰ ਦੀਆਂ ਜੂਆਂ ਵੀ ਜਿਹੜੀਆਂ ਉਹ ਗਿਣ ਰਹੇ ਆ ਕਿ ਵੀ ਉਹ ਉਹਦੇ 'ਚ ਲੀਖਾਂ ਕਿੰਨੀਆਂ ਨੇ, ਧੱਖਾਂ ਕਿੰਨੀਆਂ ਨੇ, ਜੂਆਂ ਕਿੰਨੀਆਂ ਨੇ, ਇਹ 3 ਹੁੰਦੇ ਸੀ ਸਟੇਜਸ ਉਹਨਾਂ ਦੀਆਂ। ਪਰ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਦਿਸ ਇਜ਼ ਦਾ ਟਾਈਮ ਕਿ ਵੀ ਇਹ ਜਿਹੜੀ ਗਲਤ ਘੋੜੇ ਦੇ ਉੱਤੇ ਬੈਠ ਲਾਈ ਹੋਈ ਹੈ ਇਹਨੂੰ ਜਿੰਨਾ ਕੁ ਬਰਬਾਦ ਕਰ ਲਿਆ ਇਹਨੂੰ ਇੰਡੀਆ ਨੂੰ ਰੋਗ ਸਟੇਟ ਐਲਾਨ ਨੂੰ ਡੀਲ ਉਹਨੂੰ ਉਵੇਂ ਹੀ ਕਰੋ ਜਿਵੇਂ ਤੁਸੀਂ ਰਸ਼ੀਆ ਨਾਲ ਕਰਦੇ ਹੋ। ਇਹਨੂੰ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਤੁਹਾਡੇ ਕੋਲ ਸਬੂਤ ਨੇ ਔਰ ਇਹ ਸਾਰੇ ਦੇ ਉੱਤੇ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਨੇ ਵੀ 3-4 ਨੁਕਤੇ ਭੇਜੇ ਨੇ ਕਿ ਭਾਈ ਇੰਡੀਆ ਨੇ ਕੀ ਕੀਤਾ ਹੋਇਆ ਹੈ। ਉਹਨਾਂ ਨੇ ਕਿਹਾ ਵੀ ਅੱਜ ਹੀ US ਫੋਰਨ ਪਾਲਿਸੀ ਮੈਗਜ਼ੀਨ ਨੇ ਆਰਟੀਕਲ ਦਿੱਤਾ ਹੈ, ਮੋਦੀ ਐਮਬ੍ਰੇਸਿਸ ਪੁਤਿਨ ਇਨ ਮਾਸਕੋ ਐਜ਼ ਸ਼ੌਕਡ US NATO ਮੀਟ ਇਨ ਵਾਸ਼ਿੰਗਟਨ। ਕਿ ਹੁਣ ਇੱਧਰ ਨੈਟੋ ਦੀ ਤਾਂ ਮੀਟ ਹੋ ਰਹੀ ਹੈ ਵਾਸ਼ਿੰਗਟਨ, ਸਾਰੇ ਮੁਲਕ ਸਣੇ ਜ਼ੈਲੈਂਸਕੀ ਦੇ ਆਣਗੇ ਕਿ ਵੀ ਕਿਵੇਂ ਇਹਨੂੰ ਰਸ਼ੀਆ ਨੂੰ ਡੱਕਣਾ ਜੋ ਯੂਕਰੇਨ 'ਚ ਕਰ ਰਿਹਾ, ਤੇ ਮੋਦੀ ਜਿਹੜਾ ਹੈ ਉਹ ਉਹਨੂੰ ਇਵੇਂ ਚੰਬੜਿਆ ਹੋਇਆ ਪੁਤਿਨ ਨੂੰ ਕਿ ਵੀ ਕਿੰਨੇ ਜਨਮਾਂ ਦੇ ਵਿਛੜੇ ਅਸੀਂ ਕਾਤਲ ਭਰਾ ਮਿਲੇ। ਫਿਰ ਉਹਨਾਂ ਨੇ ਕਿਹਾ ਫॉर NATO 75th summit Ukraine President Zelensky called Modi's betrayal and Moscow visit devastating blow to the peace process। ਅੱਜ ਅਸੀਂ ਆਲਰੇਡੀ ਉਹਦਾ ਟਵੀਟ ਡਿਸਕਸ ਕੀਤਾ।
PM Modi did not condemn Russia for invading Ukraine. Modi ignored US/Europe's demand of boycotting Russian oil trade sanctions. कि भाई मोदी ने ट्रेड सैंक्शंस ਨੂੰ ਵੀ ਫਲਾਊਟ ਕੀਤਾ ਹੈ। Modi flouted US CAATSA law acquiring Russian S-400 missile system. Now he is in Moscow to receive Russia's highest award, St. Andrew Award ਲੈ ਰਿਹਾ ਔਰ ਇਹ ਵੀ ਉਹਨੇ ਸੈਂਕਸ਼ਨਸ ਵੀ ਫਲਾਊਟ ਕੀਤੀਆਂ ਔਰ S-400 ਮਿਸਲ ਸਿਸਟਮ ਵੀ ਖਰੀਦਿਆ, ਉਹ ਵੀ ਅਮਰੀਕਾ ਨੇ ਉਹਨੂੰ ਜਿਹੜਾ ਆਫ ਦਾ ਹੁੱਕ ਕਰ ਦਿੱਤਾ ਹੈ। ਅੱਛਾ, ਇੰਡੀਅਨਸ ਵਰ ਈਵਨ ਫਾਈਟਿੰਗ ਵਿਦ ਰਸ਼ੀਅਨ ਮਿਲਟਰੀ ਅਗੇਂਸਟ ਯੂਕਰੇਨ, ਵੀ ਇੰਡੀਅਨਸ ਲੜ ਰਹੇ ਨੇ ਰਸ਼ੀਆ ਦੀ ਆਰਮੀ 'ਚ ਜਾ ਕੇ। ਔਰ ਇਹ ਜਿਹੜਾ ਹੁਣ ਇਸ ਸਾਰੇ ਦੇ ਵਿੱਚ ਜੇ ਅਜੇ ਵੀ ਅਮਰੀਕਾ ਨੂੰ ਲੱਗਦਾ ਹੈ ਕਿ ਬਈ ਇਹਦੇ ਤੇ ਉਹਨਾਂ ਨੇ ਜਿਹੜਾ ਉਹ ਇਵੇਂ ਹੀ ਬੈਠ ਲਾਈ ਰੱਖਣੀ ਹੈ, ਤੇ ਫਿਰ ਜੇ ਕੋਈ ਜਿਸ ਨੂੰ ਕਹਿੰਦੇ ਨੇ ਕਿ ਜੇ ਕੋਈ ਆਪਣੇ ਆਪ ਨੂੰ ਆਪ ਹੀ ਮਾਰਨ ਤੇ ਆ ਜਾਏ, ਕੋਈ ਸਿਆਸੀ ਖੁਦਕਸ਼ੀ ਕਰਨਾ ਚਾਹੇ ਤਾਂ ਉਹਨੂੰ ਕੌਣ ਰੋਕ ਸਕਦਾ ਹੈ। ਬਟ ਅਸੀਂ ਇਹ ਸਮਝਦੇ ਹਾਂ ਕਿ ਵੀ ਨਾਓ ਉਹ ਵਕਤ ਹੈ ਕਿ ਅਮਰੀਕਾ ਭਾਰਤ ਨੂੰ ਰੋਕ ਸਟੇਟ ਐਲਾਨੇ, ਲਾਈਕ ਰਸ਼ੀਆ ਡੀਲ ਕਰੇ ਔਰ ਇਹ ਜਿਹੜਾ ਇਸ ਸੱਚਾਈ ਨੂੰ ਕਬੂਲੇ, ਨਹੀਂ ਤਾਂ ਇਹ ਲਾਈਕ ਦਾ ਕੁਐਗਮਾਇਰ, ਇਹ ਨਾਲ ਡੁੱਬਦੇ ਇਹਨਾਂ ਨੇ ਤਾਂ ਉੱਥੇ ਹੀ ਜਾ ਕੇ ਹੈਂਗ ਕਰਨਾ ਹੈ ਜਿੱਥੇ ਇਹ ਕੀਤੇ ਨੇ, ਕਿਉਂਕਿ ਬਰਡਸ ਆਫ ਏ ਫੈਦਰ ਫਲੌਕ ਟੁਗੇਦਰ। ਜੀ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਹੈ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ, ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਦਹਿਸ਼ਤਗਰਦ ਭਾਰਤੀ ਸਟੇਟ ਨੇ ਦੁਨੀਆ ਭਰ ਵਿੱਚ ਖਾਲਿਸਤਾਨ ਰੈਫਰੈਂਡਮ ਲਈ ਮੁਹਿੰਮ ਚਲਾ ਰਹੀ ਜਥੇਬੰਦੀ ਸਿੱਖਸ ਫॉर ਜਸਟਿਸ ਨੂੰ ਅਗਲੇ 5 ਸਾਲ ਲਈ ਗੈਰ ਕਾਨੂੰਨੀ ਜਥੇਬੰਦੀ ਐਲਾਨਿਆ ਹੈ। ਹਕੀਕਤ ਵਿੱਚ ਟ੍ਰਾਂਸਨੈਸ਼ਨਲ ਰਿਪਰੈਸ਼ਨ
ਕ੍ਰਾਈਮ ਕਰਕੇ ਭਾਰਤੀ ਸਟੇਟ ਅੰਤਰਰਾਸ਼ਟਰੀ ਤੌਰ ਤੇ ਦਹਿਸ਼ਤਗਰਦ ਸਟੇਟ ਬਣ ਚੁੱਕਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਵੇਲੇ ਜਦੋਂ ਕਿ ਇੱਕ ਪਾਸੇ ਨਿਊਯਾਰਕ ਅਦਾਲਤ ਦੇ ਵਿੱਚ ਭਾਰਤੀ ਏਜੰਸੀਆਂ ਦਾ ਡਰਟੀ ਕੰਟਰੈਕਟਰ, ਜਿਹੜੀਆਂ ਏਜੰਸੀਆਂ ਨੇ ਸਿੱਧੇ ਮੋਦੀ ਔਰ ਅਜੀਤ ਡੋਵਲ ਦੇ ਹੁਕਮਾਂ ਥੱਲੇ ਅਮਰੀਕਾ ਦੀ ਧਰਤੀ ਤੇ ਗੁਰਪਤਵੰਤ ਪੰਨੂ ਮਰਡਰ ਪਲਾਟ ਰਚਿਆ, ਜਿਸ ਨੂੰ ਅਮਰੀਕਨ ਏਜੰਸੀਆਂ ਦੀ ਮੁਸਤੈਦੀ ਨੇ ਸਫਲ ਨਹੀਂ ਹੋਣ ਦਿੱਤਾ ਔਰ ਉਸ ਦੇ ਉੱਤੇ ਇੰਡਾਇਕਟਮੈਂਟ ਫਾਈਲ ਹੋਈ, ਫਿਰ ਐਕਸਟ੍ਰਾਡੀਸ਼ਨ ਹੋਈ, ਫਿਰ ਅਰੇਨਮੈਂਟ ਹੋਈ ਔਰ ਹੁਣ ਆਲਰੇਡੀ ਜਿਹੜਾ ਟ੍ਰਾਇਲ 'ਚ ਜਾਣ ਤੋਂ ਪਹਿਲਾਂ ਜੋ ਫਾਰਮੈਲਿਟੀਜ਼ ਹੁੰਦੀਆਂ ਨੇ ਵਕੀਲਾਂ ਦੀਆਂ ਔਰ ਦੂਸਰੀਆਂ 13 ਸਤੰਬਰ ਦੀ ਡੇਟ ਪਈ ਹੈ। ਇਸ ਬਾਰੇ ਤਾਂ ਕੋਈ ਦੋ ਰਾਵਾਂ ਨਹੀਂ ਨੇ, ਘੱਟੋ ਘੱਟ ਨਾ ਅਮਰੀਕਨ ਲਾਅ ਮੇਕਰਸ ਨੂੰ ਜਾਂ ਅਮਰੀਕਨ ਸਿਸਟਮ ਨੂੰ, ਨਾ ਹੀ ਕੈਨੇਡਾ ਨੂੰ, ਕਿਉਂਕਿ ਕੈਨੇਡਾ ਨੇ ਤਾਂ ਪ੍ਰਾਈਮ ਮਿਨਿਸਟਰ ਨੇ 18 ਸਤੰਬਰ 2023 ਨੂੰ ਇੰਡੀਆ ਨੂੰ ਦੋਸ਼ੀ ਦੱਸਿਆ ਔਰ ਜੇ ਅਮਰੀਕਾ ਔਰ ਕੈਨੇਡਾ ਇਸ ਦੇ ਉੱਤੇ ਨੇ, ਈਵਨ ਬ੍ਰਿਟਨ, ਆਸਟ੍ਰੇਲੀਆ ਔਰ ਨਿਊਜ਼ੀਲੈਂਡ, ਜਿਹੜੀਆਂ 5 ਆਈਜ਼ ਕੰਟਰੀਜ਼ ਇੰਟੈਲੀਜੈਂਸ ਸ਼ੇਅਰ ਕਰਦੀਆਂ ਨੇ ਕਿ ਇੰਡੀਆ ਇੱਕ ਰੋਗ ਸਟੇਟ ਵਾਂਗ ਦੁਨੀਆ ਦੇ ਕਿਸੇ ਵੀ ਕੋਨੇ 'ਚ ਜਾ ਕੇ ਜਿੱਥੇ ਉਹਨਾਂ ਮੁਲਕਾਂ ਦੀ ਸੋਵਰਨਿਟੀ ਨੂੰ ਵਾਇਲੇਟ ਕਰ ਰਹੀ ਹੈ, ਇੰਟਰਨੈਸ਼ਨਲ ਲਾਅ ਨੂੰ ਵਾਇਲੇਟ ਕਰ ਰਹੀ ਹੈ। ਸੋ ਇਸ ਬਾਰੇ ਤਾਂ ਕੋਈ ਜਿਹੜਾ ਹੈ ਹੁਣ ਸਬੂਤ ਦੀ ਲੋੜ ਨਹੀਂ ਹੈ, ਆਲਰੇਡੀ ਸਬੂਤ ਅਮਰੀਕਾ ਕੈਨੇਡਾ ਦੀਆਂ ਅਦਾਲਤਾਂ ਦੇ ਵਿੱਚ ਸਾਹਮਣੇ ਆ ਰਹੇ ਨੇ। ਹੁਣ ਸਿੱਖਸ ਫਾਰ ਜਸਟਿਸ ਜਿਹੜੀ ਇੱਕ ਪ੍ਰੋਪਰਲੀ ਰਜਿਸਟਰਡ ਬਾਡੀ ਹੈ, ਜਿਸ ਦਾ ਮਕਸਦ ਪੀਸਫੁਲ ਤਰੀਕੇ ਨਾਲ UN ਚਾਰਟਰ ਜਿਹੜਾ ਹਿਊਮਨ ਰਾਈਟਸ ਦਾ ਹੈ, ਜਿਸ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦਾ ਮੁੱਢਲਾ ਹੱਕ ਦਿੱਤਾ ਹੋਇਆ ਹੈ, ਇਹ ਇੱਕ ਦੁਨੀਆ ਭਰ ਦੇ ਸਿੱਖਾਂ ਤੋਂ ਇਹ ਉਹਨਾਂ ਦੀ ਰਾਏ ਵੋਟ ਰਾਹੀਂ ਖਾਲਿਸਤਾਨ ਰੈਫਰੈਂਡਮ ਦੇ ਜਾਣਨ ਦਾ ਹੈ ਕਿ ਭਾਈ ਅਸੀਂ ਭਾਰਤ ਦੇ ਨਾਲ ਰਹਿਣਾ ਚਾਹੁੰਦੇ ਹਾਂ ਜਾਂ ਨਹੀਂ। ਔਰ ਇਹ ਨਾਨ ਬਾਈਂਡਿੰਗ ਰੈਫਰੈਂਡਮ ਹੈ, ਇਹਨੂੰ ਨਾ ਕੋਈ ਯੂਨਾਈਟਿਡ ਨੇਸ਼ਨਸ ਕਰਵਾ ਰਹੀ ਹੈ, ਨਾ ਹੀ ਇਸ ਨੂੰ ਕੋਈ ਮੁਲਕ ਦੀ ਪ੍ਰਵਾਨਗੀ ਹੈ। ਇਹ ਇੱਕ ਸਿੱਖਾਂ ਦਾ ਜਿਹੜੇ ਸਟੇਟਲੈਸ ਲੋਕ ਨੇ ਉਹਨਾਂ ਦਾ ਕੇਸ ਬਿਲਡ ਕਰਨ ਦੀ ਲਾਈਨ ਹੈ ਤਾਂ ਕਿ ਯੂਨਾਈਟਿਡ ਨੇਸ਼ਨਸ ਲੈਵਲ ਦੇ ਉੱਤੇ ਪ੍ਰੈਸ਼ਰਾਈਜ਼ ਕੀਤਾ ਜਾ ਸਕੇ ਕਿ ਇਹ 35 ਮਿਲੀਅਨ ਸਿੱਖ ਜਿਹੜੇ 1849 ਤੱਕ ਇੱਕ ਇੰਡੀਪੈਂਡੈਂਟ ਸੋਵਰਨ ਐਂਟਿਟੀ ਸਨ। 1947 ਦੀ ਪਾਰਟੀਸ਼ਨ ਦੇ ਮੌਕੇ ਵੀ ਜਦੋਂ ਟ੍ਰਾਂਸਫਰ ਆਫ ਪਾਵਰ ਦੀਆਂ ਨੈਗੋਸ਼ੀਏਸ਼ਨਸ ਹੋ ਰਹੀਆਂ ਸੀ, ਤੀਸਰੀ ਧਿਰ ਸਨ ਹਿੰਦੂਆਂ ਔਰ ਮੁਸਲਮਾਨਾਂ ਤੋਂ ਬਾਅਦ ਉਸ ਨੈਗੋਸ਼ੀਏਸ਼ਨ ਦੇ ਵਿੱਚ, ਜਿਨ੍ਹਾਂ ਨੇ ਆਪਣੀ ਕਿਸਮਤ ਭਾਰਤ ਨਾਲ ਇਹਨਾਂ ਸ਼ਰਤਾਂ ਤੇ ਜੋੜੀ ਸੀ ਕਿ ਭਾਰਤ ਦੇ ਵਿੱਚ ਕੋਈ ਸੰਵਿਧਾਨ ਐਸਾ ਨਹੀਂ ਹੋਏਗਾ ਲਾਗੂ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ ਔਰ ਭਾਰਤ ਦੇ ਉੱਤਰ ਵਿੱਚ ਸਿੱਖਾਂ ਨੂੰ ਇੱਕ ਖੁਦ ਮੁਖਤਾਰ ਖਿੱਤਾ ਦਿੱਤਾ ਜਾਏਗਾ। ਜਿਨ੍ਹਾਂ ਪ੍ਰੋਮਿਸਿਸ ਤੋਂ ਇਹਨਾਂ ਨੇ ਜਿਹੜਾ ਉਹ ਟਾਲਾ ਵੱਟਿਆ ਇੰਡੀਅਨ ਸਿਸਟਮ ਨੇ। ਕਾਂਸਟੀਟਿਊਟ ਅਸੈਂਬਲੀ ਦੇ ਵਿੱਚ ਸਿੱਖ ਨੁਮਾਇੰਦੇ ਬੇਬਸ ਸਨ ਕਿਉਂਕਿ ਸਾਰੇ ਫੈਸਲੇ ਤਾਂ ਮੈਜੋਰਿਟੀ ਵੋਟ ਨਾਲ ਹੋ ਰਹੇ ਸੀ ਔਰ ਮੈਜੋਰਿਟੀ ਨੇ ਨਾ ਸਿਰਫ ਸਿੱਖਾਂ ਦੀ ਜਿਹੜੀ ਉਹਨਾਂ ਦੇ ਨਾਲ ਵਾਅਦਾ ਖਿਲਾਫੀ ਕੀਤੀ, ਸਗੋਂ ਸਿੱਖਾਂ ਨੂੰ ਹਿੰਦੂਆਂ ਦੇ ਉਸ ਕੈਟਾਗਰੀ 'ਚ ਬੋਧੀਆਂ ਜੈਨੀਆਂ ਦੇ ਨਾਲ ਕਲੱਬ ਕੀਤਾ ਗਿਆ। ਸਿੱਖਾਂ ਨੇ ਉਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ, ਇਸ ਲਈ ਡੀ ਜੂਰਿਸ ਅਸੀਂ ਉਹਦਾ ਹਿੱਸਾ ਨਹੀਂ ਸੀ। 37 ਸਾਲ 47 ਤੋਂ 84 ਤੱਕ ਅਸੀਂ ਅਮਨਮਈ ਤਰੀਕੇ ਦੇ ਨਾਲ ਆਪਣੇ ਹੱਕਾਂ ਲਈ ਜਦੋਜਹਿਦ ਕੀਤੀ। ਉਹਨਾਂ ਨੇ ਸਾਡੇ ਤੇ ਟੋਟਲ ਵਾਰ ਭਰਪਾ ਕੀਤੀ ਔਰ ਅਸੀਂ 40 ਸਾਲ ਪਹਿਲਾਂ ਹੀ ਜਿਹੜਾ ਖਾਲਿਸਤਾਨ ਦੀ ਡਗਰ ਤੇ ਤੁਰੇ। ਸਾਡਾ ਕੇਸ ਬੜਾ ਸਿੰਪਲ ਹੈ ਔਰ ਡਾਇਸਪੋਰਾ ਦੇ ਵਿੱਚ ਇਹ ਇੱਕ ਕੰਸੈਂਸਸ ਬਿਲਡ ਕਰਕੇ ਦੁਨੀਆ ਨੂੰ ਦੱਸਣ ਦਾ ਕਿ ਭਾਈ ਉੱਥੇ ਸਾਡੀ ਇੱਕ ਜਨਰੇਸ਼ਨ ਮਾਰ ਦਿੱਤੀ, ਇੱਕ ਡਰੱਗਸ ਦੇ ਹਵਾਲੇ ਕੀਤੀ ਹੈ ਔਰ ਇੰਡੀਆ ਡੈਮੋਕ੍ਰੇਸੀ ਦੇ ਨਾਂ ਥੱਲੇ ਉੱਥੇ ਬਰੂਟੈਲਿਟੀ ਦੇ ਨਾਲ ਉਹਨਾਂ ਨੇ ਸੁਪਰੈਸ ਕੀਤਾ ਔਰ ਅਸੀਂ ਡਾਇਸਪੋਰਾ ਉਹਨਾਂ ਦੀ ਆਵਾਜ਼। ਹੁਣ ਕਿਉਂਕਿ ਉੱਥੇ ਉਹਨਾਂ ਨੇ ਜ਼ੁਲਮ ਇਸ ਲੈਵਲ ਤੱਕ ਕੀਤੇ, ਉਦੋਂ ਤਾਂ ਉਹਨਾਂ ਨੇ ਕੱਟ ਆਫ ਕਰਤਾ ਪੰਜਾਬ ਨੂੰ ਵੀ, ਬਾਅਦ 'ਚ ਨਾ ਐਮਨੈਸਟੀ ਨੂੰ ਉੱਥੇ ਵੜਨ ਦਿੱਤਾ। ਜੇ ਰਿਪੋਰਟਾਂ ਆਈਆਂ ਵੀ ਤੇ ਉਹ ਉਸ ਦੀ ਕੋਈ ਪਰਵਾਹ ਨਹੀਂ ਕਰਦੇ, ਭਾਵੇਂ ਈਵਨ US ਸਰਫ ਵਰਗੀ ਬਾਡੀ ਪਿਛਲੇ 4 ਸਾਲ ਤੋਂ ਇੰਡੀਆ ਨੂੰ ਕੰਟਰੀ ਆਫ ਪਾਰਟੀਕੂਲਰ ਕੰਸਰਨ ਐਲਾਨ ਰਹੀ ਹੈ। ਪਰ ਉਹਨਾਂ ਨੂੰ ਜਦੋਂ ਇਹ ਨਜ਼ਰ ਆਇਆ ਕਿ ਵੀ ਇਹ ਤਾਂ ਲੈਜੀਟੀਮੇਟ ਤਰੀਕੇ ਦੇ ਨਾਲ ਪਹਿਲਾਂ ਤਾਂ ਉਹਨਾਂ ਨੇ ਮੂਵਮੈਂਟ ਨੂੰ ਵਾਇਲੈਂਸ ਦੇ ਖਾਤੇ 'ਚ ਪਾ ਕੇ ਟੈਰਰਿਜ਼ਮ ਦੇ ਨਾਲ ਜੋੜ ਕੇ ਕੀਤਾ ਔਰ ਦੁਨੀਆ 'ਚ ਇਸ ਦਾ ਕੋਈ ਬਹੁਤਾ
ਜਿਵੇਂ 에ਅਰ ਇੰਡੀਆ ਦਾ ਡਿਜ਼ਾਸਟਰ ਵੀ ਕਰਵਾਇਆ, ਕਨਿਸ਼ਕਾ ਦਾ। ਜੀ ਪਰ ਹੁਣ ਇਹ ਜਿਹੜੀ ਪੀਸਫੁਲ ਮੂਵਮੈਂਟ ਹੈ, ਇਹ ਇਹਨਾਂ ਨੇ ਬਹੁਤ ਤਕਲੀਫ ਦਿੱਤੀ ਔਰ ਉਹਨਾਂ ਨੂੰ ਲੱਗਿਆ ਕਿ ਵੀ ਇਹ ਤਾਂ ਕੰਸੈਂਸਸ ਬਿਲਡ ਹੋ ਰਹੀ ਹੈ। ਔਰ ਇਸ ਸਾਰੇ ਦੇ ਚੱਲਦਿਆਂ ਇਹਨਾਂ ਨੇ ਸਿੱਖਸ ਫਾਰ ਜਸਟਿਸ ਨੂੰ ਜਿਹੜਾ ਹੈ ਉਹ ਜੁਲਾਈ 10 2019 ਚ ਜਿਹੜਾ ਇੱਕ ਦਹਿਸ਼ਤਗਰਦ ਜਥੇਬੰਦੀ ਐਲਾਨ ਕੇ ਬੈਨ ਕਰਤਾ ਅੱਜ ਤੋਂ 5 ਸਾਲ ਪਹਿਲਾਂ। ਜੀ ਹੁਣ 5 ਸਾਲ ਹੋ ਗਏ ਕਿਉਂਕਿ ਟਾਈਮ ਬੌਂਡ ਸੀ। ਬਿਲਕੁਲ। ਹੁਣ ਜਿਹੜੀ ਅੱਜ ਖਬਰ ਇਹਨਾਂ ਦੀ ਸਾਰੇ ਹੀ ਮੀਡੀਆ 'ਚ ਲੱਗੀ ਹੋਈ ਹੈ, ਪ੍ਰੋ ਖਾਲਿਸਤਾਨੀ ਸਿੱਖਸ ਫਾਰ ਜਸਟਿਸ ਗਰੁੱਪ ਡਿਕਲੇਅਰਡ ਅਨਲॉफुल ਐਸੋਸੀਏਸ਼ਨ ਫਾਰ ਅਨਦਰ 5 ਇਅਰਸ, ਕਿ ਅਗਲੇ 5 ਸਾਲਾਂ ਲਈ ਫਿਰ ਸਿੱਖਸ ਫਾਰ ਜਸਟਿਸ ਨੂੰ ਜਿਹੜਾ ਇਹ ਉਹਨਾਂ ਨੇ ਜਿਹੜਾ ਲਫ਼ਜ਼ ਉਹਨਾਂ ਨੇ, ਕਿਉਂਕਿ ਦਹਿਸ਼ਤਗਰਦ ਨਹੀਂ ਯੂਜ਼ ਕੀਤਾ, ਉਹਨਾਂ ਨੇ ਉਸ ਨੂੰ ਅਨਲॉफुल ਗੈਰ ਕਾਨੂੰਨੀ ਜਥੇਬੰਦੀ। ਲੇਕਿਨ ਉਹਦੀ ਐਕਸਪਲੇਨੇਸ਼ਨ 'ਚ ਉਹਨਾਂ ਨੇ ਇਹੀ ਕਿਹਾ ਕਿ ਜੀ ਇਹ ਜਿਹੜੀ ਹੈ ਇਹ ਗਰੁੱਪ 2007 ਚ ਬਣਿਆ ਸੀ ਔਰ ਗੁਰਪਤਵੰਤ ਸਿੰਘ ਪੰਨੂ ਇਹਦੇ ਲੀਗਲ ਐਡਵਾਈਜ਼ਰ ਨੇ, ਔਰ ਇਹ ਐਂਟੀ ਨੈਸ਼ਨਲ ਔਰ ਸਬਵਰਸਿਵ ਐਕਟੀਵਿਟੀਜ਼ ਪੰਜਾਬ ਦੇ ਵਿੱਚ ਇਹ ਗਰੁੱਪ ਕਰਦਾ ਹੈ। ਮਿਲੀਟੈਂਟ ਆਊਟਫਿਟਸ ਦੇ ਨਾਲ ਇਹਨਾਂ ਦੇ ਬੜੇ ਕਲੋਜ਼ ਰਿਲੇਸ਼ਨਸ਼ਿਪ ਨੇ ਔਰ ਇਹ ਐਕਸਟ੍ਰੀਮਿਜ਼ਮ ਔਰ ਮਿਲੀਟੈਂਸੀ ਪੰਜਾਬ 'ਚ ਉਹਨੂੰ ਰਿਵਾਈਵ ਕਰ ਰਿਹਾ ਹੈ। ਔਰ ਇਹ ਇੱਕ ਸੋਵਰਨ ਖਾਲਿਸਤਾਨ ਸਟੇਟ ਜਿਹੜੀ ਹੈ ਇੰਡੀਅਨ ਯੂਨੀਅਨ 'ਚੋਂ ਕੱਢ ਕੇ ਕ੍ਰੀਏਟ ਕਰਨਾ ਚਾਹੁੰਦੇ ਨੇ। ਔਰ ਇਹ ਸਿੱਖਸ ਫਾਰ ਜਸਟਿਸ ਜਿਹੜਾ ਹੈ ਉਹ ਅਲਗਾਵਵਾਦ ਨੂੰ ਪ੍ਰਮੋਟ ਕਰਦਾ ਹੈ। ਔਰ ਇਸ ਦੇ ਲਈ ਅਸੀਂ ਜੇ ਇਹ ਸਾਰੇ ਕਰਕੇ ਹੀ ਸੈਂਟਰਲ ਗਵਰਨਮੈਂਟ ਦਾ ਇਹ ਓਪੀਨੀਅਨ ਹੈ ਕਿ if the unlawful activities of the SFJ are not curbed and controlled immediately, it is likely to escalate secessionist movements, support militancy and incite violence in the country, and it is necessary to declare SFJ to be an unlawful association। ਹੁਣ ਇਹ ਕਬੂਲ ਵੀ ਕਰ ਰਹੇ ਨੇ ਕਿ ਵੀ SFJ ਦੀ ਕਾਰਗੁਜ਼ਾਰੀ ਤੋਂ ਇਹ ਜਿਹੜਾ ਮੁਲਕ ਹੈ, ਮੁਲਕ ਤਾਂ ਕੀ ਹੈ ਪੰਜਾਬ, ਤੁਸੀਂ ਦੱਬਿਆ ਹੋਇਆ ਵੀ ਇਹ ਅੱਡ ਹੋਏਗਾ, ਅਸੀਂ ਇਹੀ ਹੋਣਾ ਚਾਹੁੰਦੇ, ਲੇਕਿਨ ਇਹ ਕਹਿ ਕੇ ਉਹਨਾਂ ਨੇ ਕਿ ਜੀ ਇਹਨੂੰ ਅਸੀਂ ਗੈਰ ਕਾਨੂੰਨੀ ਐਲਾਨ ਰਹੇ। ਸੋ ਅਸੀਂ ਸਮਝਦੇ ਹਾਂ ਕਿ ਵੀ ਉਹਨਾਂ ਤੋਂ ਤਾਂ ਇਹ ਐਕਸਪੈਕਟਡ ਹੀ ਹੈ ਕਿ ਵੀ ਉਹ ਕਿਸੇ ਹੱਦ ਤੱਕ ਵੀ ਜਾਣਗੇ। ਹੁਣ ਇਹ ਪੱਛਮੀ ਤਾਕਤਾਂ ਨੇ ਜਨਰਲ ਔਰ ਅਮਰੀਕਾ ਨੇ ਇਨ ਪਾਰਟਿਕੂਲਰ ਦੇਖਣਾ ਹੈ ਕਿ ਵੀ ਖੁਦ ਦਹਿਸ਼ਤਗਰਦ ਦੀਆਂ ਕਾਰਵਾਈਆਂ ਦੇ ਲਈ ਇਹਨਾਂ ਦੀ ਧਰਤੀਆਂ ਨੂੰ ਇਸਤੇਮਾਲ ਕਰਨ ਵਾਲਾ ਭਾਰਤ, ਇਹਨਾਂ ਦੇ ਸ਼ਹਿਰੀਆਂ ਨੂੰ ਟਾਰਗੇਟ ਕਰਨ ਵਾਲਾ ਭਾਰਤ ਕਿੰਨਾ ਕੁ ਹੱਕ ਬਨਾਜ਼ਬ ਹੈ ਕਿ ਉਹ ਇੱਕ ਉਸ ਜਥੇਬੰਦੀ ਨੂੰ ਜਿਹੜੀ ਬਿਲਕੁਲ ਪੀਸਫੁਲੀ, ਔਰ ਇਹਨਾਂ ਦੇ ਜਿਹੜੇ ਐਕਟਿਵਿਸਟ ਵੀ ਨੇ ਜਾਂ ਉਹਨਾਂ ਦੀਆਂ ਪ੍ਰੈਜੈਂਟੇਸ਼ਨਸ ਇਹੀ ਹੁੰਦੀਆਂ ਨੇ ਜੀ ਅਸੀਂ ਕਲਮ ਦੇ ਨਾਲ ਥਰੂ ਬੈਲਟ ਜਿਹੜਾ ਅਸੀਂ ਫਰੀडम ਜਿਹੜਾ ਉਹ ਚਾਹੁੰਦੇ ਹਾਂ। ਸੋ ਥਰੂ ਬੈਲਟ ਤਾਂ, ਔਰ ਜਿਹੜਾ ਨਾਨ ਬਾਈਂਡਿੰਗ ਹੈ ਈਵਨ ਕੇਸ, ਜੇ ਇਹ ਵੀ ਇਹਨਾਂ ਦੇ ਲਈ ਉਹਨਾਂ ਨੇ ਦਹਿਸ਼ਤਗਰਦ ਬਣਾਉਣਾ ਤੇ ਹਾਲ ਇਹ ਆਪਣਾ ਇਹਨਾਂ ਦਾ ਕੀ ਹੈ ਅਸੀਂ ਦੇਖ ਰਹੇ ਹਾਂ ਵੀ ਅੱਜ ਹਾਲਾਂ ਖਬਰਾਂ ਜਿਹੜੀਆਂ ਨੇ ਹੁਣ ਜਿਹੜੇ ਨਵੇਂ ਲਾਅ ਇੰਡੀਆ ਨੇ ਇਹ ਕਹਿ ਕੇ ਜੀ ਅਸੀਂ ਬ੍ਰਿਟਿਸ਼ ਜਿਹੜਾ ਲਾਅ ਨੇ ਜਾਂ ਕ੍ਰਿਮੀਨਲ ਕੋਡ ਨੇ ਉਹ ਬਦਲ ਦਿੱਤੇ ਨੇ, ਤੇ ਉਹਦੇ 'ਚ ਅੱਜ ਉਹਨਾਂ ਨੇ ਪਹਿਲਾ ਰਾਜਸਥਾਨ ਸਿੱਖ ਲੀਡਰ ਤਜਿੰਦਰਪਾਲ ਸਿੰਘ ਟੰਮਾ ਬੁੱਕਡ ਓਵਰ ਐਂਟੀ ਨੈਸ਼ਨਲ ਫੇਸਬੁੱਕ ਪੋਸਟ ਵੈਨ ਅੰਮ੍ਰਿਤਪਾਲ ਸਿੰਘ ਟੁੱਕ ਓਥ ਐਜ਼ MP। ਸੋ ਉਹਨਾਂ ਨੇ ਜਿਹੜਾ ਉਹ ਨਵੇਂ ਲਾਅ ਲਾਗੂ ਕਰਨੇ ਸ਼ੁਰੂ ਕਰ ਦਿੱਤੇ ਨੇ ਜਿਨ੍ਹਾਂ ਥੱਲੇ ਕਿ ਜੀ ਉਹਨਾਂ ਨੇ ਪੋਸਟ ਸ਼ੇਅਰ ਕੀਤੀ ਕਿ ਜਿਹੜਾ ਖਾਲਸਾ ਰਾਜ ਦਾ ਸੁਪਨਾ ਲੈਣਾ ਕੋਈ ਨਹੀਂ ਗੁਨਾਹ, ਔਰ ਇਹ ਉਹਦੇ ਤੇ ਉਹਨਾਂ ਨੇ ਜਿਹੜਾ ਨਵਾਂ ਲਾਅ ਉਹਦੇ ਥੱਲੇ 7 ਸਾਲ ਦੀ ਕੈਦ ਹੋ ਸਕਦੀ ਹੈ। ਤੇ ਇਹ ਜਸਟੀਫਾਈ ਕਰਨ ਲਈ ਕਿ ਜੀ ਇਹ ਤਾਂ ਵਾਕਿਆ ਹੀ ਇੱਥੇ ਸਾਡੇ ਅਮਨ ਅਮਾਨ ਨੂੰ ਖਤਰਾ ਹੈ। ਇਹਨਾਂ ਨੇ ਅੱਜ ਵੱਡੀ ਖਬਰ ਇੱਕ ਹੋਰ ਪਲਾਂਟ ਕਰਵਾਈ ਹੋਈ ਹੈ, 3 BJP ਲੀਡਰਸ ਗੈਟ death threats in letter sent to party headquarters in Chandigarh. The letter attributed to Khalistan Zindabad force named Parminder Singh Barad, Manjinder Singh Sirsa and Tejinder Saran. It threatened to avenge the killing of our brothers in Canada and Pakistan by the BJP government. ਇਹ ਤਿੰਨ ਜਿਹੜੇ ਟਾਊਟ ਨੇ ਵੱਡੇ BJP ਦੇ, ਉਹਨਾਂ 'ਚ ਇੱਕ ਮਨਜਿੰਦਰ ਸਰਸਾ ਦਿੱਲੀ ਕਮੇਟੀ ਦਾ, ਦੂਸਰੇ 2 ਪੰਜਾਬ ਦੇ ਨੇ। ਉਹਨਾਂ ਨੇ ਕਿਹਾ ਜੀ ਉਹਨਾਂ ਨੇ ਧਮਕੀ ਦੇ ਦਿੱਤੀ ਹੈ ਕਿ ਵੀ ਜੀ ਅਸੀਂ ਤੁਹਾਡੇ ਤੋਂ ਬਦਲਾ ਲਵਾਂਗੇ ਔਰ ਦੂਸਰਾ ਕਰਾਂਗੇ। ਸੋ ਇਹ ਉਹ ਮਾਹੌਲ ਸਿਰਜਣਾ ਚਾਹੁੰਦੇ ਨੇ ਹੁਣ ਇਹ ਦੱਸਣ ਦੇ ਲਈ ਕਿ ਜੀ ਦੇਖੋ ਵਾਕਈ ਰੀਅਲੀ ਵਾਇਲੈਂਸ ਦਾ ਖਤਰਾ ਹੈ। ਵੈਸੇ ਇਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਿੰਘਾਂ ਦਾ ਕੰਮ ਜਿਹੜਾ ਹੁੰਦਾ ਉਹ ਇਵੇਂ ਗਿੱਦੜ ਭਬਕੀਆਂ ਨਹੀਂ ਦਿੰਦੇ। ਜਦੋਂ ਉਹਨਾਂ ਨੇ ਜੋ ਨੇ ਜਿਹੜੇ ਜ਼ਿੰਮੇਵਾਰ ਨੇ ਉਹਨਾਂ ਨੂੰ ਤਾਂ ਆਨਸਰੇਬਲ
ਜਦੋਂ ਦੁਨਿਆਵੀ ਅਦਾਲਤਾਂ ਨਹੀਂ ਬਣਾਉਂਦੀਆਂ ਫਿਰ ਖਾਲਸੇ ਦਾ ਇਨਸਾਫ ਹੁੰਦਾ ਹੈ। ਪਰ ਇਹਦੀ ਜੇ ਅਸੀਂ ਟਾਈਮਿੰਗ ਦੇਖੀਏ ਤੇ ਇਸ ਵੇਲੇ ਇਹ ਪੰਜਾਬ ਦੇ ਵਿੱਚ ਇੱਕ ਪਾਸੇ ਲਾ ਐਂਡ ਆਰਡਰ ਦੀ ਸਿਚੁਏਸ਼ਨ ਵੀ ਵਿਗੜ ਰਹੀ ਹੈ। ਕੁਛ ਉਹਨੂੰ ਪ੍ਰਮੋਟ ਕਰ ਰਹੇ ਨੇ, ਜੇ ਇੱਕ ਉਹ ਸ਼ਿਵ ਸੈਨਾ ਵਾਲੇ ਨੂੰ ਨਿਹੰਗਾਂ ਨੇ ਕੀਤਾ ਹਮਲਾ ਜਿਹੜਾ ਕਿ ਜੂਨ 84 ਦੇ ਉੱਤੇ ਮਠਿਆਈਆਂ ਵੰਡ ਰਹੇ ਸੀ, ਪਿੰਡਾਂ ਵਾਲਿਆਂ ਪ੍ਰਤੀ ਨੈਗੇਟਿਵਿਟੀ ਕਰ ਰਹੇ ਸੀ ਤੇ ਪੰਜਾਬ ਦਾ ਗਵਰਨਰ ਪ੍ਰੋਤ ਫੌਰਨ ਲੁਧਿਆਣੇ ਆਇਆ, ਰੈਸਟ ਹਾਊਸ 'ਚ ਬੈਠਾ ਜੀ, ਟੱਬਰ ਮੈਨੂੰ ਮਿਲਣ, ਹਾਲਾਂ ਉਹਦਾ ਕੋਈ ਲਾਗਾ ਦੇਗਾ ਨਹੀਂ। ਪਰ ਮੈਨੂੰ ਇਹ ਲੱਗਦਾ ਹੈ ਕਿ ਵੀ ਇਹ ਜਿਹੜਾ ਪੰਜਾਬ ਦੇ ਵਿੱਚ ਤਬਦੀਲੀ ਹੈ ਖਡੂਰ ਸਾਹਿਬ ਔਰ ਫਰੀਦਕੋਟ ਤੋਂ ਜਿਹੜੀ ਪੰਜਾਬ ਬੋਲਿਆ ਹੈ, ਜਾਂ ਇਸ ਵੇਲੇ ਪੰਜਾਬ ਦੇ ਵਿੱਚ ਖਾਲਿਸਤਾਨ ਦੀ ਮੁਹਿੰਮ ਬਿਲਟ ਹੋ ਰਹੀ ਹੈ, ਉਹਨੂੰ ਸਾਬੋਤਾਜ ਕਰਨ ਦੇ ਲਈ ਇਹ ਲਾ ਐਂਡ ਆਰਡਰ ਦਾ ਰੌਲਾ ਪਾਉਣਗੇ। ਇਹ ਰਾਜਸਥਾਨ ਵਾਲੀ ਕਾਰਵਾਈ ਵੀ, ਇਹ SFJ ਦੇ ਉੱਤੇ ਪਾਬੰਦੀ ਵੀ, ਔਰ ਇਹ ਤਿੰਨਾਂ ਨੂੰ ਜੀ ਧਮਕੀਆਂ ਆ ਗਈਆਂ, ਇਹ ਉਸੇ ਹੀ ਏਜੰਸੀਆਂ ਦੀ ਗੇਮ ਦਾ ਹਿੱਸਾ ਹੈ ਜਿਹਦੇ ਥੱਲੇ ਇਹ ਪੰਜਾਬ ਦੇ ਵਿੱਚ ਇੱਕ ਹੋਰ ਸਿੱਖ ਨਸਲਕੁਸ਼ੀ ਦੀ ਤਿਆਰੀ ਕੀਤੀ ਜਾ ਰਹੀ ਹੈ। ਬਿਲਕੁਲ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ। ਸਵਤਨ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by ਗੁਰਦੁਆਰਾ ਦਸ਼ਮੇਸ਼ ਕਲਚਰ ਸੈਂਟਰ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ UK ਦੇ ਹਵਾਲੇ ਨਾਲ ਕਿ UK ਵਿੱਚ ਲੇਬਰ ਪਾਰਟੀ ਦੀ ਸਰਕਾਰ ਬਣ ਚੁੱਕੀ ਹੈ ਔਰ ਪਿਛਲੀ ਰਿਸ਼ੀ ਸੁਨਕ ਦੀ ਸਰਕਾਰ ਨੇ ਸ਼ਰੇਆਮ ਸਿੱਖ ਵਿਰੋਧੀ ਲਾਈਨ ਲਈ ਸੀ। ਨਾ ਹੀ ਜੱਗੀ ਜੋਲ ਦੀ ਰਿਹਾਈ ਲਈ ਕੋਈ ਕਦਮ ਚੁੱਕਿਆ ਗਿਆ ਸੀ ਅਤੇ ਨਾ ਹੀ ਭਾਰਤ ਨੂੰ ਟ੍ਰਾਂਸਨੈਸ਼ਨਲ ਪ੍ਰੈਸ਼ਰ ਲਈ ਜ਼ਿੰਮੇਵਾਰ ਦੱਸਿਆ ਗਿਆ ਸੀ। ਸੋ ਯਾਦ ਰਹੇ UK 5 ਆਈਜ਼ ਕੰਟਰੀ ਵਿੱਚੋਂ ਇੱਕ ਹੈ ਜਿਹੜੇ ਮੁਲਕ ਆਪਸ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਹਨ। ਸੋ ਹੁਣ ਸਿੱਖ ਜਥੇਬੰਦੀਆਂ ਨੂੰ ਲੇਬਰ ਪਾਰਟੀ ਸਰਕਾਰ ਤੇ ਲੋੜੀਂਦਾ ਜਿਹੜਾ ਦਬਾਅ ਬਣਾਉਣਾ ਚਾਹੀਦਾ ਹੈ ਤਾਂ ਕਿ ਅਸੀਂ ਮਾਣ ਕਰ ਸਕਾਂਗੇ ਕਿ UK ਵਿੱਚ ਨਵੀਂ ਬਣੀ ਪਾਰਲੀਮੈਂਟ ਵਿੱਚ 9 ਸਿੱਖ MP ਬਣੇ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ ਇਸ ਬਾਰੇ? ਦੇਖੋ, ਬ੍ਰਿਟਿਸ਼ ਹਾਊਸ ਆਫ ਕਾਮਨਸ ਦੇ ਲਈ ਜਿਹੜੇ MP ਚੁਣੇ ਗਏ, ਅਸੀਂ ਪਿਛਲੇ ਵੀਕ ਦੇ ਪ੍ਰੋਗਰਾਮ 'ਚ ਗੱਲ ਕੀਤੀ ਸੀ ਕਿ ਵੀ ਕਿਵੇਂ ਫੌਰਨ ਇਸ ਦੇ ਉੱਤੇ ਜਿਹੜੀ ਆ ਹਾਲ ਦਵਾਈ, ਕਿਉਂਕਿ 9 ਸਿੱਖ ਮੈਂਬਰ ਪਾਰਲੀਮੈਂਟ ਬਣੇ। ਉਸ ਦੇ ਉੱਤੇ ਇਕਨੋਮਿਕ ਟਾਈਮਜ਼ ਨੇ ਔਰ ਇੰਡੀਅਨ ਬਲੂਮਬਰਗ ਵਰਗੀ ਇੱਕ ਪਬਲੀਕੇਸ਼ਨ ਨੇ ਰੌਲਾ ਪਾਤਾ ਕਿ ਕਿਵੇਂ ਖਾਲਿਸਤਾਨੀ ਜਿਹੜੇ ਨੇ ਉਹ ਮੈਨੀਪੂਲੇਟ ਕਰ ਰਹੇ ਨੇ ਲਾਅ ਮੇਕਰਸ ਨੂੰ, ਖਬਰਦਾਰ, ਹੋਸ਼ਿਆਰ, ਇੱਧਰ ਉੱਧਰ, ਕਿਉਂਕਿ ਉਹਨਾਂ ਨੂੰ ਔਰ ਕਿਉਂਕਿ ਲੇਬਰ ਪਾਰਟੀ ਦੀ ਕੀ ਲਾਈਨ ਹੋਏਗੀ, ਮਿਸਟਰ ਕਾਇਰ ਸਟਾਰਮਰ ਖਾਲਿਸਤਾਨ ਲਈ ਕੀ ਲਾਈਨ ਲਏਗਾ, ਕਸ਼ਮੀਰ ਲਈ ਕੀ ਲਏਗਾ, ਇਸ ਕਿਸਮ ਦੀਆਂ ਕਿਆ ਸਰਾਈਆਂ ਵੀ ਔਰ ਮਿਸ ਇਨਫੋਰਮੇਸ਼ਨ ਵੀ ਔਰ ਸਾਰਾ। ਚਲੋ ਘੱਟੋ ਘੱਟ ਉੱਥੇ ਬੈਠੇ ਪੰਜਾਬ ਵਾਲਿਆਂ ਦੀ ਵੀ ਇੰਨੀ ਕੁ ਦਿਲਚਸਪੀ ਤਾਂ ਹੁਣ ਹੈ ਕਿ ਜਦੋਂ ਮੈਂ ਇਹ ਖਬਰ ਵੀ ਦੇਖੀ ਕਿ ਅਕਾਲ ਤਖਤ SGPC ਹੇਲ ਇਲੈਕਸ਼ਨ ਆਫ ਬ੍ਰਿਟਿਸ਼ ਸਿੱਖ MPs ਕਿ ਵੀ ਅਕਾਲ ਤਖਤ ਸਾਹਿਬ ਨੇ ਵੀ ਔਰ SGPC ਨੇ ਵੀ ਜਿਹੜੇ 9 ਸਿੱਖ ਚੁਣੇ ਗਏ ਨੇ, ਜਿਨ੍ਹਾਂ 'ਚ 5 ਬੀਬੀਆਂ ਨੇ, 4 ਸਿੰਘ ਨੇ ਦਸਤਾਰ ਵਾਲੇ, ਉਸ ਦੀ ਐਪਰੀਸ਼ੀਏਸ਼ਨ ਕੀਤੀ ਹੈ। ਔਰ ਇਹ ਜਿਹੜਾ ਗਿਆਨੀ ਰਘਬੀਰ ਸਿੰਘ ਅਕਾਲ ਤਖਤ ਜਥੇਦਾਰ ਨੇ ਕਿਹਾ ਕਿ ਵੀ ਇਹ ਸਿੱਖਾਂ ਦੀ ਬਹੁਤ ਵੱਡੀ ਪ੍ਰਾਪਤੀ ਹੈ। ਔਰ ਇਸੇ ਤਰ੍ਹਾਂ ਹਰਜਿੰਦਰ ਸਿੰਘ ਧਾਮੀ, ਉਹਨਾਂ ਨੇ ਵੀ ਇੱਕ ਮੁਬਾਰਕਬਾਦ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਿੱਖਾਂ ਨੇ ਆਪਣੀ ਮਿਹਨਤ ਔਰ ਆਪਣੇ
ਬਾਹੂਬਲ ਦੇ ਉੱਤੇ ਆਪਣੀ ਥਾਂ ਬਣਾਈ ਹੈ ਉਹਨਾਂ ਦੇ ਵਿੱਚ। ਹਾਲਾਂਕਿ ਇਸ ਦੇ ਉੱਤੇ ਸੁਖਬੀਰ ਬਾਦਲ ਦੀ ਟਿੱਪਣੀ ਮੈਨੂੰ ਥੋੜੀ ਜਿਹੀ ਮਜ਼ਾਹੀਆ ਲੱਗੀ। ਸੁਖਬੀਰ ਬਾਦਲ ਅਰਜਿਸ UK ਸਿੱਖ MPs ਟੂ ਵਰਕ ਫਾਰ ਕਮਿਊਨਿਟੀ। ਇਹ ਸਿੱਖ ਐਮਪੀਆਂ ਨੂੰ ਸੁਖਬੀਰ ਬਾਦਲ ਕਹਿ ਰਿਹਾ, ਜਿਹੜਾ ਸਭ ਤੋਂ ਨਕੰਮਾ, ਝੂਠਾ ਔਰ ਜਿਹਨੇ ਬੇੜਾ ਗਰਕ ਕੀਤਾ ਹੈ ਸਾਰੇ ਦਾ। ਉਹ ਉਹਨਾਂ ਨੂੰ ਕਹਿ ਰਿਹਾ ਦੇਖੋ ਹੁਣ ਤੁਸੀਂ ਸਿੱਖ ਕੌਮ ਲਈ ਕੰਮ ਕਰਨਾ ਹਾਂ ਵੀ ਅਸੀਂ ਤਾਂ ਬਹੁਤ ਕਰ ਲਿਆ, ਹੁਣ ਤੁਸੀਂ ਕਰਨਾ। ਪਰ ਇਹ ਚਲੋ ਆਪਣੀ ਥਾਂ ਤੇ ਮੈਨੂੰ ਇਹ ਲੱਗਾ ਕਿ ਵੀ ਐਟਲੀਸਟ ਇਹ ਗੱਲ, ਇਹ ਜਦੋਂ ਖਬਰਾਂ ਪੰਜਾਬ 'ਚ ਵੀ ਪਹੁੰਚਦੀਆਂ ਨੇ ਇਹ ਹੌਸਲਾ ਦਿੰਦੀਆਂ ਨੇ ਆਮ ਜਿਹੜੇ ਸਿੱਖ ਜਾਂ ਦੂਜੇ ਨੇ। ਕਿਉਂਕਿ ਹੁੰਦਾ ਕਿ ਵੀ ਜਦੋਂ ਹੁਣ ਇਹ ਹੁੰਦਾ ਸੀ ਕਿ ਵੀ ਬੀਬੀ ਨੂੰ ਆਪਣੇ ਪੇਕੇ ਤੇ ਮਾਣ ਹੁੰਦਾ ਸੀ ਕਿ ਵੀ ਉਹ ਸਹੁਰਿਆਂ 'ਚ ਵੀ ਸ਼ਾਨ ਨਾਲ ਰਹਿੰਦੀ ਸੀ ਕਿ ਵੀ ਪਤਾ ਫਿਰ ਮੇਰੇ ਭਰਾ ਕਿੰਨੇ ਨੇ। ਮਤਲਬ ਉਹ ਇਹ ਨਹੀਂ ਵੀ ਜ਼ਰੂਰੀ ਕੋ ਭਰਾਵਾਂ ਨੂੰ ਸੱਦ ਕੇ ਕਟਾਇਆ ਹੀ ਹੁੰਦਾ ਸੀ, ਪਰ ਇੱਕ ਬੈਕ ਤਾਂ ਹੁੰਦੀ ਸੀ। ਸੋ ਉੱਥੇ ਹਾਲ ਇਹ ਹੈ ਵੀ ਕਿਉਂਕਿ ਸਿੱਖ ਆਪਣੇ ਆਪ ਨੂੰ ਬਿਲਕੁਲ ਬੇਸਹਾਰਾ ਸਮਝਦੇ ਨੇ। ਸਰਕਾਰ ਦਾ ਜ਼ੁਲਮ, ਕਾਨੂੰਨ, ਤੁਸੀਂ ਮੂੰਹ ਖੋਲਿਆ ਨਹੀਂ ਤੇ ਉਹਨਾਂ ਨੇ ਯੂਆਪਾ ਨਹੀਂ ਲਾਇਆ ਦੂਜੇ। ਤੇ ਜਦੋਂ ਬਾਹਰਲੇ ਸਿੱਖ ਉਹ ਕੈਨੇਡਾ 'ਚ ਹੋਣ, ਅਮਰੀਕਾ 'ਚ ਹੋਣ ਜਾਂ UK 'ਚ 9 ਸਿੱਖ MP ਬਣਦੇ ਨੇ ਔਰ ਉਹਨਾਂ ਨੂੰ ਫਿਰ ਹੁੰਦਾ ਕਿ ਜੀ ਸਾਡੇ ਭਰਾ ਬੈਠੇ ਨੇ ਮੁਸੀਬਤ ਵੇਲੇ ਸਾਡੇ ਨਾਲ ਆ ਕੇ ਖਲੋਣਗੇ, ਜਿਹੜੀ ਇੱਕ ਪੋਜ਼ਿਟਿਵਿਟੀ ਹੈ ਇਹੀ ਸਾਡਾ। ਔਰ ਅਸੀਂ ਵੀ ਸਾਡੇ ਇੱਥੇ ਠੀਕ ਹੈ, ਅਸੀਂ ਜਿੰਨਾ ਮਰਜ਼ੀ ਪ੍ਰੋਸਪਰ ਕਰੀਏ। ਜਿਵੇਂ ਸਾਡੇ ਇੱਕ ਵੀਰ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਇੱਥੇ ਅਸੀਂ ਆਨੰਦਪੁਰ ਤਾਂ ਨਹੀਂ ਬਣਾ ਸਕਦੇ, ਇੱਥੇ ਮਾਛੀਵਾੜਾ ਨਹੀਂ ਲਿਆ ਸਕਦੇ, ਇੱਥੇ ਚਮਕੌਰ ਦੀ ਗੜੀ ਨਹੀਂ ਲਿਆ ਸਕਦੇ, ਇੱਥੇ ਅਸੀਂ ਜਿਹੜਾ ਉਹ ਧਰਤੀ ਦੇ ਉੱਤੇ ਜਿਹੜੀ ਚਰਨ ਛੋਹ ਹੈ ਸਾਡਾ ਹੋਮਲੈਂਡ ਤਾਂ ਉਹੀ ਹੈ ਅਲਟੀਮੇਟਲੀ। ਉਸੇ ਨਾਲ ਹੀ ਅਸੀਂ ਜਿਹੜਾ ਉਹ ਜੁੜਨਾ ਹੈ, ਉਸੇ ਧਰਤੀ ਦੇ ਨਾਲ ਹੀ ਅਸੀਂ ਜਿਹੜਾ ਉਹ ਕੁਰਬਾਨ ਹੋਣਾ ਹੈ ਅਲਟੀਮੇਟਲੀ ਜਦੋਂ ਵਕਤ ਇਸ ਕਿਸਮ ਦਾ ਵੀ ਆਏਗਾ। ਹੁਣ ਇਸ ਸਭ ਦੇ ਚਲਦਿਆਂ ਜ਼ਾਹਰ ਹੈ ਕਿ ਵੀ ਜੇ ਦੁਸ਼ਮਣ ਦੇ ਖੈਮੇ ਦੇ ਵਿੱਚ ਉਹਨਾਂ ਨੂੰ ਇਹ ਹੈ ਕਿ ਜੀ ਇਹ ਮਿਸਟਰ ਸਟਾਰਮਰ ਕੀ ਕਰੇਗਾ, ਦੂਜੇ ਤੇ ਅਸੀਂ ਵੀ ਐਕਸਪੈਕਟ ਤਾਂ ਕਰੀਏ ਕਿ ਵੀ ਚਲੋ 9 ਸਿੱਖ MP ਨੇ ਔਰ ਆਲਰੇਡੀ ਬਹੁਤ ਕੁਝ ਪੈਂਡਿੰਗ ਹੈ। ਜੱਗੀ ਜੌਲ ਦਾ ਮਾਮਲਾ 5 ਸਾਲ ਤੋਂ ਜ਼ਿਆਦਾ ਕਿਵੇਂ ਕੋਈ ਚਾਰਜ ਨਹੀਂ, ਕੋਈ ਟਰਾਇਲ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ। ਔਰ ਬ੍ਰਿਟਿਸ਼ ਸਿਟੀਜ਼ਨ ਜਿਸ ਜਿਹੜਾ ਰੁਲ ਰਿਹਾ ਉਹਨਾਂ ਦੀਆਂ ਜੇਲ੍ਹਾਂ 'ਚ ਔਰ ਸਕਸੈਸਿਵ ਹਕੂਮਤਾਂ ਬੋਰਿਸ ਜੌਨਸਨ ਦੀਆਂ, ਡੇਵਿਡ ਕੈਮਰੋਨ ਦੀਆਂ, ਵਿੱਚੋਂ ਇੱਕ ਲੀਜ਼ਾ ਕਿ ਕੌਣ ਕੁਛ ਹਫ਼ਤਿਆਂ ਲਈ ਆਈ, ਕਿਸੇ ਨੂੰ ਕੋਈ ਪਰਵਾਹ ਨਹੀਂ। ਔਰ ਇਹਦੇ ਨਾਲ ਵਰਸਟ ਪਾਰਟ ਕਿ ਜਦੋਂ ਅਸੀਂ ਟਰਾਂਸਨੈਸ਼ਨਲ ਰਿਪਰੈਸ਼ਨ ਦੀ ਗੱਲ ਕਰਦੇ ਹਾਂ ਔਰ 5 ਆਈਜ਼ ਕੰਟਰੀ ਦੀ ਇੰਟੈਲੀਜੈਂਸ ਸ਼ੇਅਰਿੰਗ ਦੀ ਗੱਲ ਕਰਦੇ ਹਾਂ 1945 ਤੋਂ ਜਿਹੜੀਆਂ ਇਹ 5 ਆਈਜ਼ ਕੰਟਰੀਜ਼ ਦਾ ਇੰਟੈਲੀਜੈਂਸ ਸ਼ੇਅਰਿੰਗ ਜਿਹੜਾ ਉਹ ਸਮਝੌਤਾ ਹੈਗਾ 5 ਮੁਲਕ। ਪਰ ਇਹਦੇ 'ਚ ਸਾਨੂੰ ਅਮਰੀਕਾ ਦੀ, ਕੈਨੇਡਾ ਤਾਂ ਇੱਕ ਕਦਮ ਅੱਗੇ ਜਾ ਕੇ ਸਿੱਧੇ ਤੌਰ ਤੇ ਜਸਟਿਨ ਟਰੂਡੋ ਨੇ ਜਿਹੜਾ ਇੰਡੀਆ ਨੂੰ ਦੋਸ਼ੀ ਦੱਸਿਆ। ਅਮਰੀਕਾ ਐਟਲੀਸਟ ਥਰੂ ਇਟਸ ਲਾ ਐਨਫੋਰਸਮੈਂਟ ਏਜੰਸੀਜ਼ ਸ਼ੋ ਕਰ ਰਿਹਾ। ਆਸਟ੍ਰੇਲੀਆ ਜਿਸ ਦੇ ਉੱਤੇ ਫਿਰ ABC ਔਰ ਦੂਜਿਆਂ ਨੇ ਡਾਕੂਮੈਂਟਰੀਜ਼ ਵੀ ਨੈਸਟ ਆਫ ਸਪਾਈਜ਼ ਕੱਢੇ। ਹਾਲਾਂਕਿ ਉੱਥੇ ਵੀ ਜਿਹੜਾ ਉਹਨਾਂ ਦਾ ਐਲਬਨੀ ਹੈ ਉਹਨੇ ਬਹੁਤ ਕਮਜ਼ੋਰ ਲਾਈਨ ਰੱਖੀ, ਪਰ ਫਿਰ ਵੀ ਕਿਤੇ ਨਾ ਕਿਤੇ ਆਸਟ੍ਰੇਲੀਆ 'ਚ ਉਹਨਾਂ ਦੀਆਂ ਏਜੰਸੀਆਂ ਨੇ ਸਿੱਖ ਜਥੇਬੰਦੀਆਂ ਦੇ ਨਾਲ ਰਾਬਤਾ ਕੀਤਾ, ਮੀਟਿੰਗਸ ਹੋਈਆਂ, ਕੁਝ ਫੈਡਰਲ ਲੈਵਲ ਤੇ ਨੇ, ਕੁਝ ਇਨ ਪਬਲਿਕ ਵਿਊ ਨੇ, ਕੁਝ ਨਹੀਂ ਨੇ। ਲੇਕਿਨ UK ਦੇ ਵਿੱਚ ਤਾਂ ਇਹਨੇ ਰਿਸ਼ੀ ਸੁਨਕ ਦੀ ਹਕੂਮਤ ਨੇ ਟੋਟਲੀ ਨਾ ਸਿਰਫ ਇਸ ਸਾਰੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਇਗਨੋਰ ਕੀਤਾ, 5 ਆਈਜ਼ ਕੰਟਰੀਜ਼ ਦੀ ਇੰਟੈਲੀਜੈਂਸ ਹੋਣ ਦੇ ਬਾਵਜੂਦ ਕੋਈ ਸਿੱਖਾਂ ਨੂੰ ਤਹਫੁਜ਼ ਕੀ ਦੇਣਾ ਸੀ। ਇਹਨਾਂ ਦਾ ਮਿਨਿਸਟਰ ਤਾਂ ਉੱਥੇ ਜਾ ਕੇ ਦਿੱਲੀ ਜਾ ਕੇ ਕਹਿੰਦਾ ਜੀ ਅਸੀਂ 1 ਲੱਖ ਪਾਉਂਡ ਰੱਖ ਰਹੇ ਹਾਂ ਜਿਹੜੇ ਸ਼ਨਾਖਤ ਕਰਾਂਗੇ, ਜਿਹੜੇ ਸੈਸੈਸ਼ਨਿਸਟ ਐਲੀਮੈਂਟ ਨੇ। ਆ ਕੇ ਇੰਡੀਆ ਦੀ ਉਹ ਦਿਨਕਰ ਗੁਪਤੇ ਦੀ ਟੀਮ NIA ਦੀ ਉਹ ਸ਼ਨਾਖਤ ਕਰ ਰਹੀ ਹੈ ਜੀ ਇਹਨਾਂ ਦੇ ਝੰਡਾ ਕਿਹਨੇ ਲਾਇਆ ਸੀ ਕੌਂਸੂਲੇਟ ਤੋਂ ਤੇ ਆਪਣਾ ਕਿਹਨੇ ਚਾੜਿਆ ਸੀ, ਉਹਨਾਂ ਦੇ ਨਾਲ ਕੋਆਪਰੇਟ ਕਰ ਰਹੇ ਨੇ। ਹੁਣ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਅੱਜ ਹੀ ਇਹਨਾਂ ਦਾ UK ਸਿੱਖ ਫੈਡਰੇਸ਼ਨ ਦਾ ਟਵੀਟ ਵੀ ਸੀ ਔਰ ਇਸ ਦੇ ਉੱਤੇ ਅਸੀਂ ਵੀ ਸਮਝਦੇ ਹਾਂ ਵੀ ਜਿੱਥੇ ਹੁਣ ਨਵੀਂ ਸਰਕਾਰ ਜਿਨ੍ਹਾਂ ਨੇ ਆਪਣੇ ਲਾਸਟ ਇਲੈਕਸ਼ਨ ਮੈਨੀਫੈਸਟੋ 'ਚ ਜੂਨ 84 'ਚ ਮਾਰਗਰੇਟ ਥੈਚਰ ਦੀ ਸਰਕਾਰ ਦਾ ਕੀ ਰੋਲ ਰਿਹਾ ਘੱਲੂਘਾਰਾ 84 ਵੇਲੇ ਔਰ ਦੂਸਰਿਆਂ ਦੇ ਉੱਤੇ ਇੰਡੀਪੈਂਡੈਂਟ ਕਮਿਸ਼ਨ ਬਣਾਉਣ ਦੀ ਗੱਲ ਕੀਤੀ ਹੋਈ ਹੈ। ਉਹਦੇ 'ਚ ਜਿਵੇਂ ਇਸ ਟਵੀਟ ਦਾ ਹੀ ਹਿੱਸਾ ਹੈ ਕਿ ਦਾ UK ਗਵਰਨਮੈਂਟ ਐਂਡ ਇੰਟੈਲੀਜੈਂਸ ਏਜੰਸੀਜ਼ ਨੀਡ ਟੂ ਵਰਕ with their partners in the 5 Eyes nations and other Western countries to confront the threat of transnational repression and political interference by Indian government that is targeting its opponents in the diaspora। कि भी हुण वक्त आया कि हुकूमत जिहड़ी नवीं बनी है वो
ਇੰਟੈਲੀਜੈਂਸ ਏਜੰਸੀਆਂ ਵੀ ਔਰ ਹਕੂਮਤ ਵੀ ਆਪਣੇ ਪਾਰਟਨਰਸ ਦੇ ਨਾਲ ਜਿਹੜੇ 5 ਆਈਜ਼ ਕੰਟਰੀਜ਼ ਦੇ ਨੇ ਉਹਦੇ 'ਚ ਰਲ ਕੇ ਕੰਮ ਕਰੇਗੀ। ਇਹ TNR ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਖਤਰੇ ਨੂੰ ਵੀ ਔਰ ਸਿਆਸੀ ਦਖਲਅੰਦਾਜ਼ੀ ਜਿਹੜੀ ਇੰਡੀਅਨ ਗਵਰਨਮੈਂਟ ਕਰ ਰਹੀ ਹੈ। ਜੇ ਕੈਨੇਡਾ 'ਚ ਇਨਵੈਸਟੀਗੇਸ਼ਨ ਕਿ 2019-2021 ਦੀਆਂ ਫੈਡਰਲ ਚੋਣਾਂ 'ਚ ਕੀਤਾ, ਈਵਨ ਤੁਸੀਂ ਹੁਣ ਦੀਆਂ ਚੋਣਾਂ 'ਚ ਵੀ UK 'ਚ ਦੇਖੋਗੇ ਕਿ ਇੰਡੀਅਨ ਸਿਸਟਮ ਕਿਵੇਂ ਜਿਹੜਾ ਉਹ ਬਿਹਾਈਂਡ ਖਲੋਤਾ। ਈਵਨ ਜੇ ਇੱਥੇ ਜਗਮੀਤ ਸਿੰਘ ਔਰ ਦੂਸਰਿਆਂ ਨੂੰ ਹਰਾਉਣ ਲਈ ਪੂਰਾ ਇੰਡੀਅਨ ਐਮਬੈਸੀਜ਼ ਜਾਂ ਇਹਨਾਂ ਦੇ ਦੁਰਛਲਿਆਂ ਦਾ ਜ਼ੋਰ ਲੱਗਾ, ਉੱਥੇ ਵੀ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਉਹਨਾਂ ਨੂੰ ਡਿਫੀਟ ਕਰਨ ਲਈ, ਇਹਦੇ ਬਾਵਜੂਦ 9 ਸਿੱਖ MP ਉਹ 2 ਵੀ ਜਿੱਤੇ, ਤੀਸਰੀ ਵਾਰ ਜਿੱਤੇ ਨੇ। ਫਿਰ ਇਹਨਾਂ ਨੇ ਕਿਹਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਬਾਈ ਇੰਡੀਅਨ ਗਵਰਨਮੈਂਟ targeting Sikh organization and activists in the UK is nothing new and has been taking place for at least 40 years since 84. The nature and scale of repression permitted or supported by UK government to silence Sikh dissent from the UK has been relentless but has received greater public exposure in the last 12 months with the assassinations and plots to kill Sikh activists in US, UK and Canada। कि है तो पहला तो ही सी पर पिछले 1 साल च हाईलाइट होया। फिर उन्होंने USF की रिपोर्ट ਨੂੰ ਕੋਟ ਕੀਤਾ ਕਿ 2024 ਦੀ ਰਿਪੋਰਟ ਦੇ ਵਿੱਚ ਵੀ ਉਹਨਾਂ ਨੇ ਕਿਹਾ ਕਿ ਕਿਵੇਂ ਇੰਡੀਅਨ ਅਥਾਰਟੀਜ਼ ਆਰ ਇਨਕਰੀਜ਼ਿੰਗਲੀ ਐਂਗੇਜ ਇਨ ਐਕਟਸ ਆਫ ਟ੍ਰਾਂਸਨੈਸ਼ਨਲ ਰਿਪਰੈਸ਼ਨ ਟਾਰਗੇਟਿੰਗ ਰਿਲੀਜੀਅਸ ਮਾਈਨੋਰਿਟੀਜ਼ ਅਬਰੋਡ। ਫਿਰ ਉਹਨਾਂ ਨੇ 2023 ਦੀ US ਕਾਂਗਰਸ ਦੀ ਹੀਅਰਿੰਗ ਦਾ ਜ਼ਿਕਰ ਕੀਤਾ। ਸੋ ਅਸੀਂ ਸਮਝਦੇ ਹਾਂ ਕਿ ਬਈ ਹੁਣ ਜਿੱਥੇ ਸਾਡੇ 9 ਭਰਾ ਜਿਹੜੇ ਨੇ ਭਰਾ ਤੇ ਭੈਣਾਂ ਬਣੇ ਨੇ MP, ਉੱਥੇ ਹੁਣ ਇਹ ਵਕਤ ਹੈ। ਪੋਲੀਟੀਸ਼ੀਅਨ ਦੁਨੀਆ ਦੇ ਹਰ ਥਾਂ ਪੋਲੀਟੀਸ਼ੀਅਨ ਹੀ ਹੁੰਦੇ ਨੇ, ਮੌਕਾ ਪ੍ਰਸਤ, ਝੂਠੇ, ਜਦੋਂ ਤੱਕ ਉਹਨਾਂ ਦਾ ਹਿੱਤ ਨਾ ਜੁੜਿਆ ਹੋਏ ਮੰਨ ਕੇ ਵੀ ਮੁਕਰਨ ਵਾਲੇ। ਸੋ ਹੁਣ ਹੈ ਕਿ ਵੀ ਡੰਡਾ ਲੈ ਕੇ ਇਹਨਾਂ ਦੇ ਸਿਰ ਤੇ ਖਲੋਣ ਦਾ ਔਰ ਇਹਨਾਂ ਦੋਨਾਂ ਮੁੱਦਿਆਂ, ਜੱਗੀ ਜੌਲ ਦਾ ਮੁੱਦਾ ਉਹਦੀ ਰਿਲੀਜ਼ ਦੇ ਲਈ ਔਰ TNR ਦੇ ਵਿੱਚ ਬ੍ਰਿਟਨ ਦਾ ਕੀ ਰੋਲ ਹੈ। ਔਰ ਮੈਂ ਸਮਝਦਾ ਵੀ ਅਵਤਾਰ ਸਿੰਘ ਖੰਡੇ ਦਾ ਕੇਸ ਜਿਹਦੀ ਨਾ ਆਟੋਪਸੀ ਹੋਈ, ਨਾ ਉੱਥੋਂ ਉਹਨਾਂ ਦੀ ਮਾਂ ਔਰ ਭੈਣ ਨੂੰ ਵੀਜ਼ਾ ਦਿੱਤਾ, ਨਾ ਇੱਥੋਂ ਡੈੱਡ ਬੋਡੀ ਜਾਣ ਦਿੱਤੀ ਗਈ, ਔਰ ਇਹ ਰਿਸ਼ੀ ਸੂਨਕ ਦੇ ਪੀਰੀਅਡ ਦੇ ਵਿੱਚ ਇਹ ਵੱਡੇ ਸਕੈਂਡਲ ਨਿਕਲਣਗੇ। ਜੋ ਕੁਛ ਈਵਨ ਬੋਰਿਸ ਜੌਨਸਨ ਵੀ ਕਰਪਟ ਮੈਨ ਸੀ, ਉਹ ਬਿਲਕੁਲ ਸਮੋਸੇ ਖਾਣ ਵਾਲਾ ਹਿੰਦੁਸਤਾਨੀ ਜਿਹੜਾ ਉਸ ਕਿਸਮ ਦਾ ਉਸਦਾ ਵਰਤਾਰਾ। ਲੇਕਿਨ ਇਹ ਰਿਸ਼ੀ ਸੂਨਕ ਦੇ ਥੱਲੇ ਤਾਂ ਬਹੁਤ ਕੁਝ ਨਿਕਲੇਗਾ, ਕਰਪਸ਼ਨ ਦੇ ਵੀ ਔਰ ਦੂਜਾ ਵੀ। ਲੇਕਿਨ ਐਂਟਾਈ ਸਿੱਖ ਲਾਈਨ ਕਿਸ ਹੱਦ ਤੱਕ ਲਈ ਹੈ ਇਹਨਾਂ ਨੇ, ਇਸ ਦੇ ਉੱਤੇ ਜਿਹੜਾ ਹੈ ਇਹ ਜ਼ਰੂਰ ਹੁਣ ਦਬਾਅ ਬਣਾਉਣਾ ਚਾਹੀਦਾ ਹੈ ਨਵੀਂ ਗਵਰਨਮੈਂਟ ਦੇ ਉੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਅਥਲਨ ਬ੍ਰੇਕ ਵਿਊਅਰਸ ਤੁਸੀਂ ਕਿਤਨੀ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। UK, ਇਟਲੀ, ਜਨੇਵਾ, ਆਸਟਰੀਆ, ਆਸਟ੍ਰੇਲੀਆ, ਟੋਰਾਂਟੋ, ਵੈਨਕੂਵਰ ਅਤੇ ਕੈਲੀਫੋਰਨੀਆ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਹੁਣ ਕੈਲਗਰੀ ਵਿੱਚ। ਕੈਲਗਰੀ ਵਿੱਚ ਖਾਲਿਸਤਾਨ ਦੀਆਂ ਵੋਟਾਂ 28 ਜੁਲਾਈ ਦਿਨ ਐਤਵਾਰ ਨੂੰ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਪੈਣਗੀਆਂ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਾਲੰਟੀਅਰ ਕਰਨ ਦੇ ਲਈ ਸੰਪਰਕ ਕਰੋ 403 409 1445 ਜਾਂ 403 409 1446। This ad is paid by Gurdwara Dashmesh Culture Center। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਲਿਆ ਹੈ ਕਿ ਦਰਬਾਰ ਸਾਹਿਬ ਕੰਪਲੈਕਸ ਵਿੱਚ ਕੋਈ ਵੀ ਵੀਡੀਓ ਨਹੀਂ ਬਣਾ ਸਕਦਾ। ਇਸ਼ੂ ਦੇ ਉੱਪਰ ਆਪਾਂ ਅੱਡ ਪਹਿਲਿਓਂ ਤੇ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਮੈਨੂੰ ਯਾਦ ਹੈ ਆਪਣੇ ਚਾਈਲਡਹੁੱਡ ਦਾ, ਔਰ ਇਹ ਆਲਮੋਸਟ 1969 ਤੱਕ ਜਦੋਂ ਪਹਿਲੀ ਫਿਲਮ ਜਿਹੜੀ
ਜਿਹਦੇ 'ਚ ਕਿ ਦਰਬਾਰ ਸਾਹਿਬ ਦੇ ਅੰਦਰ ਦੀ ਜਿਹੜੀ ਵੀਡੀਓਗ੍ਰਾਫੀ ਹੈ ਜਾਂ ਫਿਲਮ ਅਲਾਉ ਕੀਤੀ ਸੰਤ ਫਤਿਹ ਸਿੰਘ ਦੇ ਜ਼ਮਾਨੇ 'ਚ। ਈਵਨ ਜਿਹੜੇ ਆਮ ਕੈਮਰੇ ਹੁੰਦੇ ਸੀ ਸਧਾਰਨ, ਉਹ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਤੇ ਰਖਾਰੇ ਜਾਂਦੇ ਸੀ, ਅੰਦਰ ਦੀ ਕੋਈ ਨਹੀਂ ਸੀ ਹੁੰਦੀ। ਔਰ ਉਸ ਵੇਲੇ ਇਹਨੇ ਪ੍ਰਿਥਵੀ ਰਾਜ ਕਪੂਰ ਨੇ ਨਾਨਕ ਨਾਮ ਜਹਾਜ਼ ਜਿਹੜੀ ਫਿਲਮ ਬਣੀ, ਉਹ ਪਹਿਲੀ ਫਿਲਮ ਸੀ ਜਿਹਦੇ 'ਚ ਉਹਨਾਂ ਨੇ ਅਲਾਉ ਕੀਤਾ ਕਿ ਦਰਬਾਰ ਸਾਹਿਬ ਦੇ ਅੰਦਰ ਦੀ ਜਿਹੜੀ ਹੈ ਫੋਟੋਗ੍ਰਾਫੀ ਕੀਤੀ ਜਾ ਸਕਦੀ ਹੈ। ਔਰ ਉਹਦੇ ਲਈ ਉਹਨਾਂ ਨੇ ਇਹ ਰਿਆਇਤ ਕੀਤੀ। ਉਹਨਾਂ ਨੇ ਜੀ ਸੰਤ ਫਤਿਹ ਸਿੰਘ, ਭਾਵੇਂ ਉਹਦੀ ਸ਼ਕਲ ਨਹੀਂ ਦਿਖਾਈ ਕਿਉਂਕਿ ਹੈ ਵੀ ਬਦਸੂਰਤ ਸੀ, ਆਲਮੋਸਟ 300 ਪਾਉਂਡ ਦਾ ਭਾਰ ਸੀ, ਔਰ ਉਸ ਨੂੰ ਕਿ ਜੀ ਜਿਹੜਾ ਜਦੋਂ ਚੱਲ ਰਿਹਾ ਹੋਏਗਾ ਅੰਦਰ ਤੇ ਜਿਹੜਾ ਉਹਨਾਂ ਦਾ ਇੱਕ ਸ਼ਬਦ ਜਿਹੜਾ ਉਹ ਵੀ ਅਸੀਂ ਮਿਹਰਬਾਨ ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਇਹ ਤੁਸੀਂ ਅਜੇ ਵੀ ਦੇਖੋਗੇ ਉਹਦੀ ਫਤਿਹ ਸਿੰਘ ਦੀ ਆਵਾਜ਼ 'ਚ। ਸੋ ਇਹ ਪਹਿਲਾ ਪਾਰਟ ਸੀ ਜਿਹੜਾ ਪਹਿਲਾ ਜਿਹਨੂੰ ਤੁਸੀਂ ਕਹਿੰਦੇ ਵੀ ਫਲੱਡ ਗੇਟ ਖੋਲ੍ਹਣ ਦੀ ਲਾਈਨ। ਪਰ ਉਸ ਤੋਂ ਬਾਅਦ ਵੀ ਅਸੀਂ ਉਸ ਲੈਵਲ ਦੇ ਉੱਤੇ ਨਹੀਂ ਕਦੇ ਵੀ ਦੇਖਿਆ ਵੀ ਜੋ ਜਿਸ ਹੱਦ ਤੱਕ ਇਹ ਪਹੁੰਚਾ ਦਿੱਤਾ। ਗੱਲ ਇਕੱਲੀ ਇਹ ਨਹੀਂ ਹੈ ਕਿ ਵੀ ਹੁਣ ਇਹ ਕਿਉਂਕਿ ਸ਼ੀਰ ਸ਼ਾਸਨ ਉਹਨੇ ਕੀਤਾ ਔਰ ਉਸ ਦਾ ਇਸ਼ੂ ਬਣਿਆ, ਔਰ ਉਸ ਤੋਂ ਬਾਅਦ ਇਹ ਹੁਣ ਸ਼੍ਰੋਮਣੀ ਕਮੇਟੀ ਨੇ ਫੈਸਲਾ ਲਿਆ ਕਿ ਜੀ ਉੱਥੇ ਕੋਈ ਵੀ ਜਿਹੜੀ ਹੈ ਵੀਡੀਓਗ੍ਰਾਫੀ ਨਹੀਂ ਹੋ ਸਕਦੀ। ਹਾਂ, ਜਿਹੜੀਆਂ ਨੇ ਕਲਿੱਕ ਪਿਕਚਰਸ ਔਰ ਸੈਲਫੀਜ਼ ਇਨ ਦਾ ਪਰਕਰਮਾ ਉਹ ਲਈਆਂ ਜਾ ਸਕਦੀਆਂ ਤਾਂ ਕਿ ਯਾਦਗਾਰੀ ਹੋਣ। ਔਰ ਇਸ ਸਾਰੇ ਨੂੰ ਗੱਲ ਕਰ ਲਈਏ ਫੋਟੋਆਂ ਜਾਂ ਪਿਕਚਰਾਂ ਤੱਕ ਜਾਂ ਇਸ ਬੇਅਦਬੀ ਤੱਕ ਇਹ ਮਹਿਦੂਦ ਨਹੀਂ ਹੈ। ਜਿਹੜੀ ਗੱਲ ਈਵਨ ਜਦੋਂ ਅਸੀਂ 9 ਜੂਨ ਵਾਲੇ ਇਕੱਠ ਦੇ ਵਿੱਚ ਟੋਰਾਂਟੋ 'ਚ ਸੀ, ਨਗਰ ਕੀਰਤਨ ਤੋਂ ਇੱਕ ਦਿਨ ਪਹਿਲਾਂ ਜਿਹੜਾ ਬਰੈਂਪਟਨ ਸਿਟੀ ਹਾਲ 'ਚ ਸੈਮੀਨਾਰ ਹੋਇਆ, ਔਰ ਉਹਦੇ 'ਚ ਅਜਮੇਰ ਸਿੰਘ ਕਿਉਂਕਿ ਕੋ ਪੈਨਲਿਸਟ ਸਨ ਮੇਰੇ ਨਾਲ, ਹਿਸਟੋਰੀਅਨ ਜਿਹੜੇ ਨੇ ਅਜੋਕੇ, ਉਹਨਾਂ ਨੇ ਆਪਣੀ ਪ੍ਰੈਜੈਂਟੇਸ਼ਨ 'ਚ ਕਿਹਾ ਸੀ ਕਿ ਵੀ ਹੁਣ ਤੁਸੀਂ ਜਦੋਂ ਦਰਬਾਰ ਸਾਹਿਬ ਜਾਂਦੇ ਹੋ ਤਾਂ ਤੁਹਾਨੂੰ ਉਹ ਸਕੂਨ ਮਹਿਸੂਸ ਨਹੀਂ ਹੁੰਦਾ ਕਿਉਂਕਿ ਇੱਕ ਗਿਣੀ ਮਿੱਥੀ ਸਾਜ਼ਿਸ਼ ਦੇ ਤਹਿਤ ਉਸ ਨੂੰ ਟੂਰਿਸਟ ਸਪਾਟ ਬਣਾ ਦਿੱਤਾ ਗਿਆ ਟੂਰਿਜ਼ਮ ਦੇ ਲਈ, ਐਜ਼ ਇਫ। ਔਰ ਉਹਨਾਂ ਨੇ ਕਿਹਾ ਵੀ ਉੱਥੇ ਜਾ ਕੇ ਤੁਸੀਂ ਜੇ ਦੇਖੋ ਤੇ ਉਹ ਇੱਕ ਟੂਰਿਜ਼ਮ ਸਪਾਟ ਹੈ, ਉਹਦੇ ਵਿਚਲੀ ਰੂਹਾਨੀਅਤ ਜਾਂ ਦੂਸਰੇ ਨੂੰ ਕਾਫੀ ਜਿਹੜਾ ਹੈ ਉਹ ਜਿਹੜਾ ਇਸ ਦੇ ਨਾਲ ਧੱਕਾ ਲੱਗੇ। ਹੁਣ ਇਹ ਗੱਲ ਮੈਂ 2 ਦਿਨ ਪਹਿਲਾਂ BBC ਨੇ ਇੱਕ ਪੂਰੀ ਵੀਡੀਓ ਪੋਸਟ ਕੀਤੀ। ਹੁਣ ਬਾਰਸੇਲੋਨਾ ਸਪੇਨ ਦਾ ਬਹੁਤ ਵੱਡਾ ਥਾਂ ਹੈ, ਬਹੁਤ ਟੂਰਿਸਟ ਜਾਂਦੇ ਨੇ। ਹੁਣ ਬਾਰਸੇਲੋਨਾ ਦੇ ਲੋਕਾਂ ਨੇ 2 ਦਿਨ ਪਹਿਲੇ ਬਾਰਸੇਲੋਨਾ ਦੇ ਵਿੱਚ ਬਹੁਤ ਵੱਡਾ ਪ੍ਰੋਟੈਸਟ ਕੀਤਾ। ਉਹਨਾਂ ਨੇ ਟੂਰਿਸਟ ਦੇ ਉੱਤੇ, ਉਹਨੂੰ ਵਾਟਰ ਗਨਸ ਕਿਹਾ ਗਿਆ, ਪਿਸਤੌਲਾਂ ਨੇ, ਪਾਣੀ ਉਹਨਾਂ ਚੋਂ ਨਿਕਲਦਾ ਉਹ ਉਹਨਾਂ ਨੇ ਰੈਸਟੋਰੈਂਟਾਂ ਤੇ ਧਾਵਾ ਬੋਲਿਆ, ਪਬਲਿਕ ਪਲੇਸਿਸ ਤੇ ਬੋਲਿਆ, ਦੂਜਿਆਂ ਤੇ ਬੋਲਿਆ। ਉਹਨਾਂ ਨੇ ਕਿਹਾ ਵੀ ਗੈਟ ਆਊਟ ਆਫ ਆਵਰ ਸਿਟੀ, ਵੀ ਡੋਂਟ ਵਾਂਟ ਟੂਰਿਸਟ ਹੀਅਰ, ਤੁਸੀਂ ਸਾਡਾ ਸਭ ਕੁਝ ਖੋਹ ਲਿਆ ਹੈ ਟੂਰਿਜ਼ਮ ਦਾ। ਹੁਣ ਇੱਕ ਪਾਸੇ ਜਦੋਂ ਉੱਥੇ ਪ੍ਰਮੋਟ ਕੀਤਾ ਜਾਂਦਾ ਟੂਰਿਜ਼ਮ ਤੇ ਲੱਗਦਾ ਜੀ ਦੇਖੋ ਲੋਕਾਂ ਦੇ ਲਈ ਜੌਬ ਕ੍ਰੀਏਟ ਹੋਣਗੇ। ਦੂਜਾ ਬਾਰਸੇਲੋਨਾ ਹੁਣ ਵੀ ਕੋਈ ਦੇਖਣਾ ਚਾਹੇ ਤਾਂ BBC ਦੀ ਵੀਡੀਓ ਜਾ ਕੇ ਦੇਖ ਸਕਦਾ, ਔਰ ਲੋਕ ਦੌੜ ਰਹੇ ਨੇ ਟੂਰਿਸਟਾਂ ਦੂਜੇ। ਉਹਨਾਂ ਨੇ ਕਿਹਾ ਵੀ ਗੈਟ ਆਊਟ ਆਫ ਹੀਅਰ, ਅਸੀਂ ਤੁਹਾਨੂੰ ਨਹੀਂ ਚਾਹੁੰਦੇ ਇੱਥੇ। ਹੁਣ ਰੀਜ਼ਨ ਵੀ ਜਦੋਂ ਤੁਸੀਂ ਕਿਸੇ ਥਾਂ ਨੂੰ ਇੱਕ ਸਿਰਫ ਟੂਰਿਜ਼ਮ ਸਪਾਟ ਦੇ ਤੌਰ ਦੇ ਉੱਤੇ ਕਰਦੇ ਹੋ, ਉਹਨਾਂ ਦਾ ਅਮਨ ਚੈਨ ਵੀ ਲੋਕਾਂ ਦਾ ਜਾਂਦਾ ਹੈ, ਉਹਨਾਂ ਦੀ ਜਿਹੜੀ ਇੱਕ ਯੂਨੀਕ ਆਪਣੀ ਇੱਕ ਖੂਬਸੂਰਤੀ ਹੁੰਦੀ ਹੈ ਉਹਨਾਂ ਦੀ ਤਹਿਜ਼ੀਬ ਦੀ, ਉਹ ਵੀ ਉੱਡ ਪੁੱਡ ਜਾਂਦੀ ਹੈ। ਔਰ ਇਹੀ ਕਾਰਨ ਹੈ ਕਿ ਈਵਨ ਜਿੱਥੇ ਜੈਨ ਮਤ ਨਾਲ ਸੰਬੰਧਿਤ ਜਾਂ ਦੂਜੇ ਉਹਨਾਂ ਦੇ ਥਾਂ ਨੇ, ਜੇ ਯੂਪੀ ਜਾਂ ਬਿਹਾਰ ਦੀ ਸਰਕਾਰ ਨੇ ਕਦੇ ਚਾਹਿਆ ਜੀ ਇਹਨੂੰ ਅਸੀਂ ਐਜ਼ ਏ ਟੂਰਿਸਟ ਸਪਾਟ, ਉਹਨਾਂ ਨੇ ਕਿਹਾ ਜੀ ਬਿਲਕੁਲ ਨਹੀਂ, ਇਹ ਸਾਡੇ ਲਈ ਰੂਹਾਨੀਅਤ ਦੀ ਥਾਂ ਹੈ। ਔਰ ਦੂਜਾ ਸਾਨੂੰ ਇਹ ਬਿਲਕੁਲ ਨਹੀਂ ਲੋੜ ਕਿ ਇੱਥੇ ਕੋਈ ਸਮੋਸੇ ਖਾ ਕੇ ਤੇ ਉਹ ਕਾਗਜ਼ ਖਿਲਾਰੇ ਹੋਣ, ਅਸੀਂ ਉਹ ਨਹੀਂ ਚਾਹੁੰਦੇ, ਇਹ ਸਾਡੇ ਰਹਿਣ ਦਿਓ ਜੋ ਸਾਡੀ ਪਰੰਪਰਾ ਹੈ ਉਹਨਾਂ ਦੇ ਲਈ। ਸੋ ਗੱਲ ਇਕੱਲੀ ਇਹ ਨਹੀਂ ਹੈ ਵੀ ਇਹ ਇਸ ਲੈਵਲ ਤੱਕ ਪਹੁੰਚ ਗਿਆ ਕਿ ਵੀ ਇੱਕ ਜਿਹੜੀ ਹੈ ਉਹ ਆ ਕੇ ਉੱਥੇ ਸਿਰ ਥੱਲੇ ਕਰਕੇ ਔਰ ਯੋਗਾ ਦੇ ਨਾਂ ਥੱਲੇ ਉਹਦੀ ਬੇਅਦਬੀ ਕਰਦੀ ਹੈ। ਕੁੱਲ ਮਿਲਾ ਕੇ ਤੁਸੀਂ ਦੇਖੋਗੇ ਕਿ ਵੀ ਇਹ ਕਿਵੇਂ ਇਹ ਸਾਰੇ ਦਾ ਰੂਪ ਰੰਗ ਬਦਲਿਆ ਜਾ ਰਿਹਾ। ਹੁਣ ਸ਼੍ਰੋਮਣੀ ਕਮੇਟੀ ਨੇ ਕਿਹਾ ਜੀ ਠੀਕ ਹੈ ਅਸੀਂ 100 ਹੋਰ ਸੇਵਾਦਾਰ ਪਰਕਰਮਾਂ 'ਚ ਤਾਇਨਾਤ ਕਰਾਂਗੇ ਜਿਹੜੇ ਦੇਖਣਗੇ ਕਿ ਵਾਇਲੇਸ਼ਨ। ਗੱਲ ਕੱਲੀ ਇੱਕ ਇਹ ਨਹੀਂ ਹੋ ਰਹੀ, ਜੇ ਅਸੀਂ 2 ਦਿਨ ਪਹਿਲੇ ਜ਼ਿਕਰ ਕੀਤਾ ਸੀ ਕਿ ਸ਼੍ਰੋਮਣੀ ਕਮੇਟੀ ਨੇ ਖੁਦ ਕਿਹਾ ਵੀ ਸਿਰਫ 5% ਰੁਮਾਲੇ ਜਿਹੜੇ ਆ ਰਹੇ ਨੇ ਉਹ ਪ੍ਰੋਪਰ ਨੇ, ਬਾਕੀ ਸਟਿੰਕੀ ਨੇ ਜਿਹੜੇ ਉਹਨਾਂ ਦੇ ਵੇਸਾਈਡਰ ਵੇਚ ਰਹੇ ਨੇ। ਉੱਥੇ ਇਹ ਵੀ ਪਹਿਲਾਂ ਪ੍ਰੋਪੇਗੈਂਡਾ ਕੀਤਾ ਜਾਂਦਾ ਜੀ ਕਿ ਤੁਹਾਡਾ
ਤੁਹਾਡੀ ਯਾਤਰਾ ਜਿਹੜੀ ਆ ਉਹ ਤਾਂ ਹੀ ਸਫਲ ਹੋਏਗੀ ਜੇ ਤੁਸੀਂ ਰੁਮਾਲਾ ਭੇਟ ਕਰੋ, ਜਿਹਦੇ 'ਚ ਬਹੁਤ ਸਾਰੇ ਉਹਨਾਂ ਦੇ ਆਪਣੇ ਇੰਟਰਸਟ ਵਾਲੇ ਜੁੜੇ ਹੋਏ ਨੇ। ਕੁਝ ਹਲਕਿਆਂ ਤੋਂ ਸਾਨੂੰ ਇਹ ਕਦੇ ਹਿੰਦੂ ਮੰਦਰਾਂ ਬਾਰੇ ਸੁਣਦੇ ਸੀ ਕਿ ਜੀ ਉੱਥੇ ਜਿਹੜਾ ਪੈਸੇ ਦੇ ਕੇ ਦਰਸ਼ਨ ਕਰਾਏ ਜਾਂਦੇ ਨੇ, ਉਹਦੀ ਲਾਈਨ ਵੱਡੀ ਲੰਬੀ ਇਹ ਲੱਗੀ ਹੈ, ਉਹ ਲਾਈਨ ਇਹ ਲੱਗੀ ਹੈ, ਤੇ ਉਹ ਵੱਖਰੇ ਲਿਜਾ ਕੇ ਜਿਹੜਾ ਉਹਨਾਂ ਦਾ ਪ੍ਰੋਪਰ ਹੈ। ਹੁਣ ਇਹ ਵੀ ਸੁਣਨ 'ਚ ਆਇਆ ਵੀ ਕਿਵੇਂ ਜਿਹੜੇ ਕੁਝ ਲੋਕ ਨੇ ਉਹ ਉੱਥੋਂ ਦੇ ਸੇਵਾਦਾਰਾਂ ਦੀ ਜਾਂ ਕਿਸੇ ਰਾਹੀਂ ਉਹਨਾਂ ਦੀ ਮੁੱਠੀ ਗਰਮ ਕਰਕੇ ਕਿ ਜੀ ਅਸੀਂ ਅਪੰਗ ਹੈ ਜਾਂ ਦੂਜੇ ਹੈ, ਜੇ ਲੰਬੀ ਲਾਈਨ 'ਚ ਐਵਰੇਜ 4-5 ਘੰਟੇ ਖਲੋਣਾ ਹੁੰਦਾ ਹੈ, ਜੇ 1 ਲੱਖ ਲੋਕ ਰੋਜ਼ਾਨਾ ਆਉਂਦੇ ਨੇ ਤੇ ਉਹ ਸਪੈਸ਼ਲ ਦਰਸ਼ਨ ਵਾਲਾ ਵੀ ਉਹ ਸਾਰਾ ਪਾਰਟ। ਸੋ ਓਵਰਆਲ ਹੀ ਇਹ ਦੇਖਣਾ ਹੋਏਗਾ ਕਿ ਸਾਡੇ ਲਈ ਸਾਡਾ ਜੇ ਹੁਣ ਮੱਕਾ ਹੈ ਜਾਂ ਮਦੀਨਾ ਹੈ, ਭਾਵੇਂ ਉੱਥੇ ਸਿਰਫ ਮੁਸਲਮਾਨ ਅਲਾਉਡ ਨੇ, ਪਰ ਉਹਨਾਂ ਨੇ ਬਹੁਤ ਕੁਝ ਐਸਾ ਕੀਤਾ ਜਿਸ ਦੇ ਥੱਲੇ ਉਹ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ। ਹੁਣ ਪਾਕਿਸਤਾਨ 'ਚ ਇੱਕ ਮੁਹਿੰਮ ਚੱਲੀ ਹੋਈ ਹੈ ਕਿ ਵੀ ਉਹ ਮੰਗਤਿਆਂ ਦੇ ਪਾਸਪੋਰਟ ਖੋਹ ਰਹੇ ਨੇ। ਹੁਣ ਕਿਉਂਕਿ ਇਹ ਆਇਆ ਕਿ ਜੀ ਮੱਕਾ ਮਦੀਨਾ ਜਿੱਥੇ ਕੋਈ ਬੈਗਰ ਨਹੀਂ, ਕਈ ਜਾਂਦੇ ਹੀ ਉੱਥੇ ਮੰਗਣ ਲਈ ਨੇ। ਉਹ ਹੱਜ ਦਾ ਆਪਣਾ ਬਣਾ, ਉਹਨਾਂ ਨੇ ਕਿਹਾ ਜੀ ਇੱਥੇ ਮੰਗਤਿਆਂ ਦਾ ਨਹੀਂ ਹੈ। ਉਹਨਾਂ ਨੇ ਪਾਕਿਸਤਾਨ ਨੂੰ ਕਿਹਾ, ਉਹਨਾਂ ਨੇ ਕ੍ਰੈਕਡਾਊਨ ਸ਼ੁਰੂ ਕੀਤਾ ਹੋਇਆ ਵੀ ਇਹਨਾਂ ਦੇ ਪਾਸਪੋਰਟ ਕੈਂਸਲ ਕਰੋ ਵੀ ਇਹ ਉੱਥੇ ਮੰਗਣ ਜਾਂਦੇ ਨੇ। ਸੋ ਜੇ ਬਾਕੀ ਧਰਮਾਂ ਵਾਲੇ ਸਾਡੇ ਲਈ ਪਾਕੀਜ਼ਗੀ ਹੈ ਹਰ ਇੱਕ ਦੇ ਆਪਣੇ ਨੇ ਕਿ ਬਈ ਕਿੰਨੇ ਹਿੰਦੂ ਮੰਦਰ ਨੇ ਜਿਨ੍ਹਾਂ 'ਚੋਂ ਕਿਸੇ ਗੈਰ ਹਿੰਦੂ ਨੂੰ ਨਹੀਂ ਵੜਨ ਦਿੰਦੇ। ਸੋ ਸਾਨੂੰ ਇਹ ਦੇਖਣਾ ਹੋਏਗਾ, ਇਹ ਇਕੱਲਾ ਇਹ ਨਹੀਂ ਹੈ ਜੀ ਤੁਸੀਂ 100 ਵਰਕਰ ਵਧਾ ਦਿੱਤਾ, ਉੱਥੇ ਸੇਵਾਦਾਰ ਜਿਹੜਾ ਕਿਸੇ ਤੋਂ ਪੈਸੇ ਫੜ ਰਿਹਾ ਹੋਏਗਾ, ਕਿਸੇ ਨੂੰ ਕਹੇਗਾ ਕੋਈ ਨਹੀਂ ਕਲਿੱਕ ਕਰ ਲੈ, ਉਹ ਫੋਟੋ ਕਲਿੱਕ ਕਰ ਰਿਹਾ ਕਿ ਵੀਡੀਓ ਕਰ ਰਿਹਾ, ਤੁਹਾਡਾ ਕੀ ਕਰ। ਸੋ ਇਹ ਓਵਰਆਲ ਸਾਨੂੰ ਇਹ ਦੇਖਣਾ ਹੋਏਗਾ ਕਿ ਵੀ ਇਸ ਸਾਰੇ ਦੇ ਨਾਲ ਕੀ ਕੁਝ ਜੁੜਿਆ ਹੋਇਆ ਹੈ। ਦਰਬਾਰ ਸਾਹਿਬ ਦੀ ਆਪਣੀ ਰੂਹਾਨੀਅਤ ਦਾ ਉਹ ਇੱਕ ਕੇਂਦਰ ਹੈ, ਉਸ ਦੀ ਇੱਕ ਆਪਣੀ ਪਵਿੱਤਰਤਾ ਹੈ, ਉਸ ਦਾ ਇੱਕ ਡਰੈਸ ਕੋਡ ਹੈ, ਉਸ ਦਾ ਇੱਕ ਪ੍ਰੋਪਰ ਚਲਨ ਹੈ। ਔਰ ਜੇ ਇਹਨੂੰ ਤੁਸੀਂ ਸਿਰਫ ਇਹੀ ਕਰਕੇ ਕਿ ਜੀ ਇਹ ਇੱਥੇ ਅਸੀਂ ਵੀ ਕਹੀਏ ਜੀ ਉਹ ਦੇਖੋ ਜੀ ਲੱਖ ਬੰਦਾ ਆ ਗਿਆ, ਇਹ ਟੂਰਿਜ਼ਮ ਸਪਾਟ ਨਹੀਂ ਹੈ। ਇਹ ਇੱਕ ਅਕਾਲ ਤਖਤ ਸਾਹਿਬ ਨੂੰ ਦੇ ਥੱਲੇ ਸਿੱਖ ਵਿਦਵਾਨ, ਧਾਰਮਿਕ ਸ਼ਖਸੀਅਤਾਂ, ਸਮਾਜਿਕ ਉਹਨਾਂ ਦਾ ਇਕੱਠ ਸੱਦ ਕੇ ਓਵਰਆਲ ਉਸ ਦੇ ਲਈ ਕੀ ਕਰਨ ਦੀ ਲੋੜ ਹੈ, ਇਸ ਤੋਂ ਬਾਅਦ ਕੋਈ ਜਿਹੜੀ ਹੈ ਸੋਲਿਡ ਨੀਤੀ ਬਣਾਉਣੀ ਚਾਹੀਦੀ ਹੈ। ਅਦਰਵਾਈਜ਼ ਇਵੇਂ ਹੀ ਕਦੇ ਇੱਕ ਚੀਜ਼ ਆ ਗਈ ਕਦੇ ਦੂਸਰੀ ਆ ਗਈ, ਇਹ ਆਉਣ ਵਾਲੇ ਪੀਰੀਅਡ 'ਚ ਹੋਰ ਵੀ, ਕਿਉਂਕਿ ਹਕੂਮਤ ਇਹਨੂੰ ਜਿਹੜਾ ਉਸਨੇ ਬਿਲਕੁਲ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਹੁੰਦਾ, ਤਖਤ ਦੀ ਪਰਿਕਰਮਾ ਨਹੀਂ ਹੁੰਦੀ। ਉਹਨਾਂ ਨੇ ਤੁਹਾਡਾ ਉਹ ਕੰਟਰੋਲ ਕਰਕੇ ਆਲੇ ਦੁਆਲੇ ਬਿਲਡਿੰਗਾਂ ਢਾਹ ਕੇ ਉਹਦੀ ਪਰਿਕਰਮਾ ਬਣਾ ਦਿੱਤੀ। ਫਿਰ ਇਹ ਕਿਹਾ ਜੀ ਅਸੀਂ ਇਹ ਗਲਿਆਰਾ ਖੂਬਸੂਰਤੀ ਲਈ ਬਣਾ ਰਹੇ ਹਾਂ। ਜੇ 2 ਹਫ਼ਤੇ ਪਹਿਲਾਂ ਹੀ ਖਬਰ ਸੀ ਕਿ ਬਦਬੂ ਦੇ ਉੱਥੇ ਢੇਰ ਲੱਗੇ ਹੋਏ ਨੇ, ਔਰ ਮਿਊਨਿਸਪਲ ਕਮੇਟੀ ਕਹਿੰਦੇ ਜੀ ਇਹ ਪੰਜਾਬ ਟੂਰਿਜ਼ਮ ਵਾਲਿਆਂ ਦੇ ਨੇ ਫੰਡ ਦੇਣੇ ਸੀ, ਉਹਨਾਂ ਨੇ ਨਹੀਂ ਦਿੱਤੇ, ਔਰ ਦੂਸਰਾ। ਸੋ ਇਹ ਇੱਕ ਚੈਲੰਜ ਨਹੀਂ ਹੈ, ਬਹੁਤ ਸਾਰੇ ਨੇ, ਔਰ ਇਹਦੇ ਉੱਤੇ ਕੰਪਰੈਹੈਂਸਿਵ ਤੌਰ ਦੇ ਉੱਤੇ ਕੋਈ ਜਿਹੜੀ ਹੈ ਉਹ ਵਰਕਆਊਟ ਕਰਨ ਦੀ ਲੋੜ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਸੋਨਮਾਲ ਜੀ ਪਹਿਲੇ ਸਾਡੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਇਸੇ ਤਰ੍ਹਾਂ, ਬਸਰਾ ਜੀ ਫਤਿਹ ਬੁਲਾਉਂਦੇ ਨੇ, ਇੰਦਰਜੀਤ ਸਿੰਘ ਸੰਧੂ ਜੀ ਵੀ ਸਾਨੂੰ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ, ਹਰਦੀਪ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਔਰ ਫਿਰ ਫਤਿਹ ਬੁਲਾਉਂਦੇ ਨੇ। ਦਵਿੰਦਰ ਸੰਧੂ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ, ਧਰਮ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਔਰ ਬਸਰਾ ਜੀ ਕਹਿੰਦੇ ਕਿ ਵੈਰੀ ਗੁੱਡ, ਇੰਟਰਸਟਿੰਗ, ਕਹਿੰਦੇ ਨੇ ਕਿ ਡਰਾਈਵਿੰਗ ਟਰੱਕ ਨੈਵਰ ਮਿਸ ਯੂਰ ਪ੍ਰੋਗਰਾਮ। ਸਾਡੇ ਵਰਲਡ ਸਿੱਖ ਪਾਰਲੀਮੈਂਟ ਦੇ ਸਪੀਕਰ ਡਾਕਟਰ ਸਾਹਿਬ, ਸਿਸਟਰ ਨੀਲਮ ਕੌਰ, you guys doing hard work and great job, ਤੁਸੀਂ ਵੀ great job ਕਰ ਰਹੇ ਹੋ। ਬਹੁਤ ਬਹੁਤ ਸ਼ੁਕਰੀਆ ਬਸਰਾ ਸਾਹਿਬ ਤੁਹਾਡੇ ਕਮੈਂਟ ਲਈ। ਸਪੀਕਰ ਤਾਂ ਉਹਨਾਂ ਨੇ ਚੁੱਕ ਕੇ ਸਾਨੂੰ ਕੁਰਸੀ ਤੇ ਬਿਠਾ ਦਿੱਤਾ, ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਕਮੈਂਟ। ਸੁਖਜੀਵਨ ਬੱਚੂ ਜੀ ਵੀ ਗੁੱਡ ਜੌਬ, ਕੀਪ ਇਟ ਅਪ। ਜਤਿੰਦਰ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ, ਬਲਜੀਤ ਬਰਾੜ ਜੀ ਵੀ, ਹਰਮਨ ਪੰਨੂ ਜੀ ਵੀ, ਔਰ ਇਸ ਤਰ੍ਹਾਂ ਅਮਰਜੀਤ ਸੈਣੀ ਜੀ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਪ੍ਰਭਜੋਤ ਸਿੰਘ ਕਹਿੰਦੇ ਨੇ restricting TV84 viewership on social media should be considered a part of a digital transnational repression. Please raise this matter to the US State Department if there is a law to protect against it. ਪ੍ਰਭਜੋਤ ਸਿੰਘ ਜੀ ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਠੀਕ ਨੁਕਤਾ ਪੁਆਇੰਟ ਆਊਟ ਕੀਤਾ ਹੈ। ਸਾਨੂੰ ਇਹਨਾਂ ਨੇ ਫਾਇਰਵਾਲ ਬਣਾ ਕੇ ਬਲੌਕ ਕੀਤਾ ਹੈ, ਸੋਸ਼ਲ ਮੀਡੀਆ ਤੇ ਵੀ ਰੈਸਟ੍ਰਿਕਟ ਕੀਤਾ ਹੈ, ਔਰ ਅਸੀਂ ਵੇਟ ਕਰ ਰਹੇ ਹਾਂ ਜਿਹੜੀ ਵੀ ਸਾਡੀ ਆਉਣ ਵਾਲੇ ਪੀਰੀਅਡ 'ਚ ਇਹਨਾਂ ਦੇ ਨਾਲ ਸਟੇਟ ਡਿਪਾਰਟਮੈਂਟ ਔਰ FBI ਦੇ ਨਾਲ ਮੀਟਿੰਗ ਹੋਏਗੀ ਜਿਹੜੀ ਕਿ ਹੁਣ ਡਿਊ ਹੈ,
ਉਹਦੇ 'ਚ ਅਸੀਂ ਇਸ ਨੂੰ ਡਿਜੀਟਲ ਟਰਾਂਸਨੈਸ਼ਨਲ ਰਿਪਰੈਸ਼ਨ ਜਿਵੇਂ ਤੁਸੀਂ ਕਿਹਾ ਇਸ ਕੈਟਾਗਰੀ 'ਚ ਆਉਂਦਾ ਹੈ। ਔਰ ਇਹ ਈਵਨ ਜਿਹੜੀਆਂ ਉਹਨਾਂ ਦੀਆਂ ਹਦਾਇਤਾਂ ਵੀ ਨੇ FBI ਦੀਆਂ ਇਸ ਦੇ ਉੱਤੇ ਉਹਦੇ 'ਚ ਫਿੱਟ ਬਹਿੰਦਾ ਹੈ। ਲੇਕਿਨ ਇਨ ਦਾ ਮੀਨ ਟਾਈਮ ਅਸੀਂ ਆਪਣੇ ਵਿਊਅਰਸ ਨੂੰ ਇਹ ਗੁਜ਼ਾਰਿਸ਼ ਕਰਾਂਗੇ ਕਿ ਉਹ ਫਾਇਰਵਾਲ ਨੂੰ ਦੇ ਇਸ ਨੂੰ ਨੈਗੇਟ ਕਰਨ ਦੇ ਲਈ ਇਹੀ ਹੈ ਕਿ ਵੀ ਤੁਸੀਂ ਵੱਧ ਤੋਂ ਵੱਧ ਇਹਨੂੰ ਲਾਈਕ ਕਰੋ, ਸ਼ੇਅਰ ਕਰੋ, ਪਰਸਨਲ ਲੈਵਲ ਦੇ ਉੱਤੇ ਭੇਜੋ ਔਰ ਅਸੀਂ ਜ਼ਰੂਰ ਇਸ ਨੂੰ ਉਠਾਵਾਂਗੇ ਕਿਉਂਕਿ ਇਹ ਬਿਲਕੁਲ ਡਿਜੀਟਲ ਟਰਾਂਸਨੈਸ਼ਨਲ ਰਿਪਰੈਸ਼ਨ ਹੈ ਜੀ। ਏ ਸਿੰਘ ਧੰਨਵਾਦ ਕਹਿੰਦੇ ਨੇ, ਕੁਲਦੀਪ ਕੌਰ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ, ਜਸਕੀਰਤ ਸਿੰਘ ਜੀ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਵਾਹਿਗੁਰੂ ਜੀ ਤੁਹਾਡੀ ਚੜ੍ਹਦੀ ਕਲਾ ਕਰਨ, ਖਾਲਸਾ ਜ਼ਿੰਦਾਬਾਦ। ਬਹੁਤ ਬਹੁਤ ਸ਼ੁਕਰੀਆ ਜਸਕੀਰਤ। ਔਰ ਨਿਹੰਗ ਸਿੰਘ ਜੀ ਹੋਰਾਂ ਦਾ ਜਿਹੜਾ ਤੁਸੀਂ ਮੇਰੇ ਕੋਲ ਪੜ੍ਹ ਦਿਓ ਜਰਾ। ਇਹ ਕਹਿੰਦੇ ਨੇ ਇਹ ਦੋਨੋਂ ਖਚਰੀ ਜਿਹੇ ਹੱਸਦੇ ਹੋਏ ਖਚਰੀ ਜਿਹੀ ਜੱਫੀ ਪਾ ਰਹੇ ਨੇ ਕਿ ਅਸੀਂ ਦੋਨੋਂ ਵੱਡੇ ਕਿਲਰ ਹੈ। ਹਾਂ ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ। ਮਨਪ੍ਰੀਤ ਸਿੰਘ ਜੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਡਾਕਟਰ ਸਾਹਿਬ। ਔਰ ਇਸੇ ਤਰ੍ਹਾਂ ਰਾਜਵਿੰਦਰ ਸਿੰਘ ਜੀ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਸਾਹਿਬ ਇਟ ਕੁਡ ਹੈਵ ਮੇਡ ਮੋਰ sense if Zelensky has addressed Modi as a killer too। ਠੀਕ ਕਿਹਾ ਤੁਸੀਂ ਰਾਜਵਿੰਦਰ ਸਿੰਘ ਜੀ, ਪਰ ਕਿਸੇ ਨੂੰ ਕੋਈ ਭੁਲੇਖਾ ਨਹੀਂ ਹੈ ਕਿ ਉਹ ਪੁਤਿਨ ਨੂੰ ਕਹਿਣ ਤੋਂ ਬਾਅਦ ਜਦੋਂ ਉਹਨੇ ਹਾਲਾਂ ਮੋਦੀ ਦਾ ਨਾਮ ਵੀ ਨਹੀਂ ਲਿਆ, ਲੀਡਰ ਆਫ ਦਾ ਲਾਰਜੈਸਟ ਡੈਮੋਕ੍ਰੇਸੀ ਕਿਹਾ, ਪਰ ਹੈ ਉਸੇ ਕੈਟਾਗਰੀ 'ਚ ਹੀ ਫਾਲ ਕਰਦਾ ਜੀ। ਗੁਰਵਿੰਦਰ ਜੀ ਗੁੱਡ ਮਾਰਨਿੰਗ ਕਹਿੰਦੇ ਨੇ, ਮਿਸ਼ਰਾ ਸਿੰਘ ਜੀ ਖਾਲਸਾ ਜ਼ਿੰਦਾਬਾਦ ਔਰ ਪੰਜਾਬ ਹਾਲ ਖਾਲਸਾਨ। ਪਾਲ ਸਿੰਘ ਗਰੇਵਾਲ ਜੀ ਫਤਿਹ ਬੁਲਾਉਂਦੇ ਨੇ। ਜੱਜ ਸ਼ੇਰ ਗਿੱਲ ਜੀ ਵੀ ਕਹਿੰਦੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਐਂਡ ਹਾਂਜੀ ਸਾਨੂੰ ਦੋਨਾਂ ਨੂੰ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਜਸਵੀਰ ਸਿੰਘ ਬਰਾੜ ਜੀ ਵੀ ਸਾਨੂੰ ਫਤਿਹ ਬੁਲਾਉਂਦੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸਿੰਘ ਸਿੰਘੋ ਜੀ ਕਹਿੰਦੇ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਨੂਵਾਦੀਆਂ ਨੇ ਅਗਨੀਵੀਰ ਭਰਤੀ ਇਜ਼ਰਾਈਲੀ ਤੋਂ ਰੂਸ ਦੀ ਫੌਜ ਵਿੱਚ ਬਲੀ ਦੇ ਬੱਕਰੇ ਬਣਾਉਣ ਲਈ ਕੀਤੀ ਹੈ। ਹਾਂ ਬਿਲਕੁਲ, ਔਰ ਇਸ ਦਾ ਕਾਫੀ ਵਿਰੋਧ ਵੀ ਹੋ ਰਿਹਾ ਵਿਦਿਨ ਵੀ, ਲੇਕਿਨ ਇਹ ਜਿਸ ਲੈਵਲ ਦੇ ਉੱਤੇ ਈਵਨ ਇਜ਼ਰਾਈਲ 'ਚ ਇਹਨਾਂ ਨੇ 1 ਲੱਖ ਦੇ ਕਰੀਬ ਬੰਦਾ ਭੇਜਿਆ ਸਮਝੌਤੇ ਤਹਿਤ ਕਿ ਜੀ ਉਹ ਫਲਸਤੀਨੀ ਲੇਬਰ ਨੂੰ ਰਿਪਲੇਸ ਕਰਨਗੇ, ਉਹ ਵੀ ਉੱਥੇ ਹੀ ਇਸਤੇਮਾਲ ਹੋ ਰਹੇ ਨੇ। ਔਰ ਰੂਸ ਦੇ ਵਿੱਚ ਤਾਂ ਹੁਣ ਸਾਹਮਣੇ ਆ ਗਿਆ ਕਿਉਂਕਿ ਫਾਈਨਲ ਸਮਝੌਤੇ 'ਚ ਇਹਨਾਂ ਨੇ ਕਿਹਾ ਕਿ ਰੂਸ ਛੱਡੇਗਾ ਜਿਹੜੇ ਉੱਥੇ ਭਰਤੀ ਕੀਤੇ ਨੇ ਤੇ ਜਿਹੜੇ ਮਾਰੇ ਗਏ ਨੇ ਉਹਨਾਂ ਨੂੰ ਕੰਪਨਸੇਸ਼ਨ। ਇਹ ਫਿਊ ਡਜ਼ਨ ਨਹੀਂ ਨੇ, ਇਨ ਹੰਡਰਡਸ ਜ਼ਰੂਰ ਨੇ ਜੇ ਇਨ ਥਾਊਜ਼ੈਂਡਸ ਨਾ ਹੋਣ ਰੂਸ ਦੀ ਫੌਜ। ਕੈਨੇਡਾ ਰੀਨਿਊਅਲ ਐਨਰਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਾਲ ਸਿੰਘ ਗਰੇਵਾਲ ਫਤਿਹ ਬੁਲਾਉਂਦੇ ਨੇ ਔਰ ਇਸੇ ਤਰ੍ਹਾਂ ਧਰਮ ਸਿੰਘ ਜੀ ਵੀ ਫਤਿਹ ਔਰ ਖਾਲਸਾ ਜ਼ਿੰਦਾਬਾਦ। ਔਰ ਫਿਰ ਇਸੇ ਤਰ੍ਹਾਂ ਕੈਨੇਡਾ ਰੀਨਿਊਅਲ ਐਨਰਜੀ ਕਹਿੰਦੇ ਪੰਜਾਬ ਫਰੀडम ਫॉर द ਬਿਗੇਸਟ ਟੈਰਰ ਆਰਗੇਨਾਈਜੇਸ਼ਨ ਇਨ ਦ ਵਰਲਡ। ਔਰ ਸ਼ਰਦਾ ਸਿੰਘ ਜੀ ਵੀ ਔਰ ਰਾਜਨਪ੍ਰੀਤ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਜਾਹਿਦ ਹੁਸੈਨ ਸਾਨੂੰ ਸਿਆਲਕੋਟ ਤੋਂ ਲਿਖਦੇ ਨੇ ਖਾਲਸਾਨ 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 ਓਨਲੀ ਵਨ ਸੋਲੂਸ਼ਨ ਫॉर ਸਿੱਖ ਨੇਸ਼ਨ ਵੀ ਪੰਜਾਬੀ ਪਾਕਿਸਤਾਨੀ ਫੁਲੀ ਉਹਦਾ ਮਤਲਬ ਸਪੋਰਟ ਫॉर ਖਾਲਸਾਨ ਕਹਿੰਦੇ ਨੇ। ਬਹੁਤ ਸ਼ੁਕਰੀਆ। ਮੈਂ ਰਣਬੀਰ ਸਿੰਘ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਨਵੇਂ ਕਾਨੂੰਨ ਬਣਾ ਕੇ ਇਹ ਹੁਣ ਸਿੱਖਾਂ ਨੂੰ ਬਹਾਨਾ ਲਾ ਕੇ ਜੇਲ੍ਹ 'ਚ ਭੇਜਣਾ ਚਾਹੁੰਦੇ ਨੇ, ਪਰ ਅਸੀਂ ਜ਼ੁਲਮ ਖਿਲਾਫ ਆਵਾਜ਼ ਚੁੱਕਦੇ ਰਹਾਂਗੇ। ਰਾਜ ਕਰੇਗਾ ਖਾਲਸਾ। ਔਰ ਸੁਖਦੀਪ ਸਹੋਤਾ ਵੀ ਆਰ ਵਿਦ ਯੂ, ਕੈਰੀ ਔਨ ਸਰ। ਅਸੀਂ ਸਾਰੇ ਇਕੱਠੇ ਹੀ ਹਾਂ ਔਰ ਇਸ ਦੇ ਲਈ ਸਾਂਝੀ ਜਦੋਜਹਿਦ ਹੀ ਸਾਨੂੰ ਆਪਣੀ ਮੰਜ਼ਿਲੇ ਮਕਸੂਦ ਖਾਲਿਸਤਾਨ ਤੱਕ ਪਹੁੰਚਾਏਗੀ। ਬਿਲਕੁਲ। ਜਸਪੀਰ ਸਿੰਘ ਜੀ ਫਤਿਹ ਬੁਲਾਉਂਦੇ, ਸੁਖਵਿੰਦਰ ਸਿੰਘ ਜੀ ਫਤਿਹ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਸਭ ਦਾ ਬਹੁਤ ਸ਼ੁਕਰੀਆ ਔਰ ਇਸ ਤਰ੍ਹਾਂ ਆਪਣੇ ਵਿਊਜ਼ ਕੋਲ ਨੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁਕਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਰਸਨਾ ਗਿਆ ਦੋ ਦੇਖਦੇ ਰਹੋ TV4 ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰੱਖਾ।